ਕੰਮ ਵੀ ਕੰਮ ਵੀ ਸ਼ੁਰੂ ਹੋ ਜਾਏਗਾ। ਆਪ ਸਭ ਦੋਸਤਾਂ ਮਿੱਤਰਾਂ ਨੂੰ ਮੈਂ ਬੀਬਾ ਨਿੱਜਰ ਦਾ ਪਿਆਰ ਤੇ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ ਤੇ ਨਮਸਤੇ। ਅੱਜ ਸਾਡੀ ਪੰਜਾਬੀ ਅਦਬੀ ਸੰਗਤ ਦਾ ਡਾਕਟਰ ਮਨਜ਼ੂਰ ਅਜਾਜ਼ ਸਾਹਿਬ ਦੀ ਸਰਬਰਾਹੀ ਦੇ ਵਿੱਚ 24th ਇਜਲਾਸ ਹੋ ਰਿਹਾ ਜੀ। ਸਮੀਨਾ ਅਸਮਾ ਜੀ ਸਾਡੇ ਜਨਰਲ ਸੈਕਟਰੀ ਨੇ, ਚੂੰਕਿ ਉਹ ਅੱਜ ਕਹਾਣੀ ਪੜ੍ਹ ਰਹੇ ਨੇ ਤੇ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਸਾਡੇ ਸਾਰੇ ਪੁਰਾਣੇ ਤੇ ਕੁਝ ਨਵੇਂ ਆਏ ਦੋਸਤ ਜਿਹੜੇ ਅੱਜ ਸਾਡੇ ਨਾਲ ਪਹਿਲੀ ਵਾਰ ਰਲਤ ਕਰ ਰਹੇ ਨੇ, ਸਾਰਿਆਂ ਨੂੰ ਨਿੱਘਾ ਜੀ ਆਇਆਂ ਨੂੰ। ਆਪ ਸਭ ਨੂੰ ਵਿਸਾਖੀ ਦੀ ਬਹੁਤ ਬਹੁਤ ਵਧਾਈ ਹੋਵੇ। ਇਹ ਜਿਹੜਾ ਵਿਸਾਖੀ ਦਾ ਮੌਸਮ ਹੈ, ਤਿਉਹਾਰ ਹੁੰਦਾ ਹੈ, ਇਹ ਜਿਹੜਾ ਮਹੀਨਾ ਹੁੰਦਾ ਹੈ ਸਾਡੇ ਪੰਜਾਬੀਆਂ ਲਈ ਬੜਾ ਹੀ ਖਾਸ, ਵੈਰੀ ਇੰਪੋਰਟੈਂਟ ਸੈਲੀਬ੍ਰੇਸ਼ਨਸ ਤੇ ਮੇਲਿਆਂ ਦਾ ਮੌਸਮ ਹੁੰਦਾ ਹੈ। ਤੇ ਇਸ ਦੇ ਬਾਰੇ ਧਨੀ ਰਾਮ ਚਾਤ੍ਰਿਕ ਸਾਹਿਬ ਜਿਹੜੇ ਸਾਡੇ ਸਾਂਝੇ ਪੰਜਾਬ ਦੇ ਬੜੇ ਹੀ ਨਾਮੀ ਸ਼ਾਇਰ ਸਨ, ਉਹਨਾਂ ਨੇ ਗੀਤ ਰਾਹੀਂ ਕਹਿੰਦੇ ਨੇ, ਮੈਨੂੰ ਪਿਆਰਾ ਲੱਗਦਾ ਹੈ ਬਹੁਤ ਗੀਤ। ਤੂੜੀ ਤੰਦ ਸਾਂਭ ਹਾੜੀ ਵੇਚ ਵਟ ਕੇ, ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕਰਕੇ, ਪੱਗ ਝੱਗਾ ਚਾਦਰਾ ਨਵਾਂ ਸਮਾਈ ਕੇ, ਸਮਾਂ ਵਾਲੀ ਡਾਂਗ ਉੱਤੇ ਤੇਲ ਲਾਈ ਕੇ, ਮਾਰਦਾ ਕੱਛੇ ਮਾਰ ਵੰਜੜੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਸੋ ਵਿਸਾਖੀ ਰੁੱਤ ਨੇ ਬਦਲਣਾ ਹੈ ਤੇ ਜ਼ਿੰਦਗੀ ਨੇ ਇੱਕ ਨਵੇਂ ਰੰਗ ਵਿੱਚ ਢਲਣਾ ਹੈ। ਜਿਸ ਤਰ੍ਹਾਂ ਇੱਕ ਕਿਸਾਨ ਬੀਜ ਬੀਜਦਾ ਹੈ ਤੇ ਸੋਹਣੀਆਂ ਸੁਨਹਿਰੀ ਕਣਕਾਂ ਲੈ ਲਹਾਂਦੀਆਂ ਨੇ, ਇਸੇ ਤਰ੍ਹਾਂ ਹੀ ਆਪ ਸਭ ਇਸ ਪਿਆਰੀ ਮਾਂ ਬੋਲੀ ਪੰਜਾਬੀ ਦੇ ਉੱਗੇ ਲਿਖਾਰੀ ਵੀ ਆਪਣੇ ਅੱਖਰਾਂ ਦੇ ਬੀਜ ਕੇ, ਆਪਣੀ ਵਿਲੱਖਣ ਸੋਚ ਦਾ ਪਾਣੀ ਦੇ ਕੇ ਨਿਤ ਨਵੇਂ ਸ਼ਾਹਕਾਰ ਪੰਜਾਬੀ ਸਾਹਿਤ ਨੂੰ ਭੇਂਟ ਕਰਦੇ ਹੋ ਜੀ। ਮਾਲਿਕ ਆਪ ਸਭ ਦੀਆਂ ਮਿਹਨਤਾਂ ਨੂੰ ਫਲ ਲਾਵੇ, ਇਹੀ ਸਾਡੀ ਅਰਦਾਸ ਹੈ ਜੀ। ਅੱਗੇ ਵਧਦੇ ਆ ਨਵੇਂ ਦੋਸਤਾਂ ਲਈ, ਜਿਹੜੇ ਕਿ ਅੱਜ ਪਹਿਲੀ ਵਾਰ ਸੰਗਤ ਚ ਆਏ ਨੇ, ਮੈਂ ਇਹਦਾ ਫਾਰਮੈਟ ਦੱਸਦੀ ਚੱਲਾਂ। ਅੱਜ ਸਾਡੇ ਦੋ ਉਚੇਚੇ ਪ੍ਰਾਹੁਣੇ ਨੇ, ਡਾਕਟਰ ਸੁਖਵੀਰ ਕੌਰ ਸੁਖਨ ਜੀ ਤੇ ਸਮੀਨਾ ਅਸਮਾ ਜੀ। ਪਹਿਲਾਂ ਸੁਖਵੀਰ ਕੌਰ ਜੀ ਸਾਨੂੰ ਆਪਣੀ ਕਵਿਤਾ ਸੁਣਾਉਣਗੇ, ਜਿਸ ਤੋਂ ਬਾਅਦ ਉਸ ਤੇ ਇੱਕ ਇੱਕ ਕਰਕੇ ਗੱਲਬਾਤ ਹੋਵੇਗੀ। ਜਿਸ ਸੱਜਣ ਨੇ ਗੱਲ ਕਰਨੀ ਹੈ, ਸਿਰਫ ਉਹੀ ਆਪਣਾ ਮਾਈਕ ਨੂੰ ਖੁੱਲਾ ਰੱਖਣ, ਬਾਕੀ ਸਾਰੇ ਮਿੱਤਰ ਪਲੀਜ਼ ਆਪਣੀ ਮਾਈਕ ਨੂੰ ਮਿਊਟ ਰੱਖਿਆ ਜੀ ਪਲੀਜ਼। ਤੇ ਉਸ ਤੋਂ ਬਾਅਦ ਸਮੀਨਾ ਜੀ ਆਪਣੀ ਕਹਾਣੀ ਸੁਣਾਉਣਗੇ ਔਰ ਉਸੇ ਤਰ੍ਹਾਂ ਹੀ ਫਿਰ ਇੱਕ ਇੱਕ ਕਰਕੇ ਉਹਦੇ ਬਾਰੇ ਵੀ ਗੱਲਬਾਤ ਹੋਵੇਗੀ। ਡਾਕਟਰ ਸੁਖਵੀਰ ਕੌਰ ਸੁਖਨ ਜੀ ਨੂੰ ਸੱਦਾ ਦੇਣ ਤੋਂ ਪਹਿਲਾਂ ਮੈਂ ਆਪ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਕੁਝ ਦੱਸਦੀ ਚੱਲਾਂ। ਉਹ MPhil PhD ਹਨ। ਉਹਨਾਂ ਦੀਆਂ ਆਲੋਚਨਾ ਦੀਆਂ 4 ਕਿਤਾਬਾਂ ਛਪ ਚੁੱਕੀਆਂ ਹਨ। ਉਹਨਾਂ ਦੀਆਂ ਕਈ ਕਵਿਤਾਵਾਂ ਵੱਖ-ਵੱਖ ਰਸਾਲਿਆਂ ਤੇ ਅਖਬਾਰਾਂ ਵਿੱਚ ਵੀ ਛਪ ਚੁੱਕੀਆਂ ਨੇ। ਅਨਕਰੀਬ ਹੀ ਉਹਨਾਂ ਦੀ ਕਵਿਤਾਵਾਂ ਦੀ ਕਿਤਾਬ ਵੀ ਛਪ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਦੇ 20 ਪੇਪਰ ਛਪ ਚੁੱਕੇ ਨੇ, ਜਿਨ੍ਹਾਂ ਚੋਂ 10 ਪੇਪਰ ਜਿਨ੍ਹਾਂ ਵਿੱਚੋਂ 10 ਇੰਟਰਨੈਸ਼ਨਲ ਸੈਮੀਨਾਰਸ ਵਿੱਚ ਪ੍ਰੈਜ਼ੈਂਟ ਹੋ ਚੁੱਕੇ ਨੇ। ਆਓ ਡਾਕਟਰ ਸਾਹਿਬ, ਸਾਰੇ ਮਿੱਤਰਾਂ ਨੂੰ ਆਪ ਜੀ ਦੀ ਕਵਿਤਾ ਦੀ ਬੜੀ ਉਡੀਕ ਹੈ। ਬਹੁਤ ਬਹੁਤ ਸ਼ੁਕਰੀਆ ਮੈਮ। ਆਪਣੀ ਕਵਿਤਾ ਰੱਖਣ ਤੋਂ ਪਹਿਲਾਂ ਮੈਂ ਅਦਬੀ ਸੰਗਤ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ। ਬੜੀ ਹੀ ਮਸ਼ਕੂਰ ਹਾਂ ਕਿ ਮੈਨੂੰ ਇੱਕ ਮੌਕਾ ਦਿੱਤਾ ਗਿਆ ਹੈਗਾ ਆ ਕਿ ਮੈਂ ਆਪਣੇ ਕੁਝ ਜਿਹੜੇ ਸ਼ਬਦ ਨੇ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰ ਸਕਾਂ। ਮੈਨੂੰ ਬਹੁਤ ਹੀ ਖੁਸ਼ੀ ਹੈ ਔਰ ਇਸ ਲਈ ਮੈਂ ਆਪ ਸਭ ਦਾ ਪਹਿਲਾਂ ਤੋਂ ਹੀ ਧੰਨਵਾਦ ਕਰਦੀ ਹਾਂ। ਔਰ ਮੈਂ ਆਪਣੀਆਂ 2 ਕਵਿਤਾਵਾਂ ਜਿਹੜੀਆਂ ਨੇ ਉਹ ਪੜ੍ਹਨਾ ਚਾਹਾਂਗੀ ਪ੍ਰੋਗਰਾਮ ਦੇ ਵਿੱਚ। ਹਾਂਜੀ, ਔਰ ਦੋਨੇ ਹੀ ਕਵਿਤਾਵਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਵਿਸ਼ਿਆਂ ਨੂੰ ਲੈ ਕੇ ਮੈਂ ਲਿਖੀਆਂ ਨੇ। ਆਪਣੀ ਪਹਿਲੀ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੀ, ਉਹ ਦੋਸਤ ਜਿਹੜੇ ਹੋਰ ਸਾਥੀ ਜੁੜੇ ਹੋਏ ਨੇ, ਜਦੋਂ ਗੱਲਬਾਤ ਹੋਏਗੀ ਆਪਣੇ ਆਪ ਹੀ ਸਾਰੀ ਚਰਚਾ ਉਸ ਤੇ ਖੁੱਲ ਕੇ ਆ ਜਾਏਗੀ। ਸੋ ਮੇਰੀ ਜਿਹੜੀਆਂ 2 ਨਜ਼ਮਾਂ ਨੇ ਅਲੱਗ-ਅਲੱਗ ਟੇਸਟ ਦੀਆਂ ਨੇ। ਇੱਕ ਜਿਹੜੀ ਹੈਗੀ ਆ ਵਿਸ਼ਵੀਕਰਨ ਦਾ ਜੋ ਸਮਾਂ ਚੱਲ ਰਿਹਾ ਹੈ ਉਹਦੇ ਕਾਰਨ ਜੋ ਚੀਜ਼ਾਂ ਵਾਪਰ ਰਹੀਆਂ ਨੇ ਉਹਨੂੰ ਪ੍ਰੈਜ਼ੈਂਟ ਕਰਦੀਆਂ ਨੇ, ਔਰ ਦੂਸਰੀਆਂ ਜਿਹੜੀਆਂ ਹੈਗੀਆਂ ਉਹ ਭਾਵਨਾਤਮਕ ਪੱਧਰ ਦੇ ਉੱਪਰ ਜਿਹੜੀ ਮਨ ਦੀ ਪੇਸ਼ਕਾਰੀ ਹੈ ਉਹਨੂੰ ਪ੍ਰੈਜ਼ੈਂਟ ਕਰਦੀਆਂ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦੀ ਔਰ ਆਪਣੀ ਕਵਿਤਾ ਔਰ ਨਜ਼ਮ ਰਾਹੀਂ ਹੀ ਗੱਲ ਕਰਨਾ ਚਾਹਾਂਗੀ। ਸੋ ਮੇਰੀ ਜਿਹੜੀ ਨਜ਼ਮ ਹੈਗੀ ਆ ਭਟਕਣ।
ਪਹਿਲੀ ਨਜ਼ਮ ਮੇਰੀ ਹੈਗੀ ਹੈ ਜੀ ਭਟਕਣ। ਡਾਕਟਰ ਸਾਹਿਬ ਇੱਕ ਜੇ ਮੈਂ ਸੈਕਿੰਡ ਲੈ ਲਵਾਂ, ਜਿਹੜਾ ਸਾਡਾ ਇਹ ਫਾਰਮੈਟ ਹੈ ਨਾ ਜੀ, ਇਹ ਇੱਕ ਨਜ਼ਮ ਪੜ੍ਹਦੇ ਹੁੰਦੇ ਆ, ਤੇ ਜੇ ਓਕੇ ਤੁਸੀਂ ਮੈਮ, ਠੀਕ ਹੈ, ਕੋਈ ਗੱਲ ਨਹੀਂ ਹਾਂਜੀ, ਕੋਈ ਮੇਰਾ ਗੱਲ ਨਹੀਂ, ਮੈਂ ਮਤਲਬ ਆਪਣੀ ਪਹਿਲੀ ਨਜ਼ਮ ਤੇ ਇੱਕ ਹੋਰ ਹੁੰਦਾ ਹੈ ਕਿ ਜਿਸ ਵਕਤ ਤੁਸੀਂ ਆਪਣੀ ਨਜ਼ਮ ਪੜ੍ਹ ਲਵੋਗੇ ਉਸ ਤੋਂ ਬਾਅਦ ਤੁਸੀਂ ਉਹਦੇ ਬਾਰੇ ਗੱਲਬਾਤ ਨਹੀਂ ਕਰਨੀ, ਜਿਹੜੇ ਬਾਕੀ ਸੰਗਤੀ ਨੇ ਉਹ ਆਪਣੀ ਰਾਏ ਉਹਦੇ ਉੱਤੇ ਦੇਣਗੇ। ਸੋ ਜੀ ਨਹੀਂ ਤਾਂ ਅਸੀਂ ਮਨਜ਼ੂਰ ਜੀ ਸਾਹਿਬ ਮੈਮ, ਤੋਂ ਪੁੱਛ ਲੈਂਦੇ, ਇਜਾਜ਼ਤ ਲੈ ਲੈਂਦੇ ਹਾਂ, ਜੇ ਸਾਡੇ ਕੋਲ ਟਾਈਮ ਹੋਇਆ ਤੇ ਫਿਰ ਅਸੀਂ ਦੂਜੀ ਨੂੰ ਵੀ ਤੁਹਾਨੂੰ ਉਹਦੇ ਬਾਅਦ ਕੋਈ ਟਾਈਮ ਗੱਲ ਤੇ ਨਹੀਂ ਕਹਿ ਮੈਮ, ਦਿਆਂਗੇ। ਕੋਈ ਦਿੱਕਤ ਨਹੀਂ ਹੈ, ਕੋਈ ਗੱਲ ਨਹੀਂ ਹੈ ਜੀ, ਮੈਂ ਆਪਣੀ ਕੋਈ ਨਜ਼ਮ ਦੇ ਨਾਲ ਗੱਲ ਕਰਾਂਗੀ। ਹੁੰਦੀ ਹੈ ਨਜ਼ਮ ਹੈ ਜੀ ਭਟਕਣ। ਕਿਉਂਕਿ ਫਿਰ ਉਹ ਇੱਕ ਨਜ਼ਮ ਨਜ਼ਮ ਹੋਏਗੀ ਕਿ ਪੁਆਇੰਟ ਡਿਸਕਸ਼ਨ ਹੋਏਗੀ ਨਾ। ਜੀ 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 ਜੀ, ਠੀਕ ਹੈ ਸਰ, ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਨਜ਼ਮ ਹੈ ਜੀ ਭਟਕਣ। ਉਹ ਅਨਪੋਲ ਬੱਚਾ ਜੋ ਲਿਖ ਸਕਦਾ ਸੀ ਊੜਾ ਓੰਕਾਰ, ਆੜਾ ਆਜ਼ਾਦੀ, ਈੜੀ ਇਨਕਲਾਬ। ਉਹ ਅਨਪੋਲ ਬੱਚਾ ਜੋ ਲਿਖ ਸਕਦਾ ਸੀ ਊੜਾ ਓੰਕਾਰ, ਆਜ਼ਾਦੀ, ਈੜੀ ਇਨਕਲਾਬ। ਪਰ ਅਸੀਂ ਸੋ ਕਾਲਡ ਆਧੁਨਿਕ ਕਹਾਉਂਦੇ ਮਾਪੇ ਦਿੰਦੇ ਹਾਂ ਪਾਠ A ਐਪਲ, B ਬਾਲ, C ਕੈਟ ਦਾ। ਪਰ ਅਸੀਂ ਸੋ ਕਾਲਡ ਆਧੁਨਿਕ ਕਹਾਉਂਦੇ ਮਾਪੇ ਦਿੰਦੇ ਹਾਂ ਪਾਠ A ਐਪਲ, B ਬਾਲ, C ਕੈਟ ਦਾ। ਬੱਚਾ ਜਿਸ ਨਾਲ ਬੱਚਾ ਬਣਨਾ ਪੈਂਦਾ, ਹੱਥ ਫੜਨਾ ਪੈਂਦਾ, ਵਕਤ ਦੇਣਾ ਪੈਂਦਾ। ਬੱਚਾ ਇੱਕ ਮਿੰਟ, ਜਿਸ ਨਾਲ ਬੱਚਾ ਬਣਨਾ ਪੈਂਦਾ ਹੈ, ਹੱਥ ਫੜਨਾ ਪੈਂਦਾ ਹੈ, ਵਕਤ ਦੇਣਾ ਪੈਂਦਾ। ਕਰਦੇ ਹਾਂ ਉਸਦੇ ਸਾਹਮਣੇ ਭੱਦੇ ਮਜ਼ਾਕ, ਟਕਰਾਉਂਦੇ ਹਾਂ ਪੈਗ, ਉਡਾਉਂਦੇ ਹਾਂ ਧੂਆਂ, ਤੇ ਉਸਦੇ ਨਿੱਕੇ ਪਰ ਤਿੱਖੇ ਸਵਾਲਾਂ ਨੂੰ ਅਣਦੇਖਾ ਕਰਦੇ ਹਾਂ। ਉਸਦੀ ਮਾਸੂਮੀਅਤ ਨੂੰ ਕਤਲ ਕਰਦੇ ਹਾਂ, ਪੈਗ ਨੂੰ ਦਵਾਈ, ਧੂਏ ਨੂੰ ਖੁਸ਼ਬੂ ਦੱਸਦੇ ਹਾਂ, ਆਪਣੇ ਹੱਥੀਂ ਉਸਨੂੰ ਜ਼ਹਿਰ ਤੇ ਲਾਉਂਦੇ ਹਾਂ। ਉਸਦੇ ਬਚਪਨ ਦਾ ਗਲਾ ਘੁੱਟਦੇ ਹਾਂ, ਸਮਾਂ ਨਹੀਂ ਦਿੰਦੇ। ਅਸੀਂ ਸਮਾਂ ਨਹੀਂ ਦਿੰਦੇ, ਹੱਥ ਵਿੱਚ 5 ਇੰਚੀ ਸਕਰੀਨ ਥਮਾ ਦਿੰਦੇ ਹਾਂ। ਛਾਤੀ ਨਾਲ ਲਗਾ ਕੇ ਕਹਾਣੀ ਨਹੀਂ ਸੁਣਾਉਂਦੇ, ਡਰਾ ਧਮਕਾ ਕੇ ਸਵਾਉਂਦੇ ਹਾਂ। ਛਾਤੀ ਨਾਲ ਲਗਾ ਕੇ ਕਹਾਣੀ ਨਹੀਂ ਸੁਣਾਉਂਦੇ, ਡਰਾ ਧਮਕਾ ਕੇ ਸਵਾਉਂਦੇ ਹਾਂ। ਫਿਰ ਉਸਦੀ ਦੁਨੀਆ 'ਚ ਤੁਸੀਂ ਹੁੰਦੇ, ਦਵਾਈ, ਧੂਆਂ, ਮਾਰੂ ਗੇਮਾਂ, ਡਰ, ਸਹਿਮ ਹੁੰਦਾ ਹੈ। ਹਾਸੋਹੀਣੀ ਗੱਲ ਹੈ ਅਸੀਂ ਖੁਦ ਨੂੰ ਬੇਰੰਗ ਕਰਕੇ, ਹਾਸੋਹੀਣੀ ਗੱਲ ਹੈ ਅਸੀਂ ਖੁਦ ਨੂੰ ਬੇਰੰਗ ਕਰਕੇ ਬੱਚੇ 'ਚੋਂ ਰੰਗ ਭਾਲਦੇ ਹਾਂ ਤੇ ਚਾਹੁੰਦੇ ਹਾਂ ਉਸਦਾ ਸਰਵਣ ਹੋਣਾ। ਅਸੀਂ ਕਿੰਨੇ ਸਵਾਰਥੀ ਹਾਂ, ਅਸੀਂ ਕਿੰਨੇ ਸਵਾਰਥੀ ਹਾਂ, ਗੁਨਾਹਗਾਰ ਹੋ ਕੇ ਵੀ ਕਿਹੜੀ ਕ੍ਰਾਂਤੀ ਦੀਆਂ ਗੱਲਾਂ ਕਰਦੇ ਹਾਂ। ਮਾਫ਼ ਕਰਨਾ ਇਹ ਕ੍ਰਾਂਤੀ ਨਹੀਂ ਭ੍ਰਾਂਤੀ ਹੈ, ਮਾਫ਼ ਕਰਨਾ ਇਹ ਕ੍ਰਾਂਤੀ ਨਹੀਂ ਭ੍ਰਾਂਤੀ ਹੈ। ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਸੁਖਵੀਰ ਕੌਰ ਜੀ, ਥੈਂਕ ਯੂ ਸੋ ਮਚ। ਬਹੁਤ ਅੱਛੀ, ਬਹੁਤ ਬੜੀਆ। ਹੁਣ ਅਸੀਂ ਸਾਰੇ ਸੰਗਤੀਆਂ ਨੂੰ ਕਰਦੇ ਹਾਂ ਰਿਕੁਐਸਟ ਕਿ ਹੁਣ ਇੱਕ ਇੱਕ ਕਰਕੇ ਉਹ ਆਪਣਾ ਇਹਦੇ ਬਾਰੇ ਰਾਏ ਦੱਸਣ ਔਰ ਸਾਡੀ ਭਰਵੀਂ ਇਹਦੇ ਬਾਰੇ ਡਿਸਕਸ਼ਨ ਹੋਵੇ। ਹਾਂਜੀ ਹਾਂਜੀ, ਮੈਂ ਗੱਲ ਕਰਾਂ? ਜ਼ਰੂਰ ਜੀ, ਜ਼ਰੂਰ। ਸੁਖਵੀਰ ਜੀ ਦੀ ਨਜ਼ਮ ਜਿਹੜੀ ਹੈ ਬਾਲਾਂ ਬਾਰੇ, ਬੱਚਿਆਂ ਬਾਰੇ, ਬਹੁਤ ਸੋਹਣੀ ਨਜ਼ਮ ਇਹਨਾਂ ਨੇ ਪੇਸ਼ ਕੀਤੀ ਹੈ। ਤੇ ਇਹ ਬੜੀ ਖੂਬਸੂਰਤ ਇਹਨਾਂ ਨੇ ਜਿਹੜੀ ਗੱਲ ਇੱਕ ਸਾਡੇ ਸਾਹਮਣੇ ਰੱਖੀ ਹੈ, ਜਿਹੜੀ ਕਿ ਜਿਸ ਨੂੰ ਆਮ ਤੌਰ ਤੇ ਬੜਾ ਇੱਕ ਆਮ ਜਿਹਾ ਸਮਝਿਆ ਜਾਂਦਾ ਹੈ ਕਿ ਬਾਲਾਂ ਸਾਹਮਣੇ ਜਾਂ ਬੱਚਿਆਂ ਸਾਹਮਣੇ ਜੋ ਮਰਜ਼ੀ ਕਰ ਲਓ, ਉਹਨਾਂ ਤੇ ਇਹ ਸੋਚਿਆ ਹੀ ਨਹੀਂ ਜਾਂਦਾ ਕਿ ਉਹਨਾਂ ਤੇ ਕੀ ਅਸਰ ਪਵੇਗਾ। ਅਸੀਂ ਜੋ ਕੁਝ ਕਰ ਰਹੇ ਹਾਂ, ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਇਹਨਾਂ ਦੇ ਬੱਚਿਆਂ ਨੂੰ ਅਸੀਂ ਸੰਵਾਰਨਾ ਹੈ, ਬਣਾਉਣਾ ਹੈ। ਇਹ ਤੇ ਇੱਕ ਮਿੱਟੀ ਦਾ ਖਿਡੌਣਾ ਨੇ, ਜਾਂ ਇੱਕ ਮਿੱਟੀ ਹੈ ਜਿਹਨੂੰ ਕਿ ਅਸੀਂ ਤਰਾਸ਼ਣਾ ਹੈ। ਸਾਡੇ ਕੋਲ ਹੀ ਸਭ ਤੋਂ ਪਹਿਲੇ ਤੇ ਘਰ ਦਾ ਮਾਹੌਲ ਹੈ ਜਿਹੜਾ ਕਿ ਬੱਚੇ ਤੇ ਅਸਰ ਹੁੰਦਾ, ਕਿਉਂਕਿ 3 ਸਾਲ 4 ਸਾਲ ਤੋਂ ਉਹਨੇ ਘਰ ਰਹਿਣਾ ਹੈ। ਤੇ ਅਸੀਂ ਇਹ ਸੋਚ ਕੇ ਕਿ ਇਹ ਤੇ ਬੱਚਾ ਛੋਟਾ ਜਿਹਾ, ਜੋ ਮਰਜ਼ੀ ਇਹਦੇ ਸਾਹਮਣੇ ਕਰ ਲਓ, ਪੈਗ ਵੀ ਪੀ ਲਓ, ਗਾਲਾਂ ਵੀ ਕੱਢ ਲਓ, ਜੋ ਮਰਜ਼ੀ ਕਰ ਲਓ, ਇਹ ਬੱਚੇ ਤੇ ਕੁਛ ਵੀ, ਅਸੀਂ ਉਹਨੂੰ ਨੋਟਿਸ ਕਰਦੇ ਹੀ ਨਹੀਂ ਹੈ ਕਿ ਬੱਚਾ ਜਿਹੜਾ ਹੈ ਉਹ ਕੀ ਆਇਆ, ਉਹ ਛੋਟੀ ਜਿਹੀ ਉਮਰੇ ਵੀ ਕੁਝ ਉਹਨੇ ਸਿੱਖਣਾ ਹੈ ਕਿ ਨਹੀਂ ਸਿੱਖਣਾ। ਤੇ ਮੇਰਾ ਆਪਣਾ ਤਜਰਬਾ ਜਿਹੜਾ ਇਸ ਫੀਲਡ ਵਿੱਚ 30-40 ਸਾਲਾਂ ਦਾ ਹੈ, ਬੱਚਿਆਂ ਦੇ ਵਿੱਚ ਹੀ ਇਹ ਉਮਰ ਗੁਜ਼ਰੀ ਹੈ। ਔਰ
ਮੈਂ ਸਮਝਦੀ ਹਾਂ ਕਿ ਸਭ ਤੋਂ ਜਿਹੜਾ ਔਖਾ ਵੇਲਾ ਹੈ, ਔਖਾ ਟਾਈਮ ਹੈ, ਛੋਟਾ ਜਿਹੜਾ ਬਾਲ ਹੈ ਜਿਹੜਾ ਘਰ ਦੇ ਵਿੱਚ ਹੈ। ਕਹਿੰਦੇ ਨੇ ਨਾ ਬੱਚਾ ਸਭ ਤੋਂ ਪਹਿਲੇ ਬੱਚੇ ਦਾ ਜਿਹੜਾ ਸਕੂਲ ਹੈ ਜਾਂ ਜਮਾਤ ਜਾਂ ਕਲਾਸ ਹੈ ਉਹ ਮਾਂ ਦੀ ਜਿਹੜੀ ਹੈਗੀ ਹੈ ਗੋਦ ਹੈ, ਤੇ ਉਹਨੇ ਉੱਥੋਂ ਸਿੱਖਣਾ ਸ਼ੁਰੂ ਕਰਨਾ ਹੈ। ਉਹਦੇ ਬਾਅਦ ਘਰ ਦਾ ਮਾਹੌਲ ਵੀ ਸਾਰਾ ਆ ਜਾਂਦਾ ਹੈ। ਤੇ ਹੁਣ ਦੇਖੋ ਕਿ ਇਹ ਅਸੀਂ ਸੋਚਦੇ ਹੀ ਨਹੀਂ ਹੈ ਕਿ ਅਸੀਂ ਬੱਚੇ ਦੇ ਸਾਹਮਣੇ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਇਹਨਾਂ ਨੇ ਇਸ ਨਜ਼ਮ ਦੇ ਵਿੱਚ ਇਹੋ ਹੀ ਕੁਝ ਦੱਸਿਆ ਹੈ ਕਿ ਅਸੀਂ ਬੱਚੇ ਨੂੰ ਕੀ ਦੇਣੇ ਵੇਂ, ਉਹਦੇ ਕੋਲ ਲੈਣ ਦੀ ਉਮੀਦ ਰੱਖਦੇ ਹਾਂ ਕਿ ਉਹ ਸਭ ਕੁਝ ਸਿੱਖ ਜਾਏ ਤੇ ਉਹਦੇ ਕੋਲ ਸਾਰੀਆਂ ਚੰਗੀਆਂ ਗੱਲਾਂ ਹੀ ਉਹ ਸਿੱਖ ਜਾਏ। ਲੇਕਿਨ ਕਿਸ ਤਰ੍ਹਾਂ ਉਹ ਸਿੱਖੇਗਾ? ਅਸੀਂ ਉਹਨੂੰ ਕੀ ਦੇ ਰਹੇ ਹਾਂ? ਅਸੀਂ ਜੋ ਦੇਵਾਂਗੇ ਉਹੀ ਬੱਚਾ ਸਿੱਖੇਗਾ। ਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਬੱਚੇ ਦੇ ਸਾਹਮਣੇ ਕੀ ਕਰਨਾ ਹੈ, ਤੇ ਉਹਨੂੰ ਸਿਖਾਉਣ ਲਈ ਉਹਨੂੰ ਪਹਿਲੇ ਸਾਨੂੰ ਆਪ ਸਿੱਖਣਾ ਪਏਗਾ। ਕੁਛ ਸਾਨੂੰ ਆਪ ਸਾਡੀ ਤਰਬੀਅਤ ਹੋਣੀ ਚਾਹੀਦੀ ਹੈ, ਫਿਰ ਅਸੀਂ ਬਾਲ ਦੀ ਤਰਬੀਅਤ ਕਰ ਸਕਦੇ ਹਾਂ। ਤੇ ਸਾਨੂੰ ਤੇ ਆਪ ਨਹੀਂ ਪਤਾ ਕਿ ਅਸੀਂ ਤਾਂ ਬੱਚੇ ਨੂੰ ਅੱਜ ਕੱਲ ਵਾਕਈ ਸਹੀ ਇਹਨਾਂ ਨੇ ਕਿਹਾ ਕਿ ਹਰ ਬੱਚੇ ਦੇ ਛੋਟੇ ਜਿਹਨੇ 3-4 ਸਾਲ ਦਾ ਬੱਚਾ ਦੇ ਉਹਦੇ ਹੱਥ 'ਚ ਸਕਰੀਨ ਹੈ। ਕਿਉਂ ਸਕਰੀਨ ਹੈ ਉਹਦੇ ਹੱਥ 'ਚ? ਇਸ ਲਈ ਕਿ ਮਾਵਾਂ ਕੋਲ ਟਾਈਮ ਨਹੀਂ ਹੈਗਾ। ਮਾਂ ਕਹਿੰਦੀ ਹੈ ਚੱਲ ਬੱਚੇ ਤੂੰ ਖੇਡ ਲੈ, ਤੂੰ ਜਾ, ਠੀਕ ਹੈ ਮੇਰਾ ਵੀ ਵੇਲਾ ਜਿਹੜਾ ਮੈਨੂੰ ਵੀ ਟਾਈਮ ਦੇ ਤੇ ਤੂੰ ਵੀ ਜਿਹੜਾ ਨਾ, ਉਹ ਮਾਂ ਉਹਨੂੰ ਟਾਈਮ ਹੀ ਨਹੀਂ ਦਿੰਦੀ। ਕਿ ਉਹ ਕਿਸ ਤਰ੍ਹਾਂ ਸਿੱਖੇਗਾ? ਉਹ ਕਿਹੜੀਆਂ ਗੱਲਾਂ ਸਿੱਖੇਗਾ? ਉਹ ਹੀ ਸਿੱਖੇਗਾ ਨਾ। ਫਿਰ ਉਹ ਕੱਲ ਨੂੰ ਬਣ ਕੇ ਫਿਰ ਅਸੀਂ ਕਵਾਂਗੇ ਇਹ ਕੀ ਸਿੱਖ ਗਿਆ, ਇਹ ਕੀ ਬਣ ਗਿਆ? ਤੇ ਉਹਨੂੰ ਬਣਾਉਣ ਵਾਲੇ ਅਸੀਂ ਆਪ ਹੈ। ਉਹਨੂੰ ਜੋ ਅਸੀਂ ਦੇਵਾਂਗੇ ਬਾਲ ਨੂੰ, ਬੱਚੇ ਨੂੰ, ਉਹੀ ਉਹ ਸਾਡੇ ਸਾਹਮਣੇ ਉਹ ਆ ਜਾਏਗਾ ਸਾਰਾ ਕੁਝ ਬਣ ਕੇ। ਤੇ ਬਹੁਤ ਬੜਾ ਸੋਹਣਾ ਖਿਆਲ ਔਰ ਬੜਾ ਨਵੇਕਲਾ ਖਿਆਲ। ਬਹੁਤ ਬਹੁਤ ਸ਼ੁਕਰੀਆ ਸਮੀਨਾ ਜੀ, ਤੁਹਾਡੀ ਗੱਲ ਦੇ ਵਿੱਚ ਬਹੁਤ ਵਜ਼ਨ ਹੈ। ਤੁਸੀਂ ਸਾਰੀ ਉਮਰ ਤੁਸੀਂ ਬਹੁਤ ਬਹੁਤ ਪੜ੍ਹਾਇਆ ਹੈ ਲੋਕਾਂ ਨੂੰ, ਬੱਚਿਆਂ ਨੂੰ, ਤੁਹਾਡਾ ਤੇ ਬੜਾ ਐਕਸਪੀਰੀਅੰਸ ਹੈ। ਤੁਸੀਂ ਤੇ ਇਹਨੂੰ ਫਸਟ ਦੇਖਿਆ ਬਿਲਕੁਲ ਆਪਣੇ ਅੱਖਾਂ। ਸ਼ੁਕਰੀਆ, ਬਹੁਤ ਸ਼ੁਕਰੀਆ। ਹਾਂਜੀ, ਹੋਰ ਠੀਕ ਹੈ ਜੀ। ਮੈਂ ਹਾਂਜੀ ਜਾਵੇਦ ਸਾਹਿਬ ਜੀ ਪਲੀਜ਼। ਹਾਂਜੀ, ਇਹ ਸਮੀਨਾ ਜੀ ਨੇ ਜਿਹੜੀ ਗੱਲ ਕੀਤੀ ਹੈ ਨਾ, ਇਹਦੇ ਵਿੱਚ ਉਹਨਾਂ ਦੀ 40 ਸਾਲਾਂ ਦੀ ਬੱਚਿਆਂ ਨਾਲ ਮਿਲਣ ਦੀ ਜਿਹੜੀ ਪੀੜ ਹੈ ਨਾ, ਉਹ ਜਿਹੜੀ ਫੈਮਲੀਆਂ ਦੇ ਨਾਲ ਜਿਹੜੇ ਘਰੇਲੂ ਮਾਹੌਲ ਦੀ ਜਿਹੜੀ ਉਹਨਾਂ ਦਾ ਤਜਰਬਾ ਹੈ ਨਾ, ਉਹ ਉਹਨਾਂ ਦੀ ਪੀੜ ਜਿਹੜੀ ਹੈ ਨਾ ਉਹ ਬੜੀ ਜ਼ਬਰਦਸਤ ਹੈ। ਔਰ ਇਸ ਨਜ਼ਮ ਨੇ ਉਹ ਇਹੋ ਜਿਹਾ ਤੀਰ ਮਾਰਿਆ ਹੈ ਕਿ ਉਹਨਾਂ ਦਾ ਦਿਲ ਨਹੀਂ ਸੀ ਕਰਦਾ ਕਿ ਚੁੱਪ ਕਰਨ। ਉਹਨਾਂ ਦਾ ਦਿਲ ਕਰਦਾ ਸੀ ਕਿ ਹੋਰ ਕੁਝ ਵੀ ਕਹਿਣ, ਹੋਰ ਕੁਝ ਵੀ ਇਹਦੇ ਬਾਰੇ ਚ ਗੱਲ ਕਰਨ। ਔਰ ਗੱਲ ਇਹ ਹੈ ਕਿ ਇਹਨਾਂ ਨੇ ਜਿਹੜਾ ਸੁਖਵੀਰ ਜੀ ਨੇ ਲਿਖੀ ਹੈ ਨਾ, ਇਹ ਵੀ ਬੜੀ ਅੱਛੀ ਗੱਲ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਮਾਹੌਲ ਦਾ ਕੰਟਰਾਸਟ ਪੇਸ਼ ਕੀਤਾ। ਕਿ ਉਹ ਵੀ ਵੇਲਾ ਸੀ ਕਿ ਜਦੋਂ ਸੌਣ ਲੱਗਿਆ ਉਹ ਬਾਤਾਂ ਪਾਉਂਦੇ ਸੀ, ਨਾਨੀ, ਦਾਦੀ, ਮਾਂ ਬੱਚਿਆਂ ਦੇ ਵਿੱਚ ਸੁੱਤਿਆਂ ਆ ਉਹ ਕਹਾਣੀ ਸ਼ੁਰੂ ਕਰ ਦਿੰਦੀ ਸੀ, ਔਰ ਬਾਲ ਸੁਣਦੇ ਸੁਣਦੇ ਸੌ ਜਾਂਦੇ ਸੀ। ਉਹ ਦੂਸਰੇ ਦਿਨ ਕਹਿੰਦੇ ਸੀ ਕਿ ਉਹ ਅਸੀਂ ਉੱਥੋਂ ਤੱਕ ਸੁਣੀ, ਅੱਗੋਂ ਵੀ ਸੁਣੋ। ਤੇ ਅੱਜ ਬਿਲਕੁਲ ਠੀਕ ਹੈ ਕਿ ਫਿਰ ਇੱਕ ਹੋਰ ਗੱਲ ਮੈਂ ਕਰਨ ਲੱਗਾ ਵਾਂ ਕਿ ਇਹ ਜਿਹੜਾ ਘਰੋਂ ਸਿੱਖਣ ਦੀ ਗੱਲ ਹੈਗੀ ਹੈ ਨਾ, ਸਕੂਲਾਂ ਤੋਂ ਬਾਅਦ ਦੀ ਗੱਲ ਹੈ, ਜਿਹੜੀ ABCD ਜਾਂ ਜਿਹੜਾ ਇਹ ਸਿੱਖਦੇ ਨੇ, ਤੇ ਉਸ ਤੋਂ ਪਹਿਲੇ ਦੀ ਗੱਲ ਹੈਗੀ ਹੈ ਕਿ ਬਾਹਰੋਂ ਬੂਹਾ ਖੜਕਦਾ ਤੇ ਉਹ ਮੁੰਡੇ ਨੂੰ ਕਹਿ ਦਿੰਦਾ ਪਿਓ ਕਿ ਜੇ ਤੇ ਉਹ ਬਸ਼ੀਰਾ ਦੁੱਧ ਵਾਲਾ ਆਇਆ ਨਾ, ਉਹਨੂੰ ਕਹੀ ਅੱਬਾ ਘਰ ਨਹੀਂ ਹੈਗਾ, ਕਿਉਂਕਿ ਉਹਦੇ ਪੈਸੇ ਦੇਣੇ ਨੇ। ਔਰ ਉਹਦੇ ਬਾਅਦ ਉਹ ਜਾ ਕੇ ਕਹਿ ਦਿੰਦਾ ਹੈ ਉਹਨੂੰ ਕਿ ਅੱਬਾ ਘਰ ਨਹੀਂ ਹੈਗਾ, ਉਹ ਬਸ਼ੀਰਾ ਹੀ ਹੈ, ਉਹ ਅੱਬਾ ਘਰ ਨਹੀਂ ਹੈਗਾ। ਦੂਸਰੇ ਦਿਨ ਉਹ ਕੋਈ ਬਾਹਰੋਂ ਖੇਡਦਾ ਆਂਦਾ, ਤੂੰ ਕਿੱਥੇ ਗਿਆ ਸਾਂ? ਨਹੀਂ ਜੀ ਮੈਂ ਤੇ ਇੱਥੇ ਘਰ ਹੀ ਗਾ ਸਾਂ। ਉਹ ਝੂਠ ਬੋਲਣਾ, ਉਹਨੂੰ ਫੈਂਟੀ ਲਾ ਦੇਣੀ। ਹੁਣ ਤੁਸੀਂ ਦੇਖੋ ਉਹ ਬੱਚਾ ਸਿੱਖਦਾ ਕੀ ਹੈ ਕਿ ਉਹ ਜਿਹੜਾ ਸਿੱਖਦਾ ਪਿਆ, ਜਿਹੜਾ ਇਹਨਾਂ ਨੇ ਇਹਦੇ ਵਿੱਚ ਗੱਲ ਕੀਤੀ ਹੈ ਨਾ ਕਵਿਤਾ ਦੇ ਵਿੱਚ, ਉਹ ਬਿਲਕੁਲ ਇਸੇ ਤਰ੍ਹਾਂ ਦੀ ਹੈ। ਔਰ ਸਮੀਨਾ ਜੀ ਨੇ ਵੀ ਇਸੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਅਸੀਂ ਵੀ ਅੱਜ ਜਿਹੜੀਆਂ ਗੱਲਾਂ ਕਰ ਰਹੇ ਹਾਂ ਉਹ ਬਹੁਤ ਸਾਰੀਆਂ ਐਸੀਆਂ ਨੇ ਜਿਹੜੀਆਂ ਅਸੀਂ ਆਪਣੇ ਘਰਾਂ ਚੋਂ ਸਿੱਖੀਆਂ, ਉਹਦੇ ਬਾਅਦ ਉਹਨੂੰ ਮੁੱਖ ਰੱਖ ਕੇ ਤੇ ਬਾਕੀ ਦੁਨੀਆ ਦਾ ਜਿਹੜਾ ਕਾਰ ਵਿਹਾਰ ਹੈ ਉਹਨੂੰ ਅਸੀਂ ਡੀਲ ਕੀਤਾ ਜੀ। ਬਹੁਤ ਬਹੁਤ ਸ਼ੁਕਰੀਆ
जावेद सर बहुत बहुत शुक्रिया। हाँ जी सईद मैं साहब बोलना प्लीज। चाहता जी। हाँ जी जरूर। हाँ जी, फर्स्ट पहली गल तो है कि बहुत अच्छी नज़म सी और मैंने जी अति अच्छी गल लगी वो लगी है जी बीइंग वेरी करंट वेरी रेलेवेंट टू द टाइम दैट वी आर लिविंग थ्रू कि ਅਸੀਂ जिस जमाने चों जिस जिंदगी चों जिस दौर चों गुजर रहे हैं ये बड़ी वेरी वेरी मच रेलेवेंट है और हर बंदा इस नज़म ਦੇ ਨਾਲ रिलेट कर सकता है रिफ्लैक्ट कर सकता है ਮਜਬੂਰ ਹੋ ਜਾਂਦਾ ਸੋਚਣ ਤੇ ਕਿ ਇਹ ਚੀਜ਼ਾਂ ਜਿਹੜੀਆਂ ਕਿ ਸਾਡੇ ਪੇਰੈਂਟਸ ਇਗਨੋਰ ਕਰਦੇ ਰਹੇ ਜਿਹਦੀ ਵਜ੍ਹਾ ਨਾਲ ਸਾਡੇ 'ਚ ਕੋਈ ਕਮੀਆਂ ਰਹਿ ਗਈਆਂ ਤੇ ਇਹ ਸਿਲਸਿਲਾ ਚੱਲਦਾ ਰਹੇਗਾ ਅਗਰ ਅਸੀਂ ਇਹਨਾਂ ਕਮੀਆਂ ਤੇ ਗੌਰ ਨਾ ਕੀਤਾ ਇਹਨਾਂ ਨੂੰ ਕਰੈਕਸ਼ਨ ਵੱਲ ਨਾ ਲੈ ਕੇ ਗਏ ਸੋ ਬੀਇੰਗ ਵੈਰੀ ਮਚ ਰੈਲੇਵੈਂਟ ਵੈਰੀ ਪੋਸਟ ਮਾਡਰਨ ਇਨ ਆਈਟੀ एरा very much relevant बहुत बहुत बड़वी और बड़ी ठुकवी गल इन्होंने कीती है और वाकई मैं किधर पढ़िया सी शेक्सपियर ने शायद कहा सी कि मैन इज द चाइल्ड इज द फादर ऑफ मैन ते आई एम who I was made by my family. Family is a building block of society. So ਜਿਹੜੀ ਤੁਹਾਡੀ ਪਹਿਲੀ ਐਜੂਕੇਸ਼ਨ ਹੈ ਟ੍ਰੇਨਿੰਗ ਹੈ ਉਹ ਘਰੋਂ ਹੀ ਸ਼ੁਰੂ ਹੁੰਦੀ ਹੈ ਤੇ ਇਹਨਾਂ ਨੇ ਬਿਲਕੁਲ ਸਹੀ ਟੱਚ ਕੀਤਾ ਇਸ ਪੁਆਇੰਟ ਨੂੰ ਕਿ ਪੇਰੈਂਟਸ ਆਰ ਰਿਸਪੌਂਸਿਬਲ ਫॉर ਮੇਕਿੰਗ ਅ ਹਿਊਮਨ ਬੀਇੰਗ ਜਿਹੜਾ ਕਿ ਸੋਸਾਇਟੀ ਵਾਸਤੇ ਪ੍ਰੋਡਕਟਿਵ ਹੋਵੇ ਕੋਈ ਵਾਧਾ ਕਰ ਸਕੇ ਵੈਲਫੇਅਰ ਟੂ ਦ ਸੋਸਾਇਟੀ ਤੇ ਸੋਚੀ ਪਾ ਦਿੰਦੀ ਹੈ ਤੁਹਾਨੂੰ ਪੜ੍ਹ ਕੇ ਕਿ where we are and where we should be heading, where we are heading and ਇਹ ਯਾਦ ਵੀ ਕਰਾ ਦਿੰਦੀ ਕਿ ਇਹਦੇ ਕੰਸੀਕੁਐਂਸਸ ਵਾਸਤੇ ਵੀ ਤਿਆਰ ਰਹੋ ਤੁਸੀਂ ਜੇ ਤੁਸੀਂ ਸੋਚ ਨਹੀਂ ਪਾ ਰਹੇ ਜਾਂ ਤੁਸੀਂ ਉਹਦੇ ਤੇ ਜਿਵੇਂ ਕਹਿੰਦਾ ਨਾ ਕਿ ਕਾਰਪੇਟ ਦੇ ਥੱਲੇ ਮਿੱਟੀ ਪਾਈ ਜਾਣਾ ਗੰਦ ਇਕੱਠਾ ਕਰੀ ਜਾਣਾ ਕਿ ਜੀ ਸਾਫ਼ ਸਫਾਈ ਹੈ ਤੇ ਉਹ ਤੇ ਇਕੱਠਾ ਹੁੰਦਾ ਰਹੇਗਾ ਲਿਹਾਜ਼ਾ ਇਹ ਜਿਹੜਾ ਇਹਨਾਂ ਨੇ ਉਹਨੂੰ ਕਿਹਾ ਨਾ ਕਿ ਵੀ ਇਹ ਸੂਚੀ ਪਾ ਦਿੱਤਾ ਹੈ ਗੱਲ ਕਰਕੇ ਕਿ ਵੀ ਇਹ ਤਿਆਰ ਹੋ ਜਾਓ ਤੁਸੀਂ ਬੇਸ਼ੱਕ ਸਮਝਦੇ ਹੋ ਕਿ ਬੱਚੇ ਜਿਹੜੇ ਨੇ ਉਹ ਵੇਖਦੇ ਨਹੀਂ ਸਮਝਦੇ ਨਹੀਂ they are sponge that sucks everything ਤੇ ਆਈ ਥਿੰਕ ਇਹ ਵੀ ਇੱਕ ਪੇਰੈਂਟਸ ਵਾਸਤੇ ਬੜੀ ਜ਼ਰੂਰੀ ਹੈ ਇਹਨਾਂ ਨੇ ਗੱਲ ਕੀਤੀ ਹੈ ਤੇ ਬਹੁਤ ਮਨ ਪਸੰਦ ਆਈ ਨਜ਼ਮ ਵੈਰੀ ਗੁੱਡ ਬਹੁਤ ਅੱਛਾ ਥੈਂਕ ਯੂ ਸ਼ੁਕਰੀਆ ਸਈਦ ਸਾਹਿਬ ਬੱਚੇ ਮੈਂ ਗੱਲ ਕਰ ਸਕਦਾ ਹਾਂਜੀ ਗੁਰਦਾਸ ਜੀ ਪਲੀਜ਼ ਹਾਂਜੀ ਗੱਲਾਂ ਸਾਰੀਆਂ ਨੇ ਕਹਿਤੀਆਂ ਪਰ ਇਹ ਰੈਲੇਵੈਂਸ ਹੈਗੀ ਆ ਕਿ ਅੱਜ ਦੇ ਦੌਰ 'ਚ ਆਪਾਂ ਸਾਰੇ ਬਿਜ਼ੀ ਆ ਧਿਆਨ ਆਪਣੇ ਬੱਚਿਆਂ ਵਾਸਤੇ ਨਹੀਂ ਰੱਖਦੇ ਹੈਗੇ ਸਕਰੀਨ ਜਿਹੜੀ ਦੇ ਦਿੰਦੇ ਆ ਉਹ ਅਸੀਂ ਵੀ ਕਰ ਚੁੱਕੇ ਆ ਵੀ ਨਿਆਣੇ ਨੂੰ ਚੁੱਪ ਕਰਾ ਦਿਓ 7:30 ਹੋ ਗਏ ਆ ਇਹਨਾਂ ਨੂੰ ਹੁਣ ਸੁਲਾ ਦਿਓ ਜਿਹੜਾ ਟਾਈਮ ਆਪਾਂ ਹੁਣ ਜਿਹੜਾ ਉਸ ਸਮੇਂ ਕਰਨਾ ਸੀ 2 3 4 11 12 ਤਾਈਂ ਉਹੀ ਜ਼ਿਆਦਾ ਰੈਲੇਵੈਂਟ ਹੁੰਦਾ ਉਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਟਾਈਮ ਜਿਹੜਾ ਨਿਆਣਿਆਂ ਨੂੰ ਸਮਝਾਉਣ ਦਾ ਤੇ ਉਹੀ ਆਪਾਂ ਗਵਾ ਬੈਂਦੇ ਆ ਕਰਕੇ ਆਪਾਂ ਤਿਆਰੀ ਕਰਨੀ ਹੁੰਦੀ ਆ ਸ਼ਹਿਰ ਇੱਥੇ ਰਹਿੰਦਿਆਂ ਨੂੰ ਵੀ ਸ਼ਹਿਰ 'ਚ ਰਹਿੰਦਿਆਂ ਨੂੰ ਵੀ ਛੇਤੀ ਸਵੇਰ ਨੂੰ ਕੰਮ ਤੇ ਜਾਣਾ 6 ਵਜੇ ਉੱਠਣਾ ਤੇ ਉਹੀ ਦੌਰ 'ਚ ਆਪਾਂ ਜਿਹੜਾ ਟਾਈਮ ਜਿਹੜਾ ਫੈਮਿਲੀ ਟਾਈਮ ਹੁੰਦਾ ਹੈ ਜਾਂ ਬੱਚਿਆਂ ਵਾਸਤੇ ਹੁੰਦਾ ਹੈ ਉਹ ਆਪਾਂ ਗਵਾ ਬੈਠੇ ਆ ਸੋ ਜਿਸ ਤਰ੍ਹਾਂ ਕਹਿ ਚੁੱਕੇ ਇਹ ਰੈਲੇਵੈਂਟ ਹੈ ਤੇ ਅੱਜ ਦੇ ਮੌਜੂਦਾ ਸਮਿਆਂ ਦੇ ਜੋ ਕੁਝ ਹੋ ਰਿਹਾ ਘਰਾਂ 'ਚ ਇੱਥੇ ਵੀ ਤੇ ਇੰਡੀਆ ਪਾਕਿਸਤਾਨ 'ਚ ਵੀ ਇਹ ਕਵਿਤਾ ਨੇ ਦੱਸਿਆ ਬਸ ਮੇਰਾ ਇਹੀ ਕਹਿਣਾ ਸੀ ਬਹੁਤ ਬਹੁਤ ਸ਼ੁਕਰੀਆ ਗੁਰਦਾਸ ਜੀ ਥੈਂਕ ਯੂ ਸੋ ਮਚ ਹਾਂਜੀ ਹੋਰ ਸਾਡੇ ਮਿੱਤਰ ਹਾਂਜੀ ਅਮਰ ਜੀ ਬੋਲੋ ਪਲੀਜ਼ ਮੇਰਾ ਖਿਆਲ ਇਹਦੇ 'ਚ ਜੇ ਅਸੀਂ ਇੱਕ ਤਾਂ ਦੇਖੀਏ ਕਿ ਸੋਸ਼ਲ ਪ੍ਰੋਬਲਮ ਜਿਹੜੀ ਆ ਇਹ ਸਾਰੀ ਕਵਿਤਾ ਦੇ ਵਿੱਚ ਕਿ ਬੱਚੇ ਜਿਹੜੇ ਨੇ ਡਾਇਰੈਕਸ਼ਨਲੈਸ ਨੇ ਜਾਂ ਮਿਸਡਾਇਰੈਕਟਡ ਨੇ ਔਰ ਉਹਨਾਂ ਵਿੱਚ ਅਸੀਂ ਕਹਿੰਦੇ ਆ ਕਿ ਪੇਰੈਂਟਿੰਗ ਜਿਹੜੀ ਆ ਉਹਨਾਂ ਦੀ ਪੇਰੈਂਟਿੰਗ ਕਰਨੀ ਆ ਉਹ ਜਾਂ ਉਹਨੂੰ ਆਰਟ ਸਮਝੋ ਜਾਂ ਸਕਿੱਲ ਸਮਝੋ ਉਹ ਪੇਰੈਂਟਸ ਦੇ ਵਿੱਚ ਨਹੀਂ ਔਰ ਮੈਂ ਵੱਡੀ ਗੱਲ ਦੇਖੀ ਆ ਕਿ ਇਹਦੇ 'ਚ ਕੋਈ ਸਿਖਾਉਣ ਲਈ ਕੋਈ ਸਕੂਲ ਵੀ ਨਹੀਂ ਕੋਈ ਫਾਰਮੈਟ ਵੀ ਨਹੀਂ ਕਿ ਕਿਸ ਤਰ੍ਹਾਂ ਪੇਰੈਂਟਸ ਨੂੰ ਆਰਟ ਔਰ ਸਕਿੱਲ ਆਫ ਪੇਰੈਂਟਿੰਗ ਸਿਖਾਈ ਜਾਏ ਔਰ ਅਸੀਂ ਇਸ ਚੀਜ਼ ਤੋਂ ਇੱਥੇ ਅਸੀਂ ਜਿੱਥੇ ਅਮਰੀਕਾ 'ਚ ਰਹਿੰਦੇ ਹਾਂ ਬੜੀ ਦੇਰ ਤੋਂ ਇਹ ਮੇਰੇ ਦਿਲ 'ਚ ਹੁੰਦੀ ਸੀਗੀ ਕਿ ਜਿਹੜੇ ਬੱਚੇ ਨੇ ਹਾਈ ਸਕੂਲ ਦੇ ਵੀ ਸਾਡੇ ਇੱਥੇ 15 16 17 ਸਾਲ ਦੇ ਹੋ ਜਾਂਦੇ ਨੇ ਉਹਨਾਂ ਦੇ ਕਈ ਬੱਚੇ ਸਕੂਲ ਦੇ ਵਿੱਚ ਹੀ ਹੋ ਜਾਂਦੇ ਨੇ ਉਹਨਾਂ ਨੂੰ ਅਸੀਂ ਬਾਇਓਲੋਜੀ ਦੀਆਂ ਕਿਤਾਬਾਂ ਪੜ੍ਹਾਉਂਦੇ ਹਾਂ ਮੈਥਮੈਟਿਕਸ ਫਿਜ਼ਿਕਸ ਪੜ੍ਹਾਉਂਦੇ ਹਾਂ ਪਰ ਅਸਲੀ ਜ਼ਿੰਦਗੀ ਦਾ ਜਿਹੜਾ ਸਕਿੱਲ ਹੈ ਉਹ ਉਹਨਾਂ ਨੂੰ ਪੈਰੈਂਟਿੰਗ ਦਾ ਸਕਿੱਲ ਕੋਈ ਵੀ ਨਹੀਂ ਸਿਖਾਉਂਦਾ ਔਰ ਅਸੀਂ ਫਿਰ ਇਨਫੈਕਟ ਇੱਥੇ ਫਾਰਮਲ ਕਲਾਸਿਸ ਵੀ ਸ਼ੁਰੂ ਕਰ ਦਿੱਤੀਆਂ ਇੱਕ ਸਕੂਲ ਦੇ ਅੰਦਰ ਕਿ ਜਿਹੜੇ ਬੱਚੇ ਨੇ ਜਦੋਂ ਇਸ ਏਜ ਦੇ ਆ ਜਾਂਦੇ ਨੇ ਉਹਨਾਂ ਨੂੰ ਥੋੜਾ ਜਿਹਾ ਰਿਸਪੌਂਸਿਬਿਲਿਟੀ ਔਰ ਆਪਣਾ ਪੇਰੈਂਟਿੰਗ ਦਾ ਸਕਿੱਲ ਵੀ ਥੋੜਾ ਹੌਲੀ ਨਾਲ ਸਿਖਾਉਂਦੇ ਜਾਓ ਸੋ ਇਹ ਸਕਿੱਲ ਜਿਹੜਾ ਹੈਗਾ ਫਾਰਮਲੀ ਇਹਦੀ ਟ੍ਰੇਨਿੰਗ ਹੋਣੀ ਚਾਹੀਦੀ ਆ
ਅੱਜ ਕੱਲ ਤਾਂ ਚਲੋ ਜਾਂ ਕੋਈ ਪੇਰੈਂਟਸ ਤੋਂ ਗ੍ਰੈਂਡ ਪੇਰੈਂਟਸ ਤੋਂ ਸਿੱਖ ਲਿਆ ਭਟਕਣਾ ਤੇ ਟੈਕਨੋਲੋਜੀ ਪੇਰੈਂਟ ਨਾਓ ਐਟ ਦਿਸ ਪੁਆਇੰਟ, ਪਰ ਇਹ ਸਕਿੱਲ ਦੀ ਬੜੀ ਵੱਡੀ ਜ਼ਰੂਰਤ ਹੈ। ਇਹ ਤੇ ਸੋਸ਼ਲ ਪ੍ਰੋਬਲਮ ਹੋਈ ਆ। ਨੰਬਰ 2, ਜੇ ਕਵਿਤਾ ਦੇ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਏ ਤੇ ਇਹਨਾਂ ਨੇ ਮਾਡਰਨਿਟੀ ਜਿਹੜੀ ਆ ਵੈਸਟ ਔਰ ਈਸਟ ਦਾ ਜਿਹੜਾ ਕੰਟਰਾਸਟ ਹੈ ਉਹ ਵੀ ਦਿਖਾਇਆ ਕਿ ਕਿਵੇਂ ਅਸੀਂ ਇੱਕ ਦੂਜੀ ਸਾਈਡ ਨੂੰ ਸ਼ਿਫਟ ਹੁੰਦੇ ਚਲੇ ਜਾ ਰਹੇ ਹਾਂ, ਆਪਣੇ ਪੁਰਾਣੇ ਕਲਚਰਾਂ ਨੂੰ ਛੱਡ ਕੇ ਤੇ ਵੈਸਟ ਵੱਲ ਦੀਆਂ ਜੋ ਵੈਲਿਊਜ਼ ਨੇ ਉਹ ਵੀ ਪ੍ਰੋਪਰਲੀ ਅਡਾਪਟ ਨਹੀਂ ਕਰ ਰਹੇ, ਪਰ ਉਧਰ ਨੂੰ ਸ਼ਿਫਟ ਹੋਈ ਚਲੇ ਜਾ ਰਹੇ ਕਵਿਤਾ ਵਿੱਚ। ਇਹ ਵੀ ਦਿਖਾਇਆ ਮੈਨੂੰ। ਸੋ ਮੈਨੂੰ ਤਾਂ ਬੜੀ ਇੰਟਰਸਟਿੰਗ ਲੱਗੀ ਆ ਸੁਖਵੀਰ ਜੀ, ਬਹੁਤ ਸੋਹਣੀ ਕਵਿਤਾ ਹੈ ਔਰ ਬੜਾ ਅਹਿਮ ਮੁੱਦਾ ਹੈ ਜਿਹਦੇ ਤੇ ਬੜਾ ਕੰਮ ਹੋਣ ਦੀ ਜ਼ਰੂਰਤ ਹੈ, ਬੜੀਆਂ ਕਵਿਤਾਵਾਂ ਲਿਖਣ ਦੀ ਜ਼ਰੂਰਤ ਹੈ। ਮਿਹਰਬਾਨੀ। शुक्रिया अमर जी। शुक्रिया। जी बहुत मैंने शुक्रिया। इजाजत है जी बोलने की? जरूर जी, सज्जाद साहब प्लीज। जी जी ਸਭ ਤੋਂ ਪਹਿਲੇ ਤੇ ਤੁਹਾਡਾ ਬਹੁਤ ਸਾਰਿਆਂ ਦਾ ਸ਼ੁਕਰੀਆ ਕਿ ਪਹਿਲੀ ਵਾਰੀ ਇਸ ਸੰਗਤ ਦਾ ਮੈਂ ਹਿੱਸਾ ਬਣਿਆ। जी आया नहीं जी। ਔਰ ਜ਼ਿਆਦਾ ਮਨਜ਼ੂਰ ਇਜਾਜ਼ ਸਾਹਿਬ ਦਾ ਸ਼ੁਕਰੀਆ ਕਿ ਉਹਨਾਂ ਦੀਆਂ ਵੀਡੀਓਜ਼ ਦੇਖ ਕੇ ਦੂਰ ਬੈਠਿਆਂ ਇੱਕ ਉਸਤਾਦ ਦਾ ਉਹਨਾਂ ਨੇ ਮੇਰੇ ਵਾਸਤੇ ਕੰਮ ਕੀਤਾ ਔਰ ਬੜੇ ਅੱਛੇ ਪ੍ਰੋਗਰਾਮ ਸੁਣਨ ਨੂੰ ਮਿਲਦੇ ਨੇ। ਬਹਰਾਲ ਅੱਜ ਦੀ ਜਿਹੜੀ ਪੋਇਟਰੀ ਸੁਣਨ ਨੂੰ ਮਿਲਦੀ ਹੈ। ਅੱਛਾ, ਇਹਦੇ ਵਿੱਚ ਅਸੀਂ ਥੋੜਾ ਜਿਹਾ ਅਗਰ ਸੋਚੀਏ ਤੇ ਜਿਸ ਬੱਚੇ ਨੂੰ ਮੁਖਾਤਬ ਕੀਤਾ ਗਿਆ ਹੈ, ਜਿਸ ਬੱਚੇ ਦਾ ਹਵਾਲਾ ਦੇ ਦਿੱਤਾ ਗਿਆ ਹੈ, ਉਸ ਵੇਲੇ ਹੁਣ ਇਸ ਵੇਲੇ ਉਸ ਬੱਚੇ ਦੀ ਉਮਰ ਜਿਹੜੀ ਹੈ ਉਹ ਸਾਨੂੰ ਸੋਚਣਾ ਜ਼ਿਹਨ 'ਚ ਰੱਖਣਾ ਪਏਗਾ ਔਰ ਉਹਦੇ ਪੇਰੈਂਟਸ ਦੀ ਉਮਰ ਜਿਹੜੀ ਹੈ। ਗੋਇਆ ਇੱਕ ਐਸਾ ਬੱਚਾ ਹੈ ਜਿਹੜਾ ਕੋਈ 10 ਤੋਂ 12 ਜਾਂ 15 ਸਾਲ ਦਾ ਹੈ। ਇਹਦਾ ਮਤਲਬ ਇਹ ਹੋਇਆ ਕਿ ਉਹਦਾ ਪੇਰੈਂਟਸ ਜਿਹੜਾ ਹੈ ਉਹ ਉਸ ਏਜ ਦਾ ਹਿੱਸਾ ਹੈ ਕਿ ਜਿਸ ਵੇਲੇ ਟੈਕਨੋਲੋਜੀ ਜਿਹੜੀ ਹੈ, ਨਵੀਂ ਟੈਕਨੋਲੋਜੀ ਜਿਹਦੇ ਵਿੱਚ ਅਸੀਂ ਅੱਜ ਜੀ ਰਹੇ ਹਾਂ, ਉਹਦੇ ਪੇਰੈਂਟਸ ਜਿਹੜੇ ਸੀ ਉਹਦੇ ਵਿੱਚ ਦਾਖਲ ਹੋ ਰਹੇ ਸੀ। ਅੱਛਾ, ਹੁਣ ਫਿਰ ਥੋੜਾ ਜਿਹਾ ਸਾਨੂੰ ਪਿੱਛੇ ਜਾਣਾ ਪਏਗਾ। ਕਿਆ ਉਸ ਟੈਕਨੋਲੋਜੀ ਆਉਣ ਨਾਲ, ਉਸ ਮੋਬਾਈਲ ਆਉਣ ਨਾਲ, ਟੈਲੀਵਿਜ਼ਨ ਆਉਣ ਨਾਲ, ਦੀਗਰ ਚੀਜ਼ਾਂ ਆਉਣ ਨਾਲ ਅਸੀਂ ਸਾਡੀ ਉਹ ਜਿਹੜੀ ਜੁੜਤ ਸੀ ਪੁਰਾਣੇ ਬਜ਼ੁਰਗਾਂ ਦੇ ਨਾਲ ਸ਼ਾਇਦ ਉਹ ਟੁੱਟ ਗਈ ਸੀ। ਉਹ ਜਿਹੜਾ ਸਾਡੇ ਕੋਲ ਟਾਈਮ ਸੀ, ਸਮੇਂ ਸੀ ਦਾ, ਉਹ ਪੇਰੈਂਟਸ ਦਾ, ਮੈਂ ਗੱਲ ਕਰ ਰਿਹਾ ਪੇਰੈਂਟਸ ਦੀ ਹੁਣ, ਕਿਉਂਕਿ ਪੇਰੈਂਟਸ ਜਿਹੜੇ ਨੇ ਉਹ ਉਸ ਏਜ ਦੇ ਵਿੱਚ ਉਹਨਾਂ ਦੀ ਤਰਬੀਅਤ ਹੋਈ ਹੈ ਜਿਸ ਵੇਲੇ ਉਹ ਜਦੀਦ ਇੱਕ ਮਾਡਰਨ ਟੈਕਨੋਲੋਜੀ ਦੇ ਨਾਲ ਜੁੜੇ ਹੋਏ ਸੀ। ਯਾਨੀ ਅਲਮੀਆ ਜਿਹੜਾ ਬੱਚੇ ਦਾ ਨਹੀਂ ਦਾ, ਉਹਨਾਂ ਪੇਰੈਂਟਸ ਦਾ ਹੈ ਜਿਹੜੇ ਉਸ ਏਜ ਦੇ ਵਿੱਚ ਜਿਨ੍ਹਾਂ ਨੇ ਪਿਛਲੀ ਪੀੜ੍ਹੀ ਦੇ ਕੋਲੋਂ ਤਰਬੀਅਤ ਨਹੀਂ ਲਈ। ਅੱਛਾ, ਤਰਬੀਅਤ ਕੀ ਹੁੰਦੀ ਸੀ? ਤਰਬੀਅਤ ਇਹ ਹੁੰਦੀ ਸੀ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਘਰਾਂ ਦੇ ਵਿੱਚ ਛੋਟੇ ਨਿਆਣਿਆਂ ਨੂੰ ਜਿਸ ਵੇਲੇ ਮੀਡੀਆ ਇੰਨਾ ਨਹੀਂ ਸੀਦਾ, ਬਾਤਾਂ ਸੁਣਾਈਆਂ ਜਾਂਦੀਆਂ ਸੀਗੀਆਂ, ਹੋਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ। ਗੋਇਆ ਉਹ ਸਿਰਫ ਬਾਤਾਂ ਨਹੀਂ ਸੀ ਹੁੰਦੀਆਂ, ਕਹਾਣੀਆਂ ਨਹੀਂ ਸੀ ਹੁੰਦੀਆਂ, ਬਲਕਿ ਉਹ ਘਰ ਦੇ ਵਿੱਚ ਇੱਕ ਐਸੀ ਐਜੂਕੇਸ਼ਨ ਸੀ ਜਿਹਦੇ ਵਿੱਚ ਉਹਨੂੰ ਪੂਰਾ ਜ਼ਿੰਦਗੀ ਜਿਹੜੀ ਸਿਖਾਈ ਜਾਂਦੀ ਸੀ ਕਿ ਇਹ ਚੀਜ਼ ਚੰਗੀ ਹੈ, ਇਹ ਜਿਹੜੀ ਚੀਜ਼ ਹੈ ਮਾੜੀ ਹੈ, ਇਹ ਖੈਰ ਹੈ, ਇਹ ਸ਼ਰ ਹੈ, ਇਹ ਗਲਤ ਹੈ, ਇਹ ਸਹੀ ਹੈ। ਯਾਨੀ ਉਹਨੂੰ ਤਬਲੀਗ ਨਹੀਂ ਸੀ ਕੀਤੀ ਜਾਂਦੀ, ਉਹਨੂੰ ਦੱਸਿਆ ਨਹੀਂ ਸੀ ਜਾਂਦਾ ਉਹਨੂੰ, ਬਲਕਿ ਉਹ ਜਿਹੜੀ ਕਹਾਣੀ ਦੀ ਟੋਰ ਹੈ ਖੁਦ ਬਖੁਦ ਉਹਨੂੰ ਦੱਸ ਰਹੀ ਹੁੰਦੀ ਸੀ। ਗੋਇਆ ਬੱਚੇ ਦੀ ਇੱਕ ਘਰ ਦੇ ਵਿੱਚ ਇੱਕ ਟ੍ਰੇਨਿੰਗ ਹੋ ਰਹੀ ਹੈ, ਉਹ ਸੱਚੀ ਝੂਠੀ ਹਰ ਚੀਜ਼ ਨੂੰ ਜਿਹੜਾ ਉਹ ਸਮਝ ਰਿਹਾ। ਲੇਕਿਨ ਜ਼ਾਹਿਰ ਹੈ ਕਿ ਸਮਾਂ ਬਦਲ ਗਿਆ, ਲੇਕਿਨ ਸਮੇਂ ਬਦਲਣ ਦੇ ਨਾਲ ਜਿਹੜੀ ਉਹਦੀ ਐਜੂਕੇਸ਼ਨ ਦੇ ਵਿੱਚ ਕੁਝ ਚੇਂਜਸ ਆਉਣੀਆਂ ਚਾਹੀਦੀਆਂ ਸੀ, ਜਾਂ ਉਸ ਦੇ ਨਾਲ ਨਾਲ ਸਾਡੇ ਸਿਲੇਬਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਸੀ, ਖੈਰ ਉਹ ਬਹੁਤ ਪਿੱਛੇ ਰਹਿ ਗਈਆਂ। ਇਹ ਬਹੁਤ ਵੱਡਾ ਇੱਕ ਅਲਮੀਆ ਹੈ ਜਿਹਨੂੰ ਤੁਸੀਂ ਇੱਕ ਸਮਝ ਲਓ ਇਸ ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਔਰ ਇਸ ਪੋਇਟਰੀ ਦੇ ਵਿੱਚ ਯਕੀਨਨ ਇੱਕ ਮੈਸੇਜ ਦਿੱਤਾ ਗਿਆ ਔਰ ਇਸ ਤਰ੍ਹਾਂ ਦੀ ਪੋਇਟਰੀ ਹੀ ਸ਼ਾਇਦ ਸਾਡੀਆਂ ਅੱਖਾਂ ਖੋਲ ਸਕੇ ਕਿ ਬਈ ਅਸੀਂ ਕਿੱਧਰ ਜਾ ਰਹੇ ਹਾਂ। ਕਿਉਂਕਿ ਇੱਕ ਜਿਹੜਾ ਪੋਇਟ ਹੁੰਦਾ ਹੈ ਜਾਂ ਸ਼ਾਇਰ ਹੁੰਦਾ ਹੈ ਉਹ ਬੜਾ ਹਸਾਸ ਹੈ, ਹਰ ਸ਼ਾਇਰ ਤੇ ਨਜ਼ਰ ਰੱਖਦਾ। ਤੇ ਮੈਂ ਸਮਝਦਾ ਹਾਂ ਕਿ ਇਹ ਸ਼ਾਇਰੀ ਮਹਿਜ਼ ਪੋਇਟਰੀ ਨਹੀਂ ਦੀ, ਬਲਕਿ ਸਾਡੀਆਂ ਸਾਰੀਆਂ ਦੀਆਂ ਅੱਖਾਂ ਖੋਲਣ ਵਾਸਤੇ ਇਹ ਸ਼ਬਦ ਸੀ ਜਿਹੜੇ, ਔਰ ਬਹੁਤ ਕੁਝ ਸਾਨੂੰ ਸੋਚਣ ਦੇ ਮਜਬੂਰ ਕਰਦੇ ਨੇ। ਬਹੁਤ ਸ਼ੁਕਰੀਆ ਸਜਾਦ ਸਾਹਿਬ, ਥੈਂਕ ਯੂ ਸੋ ਮਚ। ਹਾਂਜੀ, ਸਾਡੇ ਹੋਰ ਦੋਸਤ ਮੰਤੂਰ ਸਾਹਿਬ ਅੱਗੇ ਹੋਏ ਸਨ। Madiha, would you like to say something, dear? I just want to say the poem was really hard-hitting, but I just wanted to share my favorite lines. Please. But I don't know if I understood it though. But the thing about Unkar and then Azad and Inqilabi, I guess we all learned this before we even go to school, but then it could also make us learn survival techniques
which takes our innocence away, and that True. really hit home. Yeah, that's it. Thank you. Thank you very much. Thanks. ਹਾਂਜੀ ਹੋਰ ਸਾਡੇ ਕੋਈ ਦੋਸਤ? ਜੀ ਮੈਂ ਕਹਾਂ ਕੁਝ? ਜ਼ਰੂਰ ਪਲੀਜ਼। ਜੀ ਜੀ ਸੋ ਮੈਨੂੰ ਇਹਦੇ ਚ ਨੋਸਟੈਲਜੀਆ ਵੀ ਨਜ਼ਰ ਆਇਆ ਇਸ ਨਜ਼ਮ ਵਿੱਚ। ਮੇਰਾ ਕਿਸੇ ਨੇ ਗੱਲ ਨਹੀਂ ਕੀਤੀ ਉਹਦੇ ਬਾਰੇ ਚ, ਤੇ ਜਿਸ ਤਰ੍ਹਾਂ ਉਹ ਕਹਾਣੀ ਸੁਣਾਉਣਾ ਬਚਪਨ ਤੋਂ ਔਰ ਉਹ ਬੱਚਿਆਂ ਨੂੰ। ਤੁਹਾਡੀ ਆਵਾਜ਼ ਨਹੀਂ ਆ ਰਹੀ ਰਿਜ਼ਵਾਨ ਸਾਹਿਬ। ਰਿਜ਼ਵਾਨ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ। ਰਿਜ਼ਵਾਨ ਸਾਹਿਬ ਮੇਰੇ ਖਿਆਲ ਚ ਉਹਨਾਂ ਦਾ ਆਡੀਓ ਖਰਾਬ ਹੋ ਗਿਆ। ਜਿਹੜਾ ਟੈਕਨੋਲੋਜੀ ਦਾ ਯੂਜ਼ ਉਹਨਾਂ ਨੇ ਕੀਤਾ ਕਿ ਹਾਂਜੀ ਫੇਰ ਤੋਂ ਰਿਜ਼ਵਾਨ ਸਾਹਿਬ ਵੀਡੀਓ ਗੇਮਸ ਕਿਹੜੀਆਂ ਖੇਲਣ ਨੂੰ ਦੇ ਰਹੇ। ਐਕਸਕਿਊਜ਼ ਮੀ ਤੁਹਾਡਾ ਨਾ ਹੁਣੇ ਆਡੀਓ ਸ਼ੁਰੂ ਹੋਇਆ, ਤੁਸੀਂ ਆਪਣੀ ਗੱਲ ਸ਼ੁਰੂ ਤੋਂ ਕਰੋ ਕਿਉਂਕਿ ਤੁਹਾਡਾ ਚਲਾ ਗਿਆ ਸੀ ਆਡੀਓ। ਅੱਛਾ ਮੇਰਾ ਸੌਰੀ। ਅੱਛਾ ਮੈਂ ਕਹਿ ਰਿਹਾ ਕਿ ਤੁਹਾਡੇ ਆਡੀਓ 'ਚ ਦਿੱਕਤ ਹੈ ਰਿਜ਼ਵਾਨ ਸਾਹਿਬ। ਤੇ ਮੇਰੇ ਖਿਆਲ 'ਚ ਆਪਣਾ ਆਡੀਓ ਠੀਕ ਕਰ ਲੈਣ। ਸਿਗਨਲ ਥੋੜੇ ਜਿਹੇ ਵੀਕ ਹੈ। ਹਾਂਜੀ ਹਾਂਜੀ ਤੁਸੀਂ ਆਪਣੇ ਵਾਈਫਾਈ ਜਿੱਥੇ ਹੈ ਨਾ ਉਹਦੇ ਨੇੜੇ ਪਹੁੰਚ ਕੇ ਗੱਲ ਕਰੋ ਥੋੜਾ। ਹਾਂਜੀ ਜਦ ਤੱਕ ਉਹ ਇਹ ਆਪਣਾ ਠੀਕ ਕਰ ਰਹੇ ਨੇ ਆਡੀਓ, ਕੋਈ ਹੋਰ ਸਾਡੇ ਦੋਸਤ? ਜਿਸ ਜਗ੍ਹਾ ਤੇ ਮੈਂ ਹਾਂਜੀ ਹੁਣ ਨਹੀਂ ਆ ਰਹੀ ਉਹਨਾਂ ਦੀ ਆਵਾਜ਼। ਰਿਜ਼ਵਾਨ ਸਾਹਿਬ ਤੁਹਾਡੀ ਆਵਾਜ਼ ਬਿਲਕੁਲ ਨਹੀਂ ਆ ਰਹੀ ਸਾਨੂੰ, ਤੁਹਾਡਾ ਆਡੀਓ ਬੰਦ ਹੈ ਇਸ ਵਕਤ। ਇਨ ਦ ਮੀਨ ਟਾਈਮ ਕੋਈ ਹੋਰ ਦੋਸਤ ਗੱਲ ਕਰਨ ਤਦ ਤੱਕ ਉਹ ਆਪਣਾ ਇਸ ਮਸਲੇ ਨੂੰ ਸਹੀ ਕਰ ਲੈਣ। ਗੁਰਦੀਪ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ ਜ਼ਰੂਰ। ਬਹੁਤ ਸੋਹਣੀ ਕਵਿਤਾ ਲੱਗੀ, ਬਹੁਤ ਬਹੁਤ ਸ਼ੁਕਰੀਆ। ਕਈ ਲੋਕਾਂ ਨੇ ਆਈ ਥਿੰਕ ਪਹਿਲਾਂ ਕਿਹਾ ਕਿ ਜਿਹੜਾ ਟੈਕਨੋਲੋਜੀ ਬਾਰੇ ਜਿਹੜਾ ਡਿਲੇਮਾ, ਮੈਨੂੰ ਉਹ ਜਿਹੜਾ ਕੰਪੈਰੀਜ਼ਨ ਜਿਹੜਾ ਮਦੀਆ ਹੋਰਾਂ ਨੇ ਵੀ ਗੱਲ ਕੀਤੀ ਸੀ ਕਿ ਉਹ ਓਂਕਾਰ ਇਨਕਲਾਬ ਤੋਂ ਇਹ ਐਪਲ। ਮੈਂ ਸੋਚਣਾ ਕਈ ਵਾਰੀ ਐਜ਼ ਅ ਪੇਰੈਂਟ ਮਾਈਸੈਲਫ ਤੇ ਉਸ ਏਜ ਗਰੁੱਪ ਜਿਹਦਾ ਪਹਿਲਾਂ ਜ਼ਿਕਰ ਕੀਤਾ ਸੀ, ਟੈਕਨੋਲੋਜੀ ਜੇ ਅਸੀਂ ਮੋਡਰੇਸ਼ਨ ਵਿੱਚ ਵਰਤੀਏ ਤੇ ਜਿਹੜੇ ਅੱਜ ਕੱਲ੍ਹ ਸਾਡੇ ਕੋਲ ਟੂਲਸ ਨੇ ਉਹਨਾਂ ਨਾਲ ਸ਼ਾਇਦ ਅਸੀਂ ਆਪਣੇ ਵਿਰਸੇ ਨਾਲ ਆਪਣੇ ਬੱਚਿਆਂ ਨੂੰ ਜੋੜ ਸਕਦੇ ਹਾਂ। ਮੋਡਰੇਸ਼ਨ ਬੀਇੰਗ ਦ ਕੀ ਵਰਡ, ਕਿ ਇਹ ਨਹੀਂ ਕਿ ਹਮੇਸ਼ਾ ਉਹਨਾਂ ਦੇ ਹੱਥਾਂ ਵਿੱਚ 5 ਇੰਚੀ ਸਕਰੀਨ ਥਮਾ ਦਈਏ, ਪਰ ਇਹ ਟੈਕਨੋਲੋਜੀ ਦਾ ਹੀ ਇੱਕ ਤਰ੍ਹਾਂ ਦਾ ਸਦਕਾ ਹੈ ਕਿ ਅਸੀਂ ਮਨਜ਼ੂਰ ਸਾਹਿਬ ਹੋਰਾਂ ਦੇ ਵੀਡੀਓਜ਼ ਰਾਹੀਂ ਇਸ ਤਰ੍ਹਾਂ ਦੀਆਂ ਅਦਬੀ ਸੰਗਤ ਜਿਹੜੀ ਜ਼ੂਮ ਤੇ ਹੋ ਰਹੀਆਂ ਨੇ, ਇੱਕ ਦੂਜੇ ਤੋਂ ਸਿੱਖ ਰਹੇ ਹਾਂ, ਇੱਕ ਦੂਜੇ ਤੋਂ ਆਪਣੀ ਵਿਰਸੇ ਨਾਲ ਜੁੜ ਰਹੇ ਹਾਂ, ਜ਼ੁਬਾਨ ਨਾਲ ਜੁੜ ਰਹੇ ਹਾਂ। ਤੇ ਇਸ ਲਈ ਟੈਕਨੋਲੋਜੀ ਦੇ ਕੁਝ ਮਤਲਬ ਇਹੋ ਜਿਹੇ ਪੱਖ ਵੀ ਨੇ ਜਿਨ੍ਹਾਂ ਨਾਲ ਉਹ ਬੱਚਿਆਂ ਨੂੰ ਸਹੀ ਰਾਸਤੇ ਉਹਨਾਂ ਕਹਾਣੀਆਂ ਉਹਨਾਂ ਬਾਤਾਂ ਨਾਲ ਜੋੜ ਵੀ ਸਕਦੀ ਹੈ। ਆਬਵੀਅਸਲੀ ਉਹਦਾ ਕੋਈ ਮਤਲਬ ਉਹਨੂੰ ਕੰਪੇਅਰ ਨਹੀਂ ਕਰ ਸਕਦੇ ਜਿਹੜੀਆਂ ਰੂਬਰੂ ਦਾਦੀਆਂ ਨਾਨੀਆਂ ਵੱਡੇ ਵਡੇਰੇ ਜਿਹੜੀਆਂ ਬਾਤਾਂ ਪਹਿਲਾਂ ਸੁਣਾਉਂਦੇ ਹੁੰਦੇ ਸਨ, ਉਹ ਜਿਹੜੀ ਚੀਜ਼ ਅੱਜ ਕੱਲ੍ਹ ਮੌਜੂਦ ਨਹੀਂ ਹੈ। ਪਰ ਬਹੁਤ ਅੱਛੀ ਪੁਆਇੰਟ ਲੱਗੀ, ਮਿਹਰਬਾਨੀ ਜੀ। ਸ਼ੁਕਰੀਆ ਗੁਰਦੀਪ ਜੀ। ਰਿਜ਼ਵਾਨ ਸਾਹਿਬ ਤੁਹਾਡਾ ਪ੍ਰੋਬਲਮ ਸੋਲਵ ਹੋ ਗਈ ਜੀ? ਨਹੀਂ ਹੋਈ ਸ਼ਾਇਦ। ਮਨਜ਼ੂਰ ਸਾਹਿਬ ਤੁਸੀਂ ਬੀਬਾ ਜੀ ਕਮੈਂਟ ਕਰਾਂ ਦੁਬਾਰਾ? ਜ਼ਰੂਰ ਸਹੀ। ਮੈਂ ਗੁਰਦਾਸ ਜੀ ਨੇ ਜਿਹੜੀ ਗੱਲ ਕੀਤੀ ਉਹ ਬਿਲਕੁਲ ਠੀਕ ਹੈ। ਅਸਲ 'ਚ ਪ੍ਰੋਬਲਮ ਹੈਗਾ ਕਿ ਬੈਲੈਂਸ, ਆਪਣੇ ਆਪ ਨੂੰ ਉਸ ਬੈਲੈਂਸ ਰੱਖਣਾ ਜਿੱਥੇ ਤੁਸੀਂ ਜਿਹੜੀ ਨਵੀਂ ਚੀਜ਼ਾਂ ਆ ਰਹੀਆਂ ਨੇ। ਵੈਸੇ ਤਾਂ ਕਿਚਨ ਦੇ ਪਈ ਛੁਰੀ ਵੀ ਜਿਹੜੀ ਬੜੀ ਖਤਰਨਾਕ ਹੋ ਸਕਦੀ ਹੈ ਅਗਰ ਅਸੀਂ ਉਹਦੀ ਯੂਜ਼ ਤੇ ਗੱਲ ਕਰੀਏ। ਸੋ ਇਟ ਇਜ਼ ਆਈ ਥਿੰਕ ਕਿ ਤੁਸੀਂ ਚੀਜ਼ਾਂ ਨੂੰ ਯੂਜ਼ ਕਿਸ ਤਰ੍ਹਾਂ ਕਰਦੇ ਹੋ। ਉਹ ਨਵੀਂ ਚੀਜ਼ਾਂ ਨੂੰ ਯੂਜ਼ ਕਰਨ ਦੇ ਜਿਹੜੀ ਟੈਕਨੀਕਸ ਨੇ, ਜਿਹੜੇ ਤਰੀਕੇ ਨੇ, ਉਹਦੇ ਬਾਰੇ ਚ ਪੇਰੈਂਟਸ ਨੂੰ ਜਾਂ ਤੇ ਆਗਾਹੀ ਨਹੀਂ ਗੀ ਤੇ ਜਾਂ ਉਹਨਾਂ ਕੋਲ ਟਾਈਮ ਨਹੀਂ ਹੈਗਾ ਜਾਂ ਇੰਟਰਸਟ ਨਹੀਂ ਹੈਗੇ ਕਿ ਉਹਦੇ ਬਾਰੇ ਆਗਾਹੀ ਕਰਨ, ਕਿਉਂਕਿ ਦੇ ਆਲ themselves are sometimes immersed in the fun time in technology। ਤੇ ਬਿਲਕੁਲ ਠੀਕ ਹੈ। of course ਟੈਕਨੋਲੋਜੀ ਦੇ ਨਾਲ ਅਸੀਂ ਇਸ ਤਰ੍ਹਾਂ ਇਕੱਠੇ ਹੋਏ ਹਾਂ ਔਰ ਆਪਣੀ ਇਸ ਜ਼ਿੰਦਗੀ ਦੇ ਇਸ ਦੌਰ ਜਿੱਥੇ ਅਸੀਂ ਲੰਘਣੇ ਪਏ ਹਾਂ, we're able to find some fun, some creativity, some productivity at the end of our life's achievements। ਤੇ ਬਿਲਕੁਲ ਠੀਕ ਹੈ। it's a continuous education of parents ਕਿ ਉਹਨਾਂ ਨੂੰ they need to step up their game
when raising kids. But thank you ji. शुक्रिया जी। मंजूर मैं सर? एक छोटी हाँ जी जरूर प्लीज। हाँ जी जावेद सर बोलो जी। ਇਹਨਾਂ ਨੇ ਜਿਹੜੀ ਗੱਲ ਕੀਤੀ ਹੈ ਟੈਕਨੋਲੋਜੀ ਨੂੰ ਯੂਜ਼ ਕਰਨ ਵਾਸਤੇ ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹਨੂੰ ਪ੍ਰੋਪਰਲੀ ਯੂਜ਼ ਕਰਨ, ਪਰ ਉਹਨਾਂ ਨੇ ਇੱਕ ਦੋ ਹੋਰ ਵੀ ਗੱਲਾਂ ਕਵਿਤਾ 'ਚ ਕਹੀਆਂ, ਜਿਸ ਤਰ੍ਹਾਂ ਬੱਚਿਆਂ ਦੇ ਸਾਹਮਣੇ ਬੈਠ ਕੇ ਪੈਗ ਲਾਣਾ। ਇਹ ਜਿਹੜੀ ਗੱਲ ਹੈ ਇਹ ਵੀ ਤੇ ਇੱਕ ਟੀਚਿੰਗ ਹੈ ਜਿਹੜੀ ਬੱਚਾ ਸਕੂਲ ਜਾਣ ਤੋਂ ਪਹਿਲੇ ਉਹ ਵੇਖ ਰਿਹਾ। ਜਦੋਂ ਠੀਕ ਹੈ ਕਿ 2 ਸਾਲ ਦਾ ਬੱਚਾ ਜਿਹੜਾ ਉਹਦੇ ਹੱਥ 'ਚ 6 ਇੰਚ ਦੀ ਸਕਰੀਨ ਫੜਾ ਦਿਓ ਤੇ ਆਪ ਪੈਗ ਲਾਓ, ਤੇ ਇਹ ਵੀ ਜਿਹੜੀ ਗੱਲ ਹੈਗੀ ਹੈ ਉਸ ਤੋਂ ਪਹਿਲੇ ਉਹ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸਪੰਜ ਦੀ ਤਰ੍ਹਾਂ ਉਹਨੂੰ ਅਬਜ਼ਰਵ ਕਰਦਾ ਰਹਿੰਦਾ ਹੈ, ਔਰ ਉਹ ਸਾਰਾ ਕੁਝ ਜਿਹੜਾ ਉਹਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਇਹ ਬਿਲਕੁਲ ਠੀਕ ਹੈ ਕਿ ਟੈਕਨੋਲੋਜੀ ਨੂੰ ਅਸੀਂ ਯੂਜ਼ ਕਰ ਸਕਦੇ ਹਾਂ, ਔਰ ਜਿਹੜੀਆਂ ਪੁਰਾਣੀਆਂ ਗੱਲਾਂ ਨੇ, ਬਾਤਾਂ ਜਿਹਨੂੰ ਨਸਟੈਲਜੀਆ ਉਹਨਾਂ ਕਹਿਣ ਲੱਗੇ ਸੀ ਕਿ ਉਹ ਵਿੱਚ ਹੀ ਰਹਿ ਗਿਆ, ਉਹਦੀ ਵੀ ਬੜੀ ਲੋੜ ਹੈਗੀ ਜੀ। ਜੀ ਬਸ ਹਾਂਜੀ। ਥੈਂਕ ਯੂ ਜੀ Thank ਜੀ you, ਬੀਬਾ ਜੀ ਮੈਂ ਥੋੜੀ ਜਿਹੀ ਗੱਲ ਕਰਾਂ। ਜ਼ਰੂਰ ਜ਼ਰੂਰ ਸਮੀਨਾ ਜੀ ਪਲੀਜ਼। ਹਾਂ ਇਹਨਾਂ ਨੇ ਬੁੱਢਾ ਜੀ ਨੇ ਬਿਲਕੁਲ ਠੀਕ ਕਿਹਾ, ਤੇ ਪਰ ਤੁਸੀਂ ਦੇਖੋ ਕਿ ਸਾਨੂੰ ਇਹ ਦੇਖਣਾ ਚਾਹੀਦਾ ਹੈ, ਕਿਉਂਕਿ ਅਸੀਂ ਦੇਖੋ ਵੇਲੇ ਦੇ ਨਾਲ ਚੱਲਣਾ ਹੈ। ਕੱਲ ਦੇ ਵੇਲੇ ਠੀਕ ਹੈ, ਕੱਲ ਦੇ ਵੇਲੇ 'ਚ ਗੱਲਾਂ ਜੋ ਵੀ ਸੀ ਮਾਂ ਟਾਈਮ ਦਿੰਦੀ ਸੀ ਜਾਂ ਦਾਦੀ ਉਹਨਾਂ ਨੂੰ ਕਹਾਣੀਆਂ ਸੁਣਾਉਂਦੀ ਸੀ, ਪਰ ਅਸੀਂ ਅੱਜ ਦੇ ਵੇਲੇ ਨਾਲ ਵੀ ਟੁਰਨਾ ਹੈ। ਅੱਜ ਦੀ ਟੈਕਨੋਲੋਜੀ ਜਿਹੜੀ ਹੈ ਉਹਨੂੰ ਅਸੀਂ ਥੱਲੇ ਨਹੀਂ ਸੁੱਟ ਸਕਦੇ, ਸਾਈਡ ਤੇ ਨਹੀਂ ਸੁੱਟ ਸਕਦੇ। ਉਹਦੇ ਦੇਖੋ ਨਾ ਫਾਇਦੇ ਵੀ ਕਿੰਨੇ ਨੇ, ਤੇ ਮਸਲਾ ਸਿਰਫ ਇਹ ਵੇ, ਗੱਲ ਸਿਰਫ ਇੰਨੀ ਹੈ ਕਿ ਅਸੀਂ ਤਰੀਕੇ ਦੇ ਨਾਲ, ਬੈਲੈਂਸ ਦੇ ਨਾਲ ਅਸੀਂ ਕਿਸ ਨਾਲ ਬੱਚੇ ਨੂੰ ਅਸੀਂ ਨਵੀਂ ਟੈਕਨੋਲੋਜੀ ਵੀ ਸਿਖਾਉਣੀ ਹੈ, ਲੇਕਿਨ ਕਿਦੋਂ ਸਿਖਾਉਣੀ ਹੈ, ਕਿਹੜਾ ਵੇਲਾ ਉਹਦੇ ਲਈ ਮੌਜੂ ਹੈ, ਇਹ ਸਾਨੂੰ ਦੇਖਣਾ ਪਏਗਾ ਪੇਰੈਂਟਸ ਨੂੰ ਪਹਿਲੇ ਤੇ। ਕਿਉਂਕਿ ਤੁਸੀਂ ਦੇਖੋ ਕਿ ਬੱਚਾ ਜਿਹੜਾ ਫਸਟ 3 ਇਅਰਸ ਉਹਦੇ ਲਈ ਬਹੁਤ ਇੰਪੋਰਟੈਂਟ ਹੁੰਦੇ ਨੇ, ਉਹ ਸਾਰਾ ਕੁਝ ਸਿੱਖ ਜਾਂਦਾ ਹੈ, ਉਹਦਾ ਜਿਹੜਾ ਮਾਈਂਡ ਹੈ ਉਹ ਫੁੱਲ ਬਣ ਜਾਂਦਾ ਹੈ ਪੂਰਾ, ਔਰ ਉਹ ਸਾਰਾ ਕੁਝ ਸਿੱਖ ਜਾਂਦਾ ਹੈ। ਤੇ ਉਸ ਵੇਲੇ ਸਾਨੂੰ ਦੇਖਣਾ ਪਏਗਾ ਕਿ ਅਸੀਂ ਨਵੀਂ ਟੈਕਨੋਲੋਜੀ ਦੇ ਨਾਲ ਵੀ ਚੱਲਣਾ ਹੈ, ਕਿਵੇਂ ਚੱਲਣਾ ਹੈ, ਕੀ ਕੁਝ। ਕਿਉਂਕਿ ਤੁਸੀਂ ਦੇਖੋ ਅੱਜ ਦਾ ਬੱਚਾ ਬਹੁਤ ਜ਼ਹੀਨ ਹੈ। ਕਿਉਂ ਜ਼ਹੀਨ ਹੈ? ਹੋ ਸਕਦਾ ਥੋੜੀ ਜਿਹੀ ਸਕਰੀਨ ਵੀ ਉਹਦੇ ਹੱਥ 'ਚ ਆ ਗਈ ਹੈ ਤੇ ਉਹਦੀ ਵਜ੍ਹਾ ਨਾਲ ਵੀ ਉਹ ਹੋ ਗਿਆ। ਤੇ ਸਕਰੀਨ ਜਿਹੜੀ ਹੈ ਉਹ ਦੇਣੀ ਹੈ ਜ਼ਰੂਰ, ਕਿਹੜੇ ਵੇਲੇ ਦੇਣੀ ਹੈ, ਕਿਦੋਂ ਦੇਣੀ ਹੈ, ਤੇ ਇਹ ਸਾਰੀ ਤਰਬੀਅਤ ਦਾ ਹਿੱਸਾ ਹੈ। ਅਸੀਂ ਅੱਜ ਦੇ ਦੌਰ ਨੂੰ, ਅੱਜ ਦੀ ਟੈਕਨੋਲੋਜੀ ਨੂੰ ਅਸੀਂ ਰਿਫਿਊਜ਼ ਨਹੀਂ ਕਰ ਸਕਦੇ ਔਰ ਨਾ ਕਰਨਾ ਹੈ, ਲੇਕਿਨ ਕਿਵੇਂ ਇਸਤੇਮਾਲ ਕਰਨਾ ਹੈ ਉਹਨੂੰ, ਔਰ ਉਹਦੇ ਤੋਂ ਅਸੀਂ ਕਿਵੇਂ ਫਾਇਦੇ ਚੁੱਕਣੇ ਨੇ, ਸਾਡੇ ਬੱਚੇ ਨੇ, ਸਾਡੇ ਬਾਲ ਨੇ। ਅਸੀਂ ਤੇ ਕਰ ਚੁੱਕੇ ਹਾਂ, ਆਪਣਾ ਵੇਲਾ ਗੁਜ਼ਾਰ ਜੋ ਕੁਝ ਕਰ ਚੁੱਕੇ ਹਾਂ, ਅਸੀਂ ਤੇ ਅਗਲੇ ਬਾਲ ਨੂੰ ਟਰਾਂਸਫਰ ਕਰਨਾ ਹੈ, ਉਹਨੂੰ ਤਰਬੀਅਤ ਦੇਣੀ ਹੈ, ਕਿਵੇਂ ਦੇਣੀ ਹੈ, ਕਿਸ ਤਰ੍ਹਾਂ ਦੇਣੀ ਹੈ। ਇਹ ਸਾਰਾ ਪਹਿਲੀ ਗੱਲ ਤੇ ਪੇਰੈਂਟਸ ਤੇ ਆਉਂਦੀ ਹੈ, ਮਾਂ ਤੇ ਆਉਂਦੀ ਹੈ, ਪਿਓ ਤੇ ਆਉਂਦੀ ਹੈ, ਫਿਰ ਬਾਅਦ ਵਿੱਚ ਸਕੂਲ ਤੇ ਆਉਂਦੀ ਹੈ। ਤੇ ਅਸੀਂ ਅੱਜ ਦੇ ਟੈਕਨੋਲੋਜੀ ਦੇ ਨਾਲ ਟੁਰਨਾ ਹੈ, ਚੱਲਣਾ ਹੈ, ਪਰ ਇਹ ਨਹੀਂ ਕਰਨਾ ਕਿ 4 ਦਿਨ ਦੇ ਜਾਂ 6 ਮਹੀਨੇ ਦੇ ਬਾਲ ਨੂੰ ਅਸੀਂ ਸਕਰੀਨ ਫੜਾ ਦਈਏ ਕਿ ਮਾਂ ਕਵੇ ਮੈਂ ਆਪਣੇ ਲੱਗੀ ਹੋਈ ਹੈ ਲੈਪਟਾਪ ਤੇ ਜਾਂ ਉਹਦੇ ਤੇ, ਮੈਂ ਆਪਣਾ ਕੰਮ ਕਰ ਰਹੀ ਹਾਂ, ਆਪਣੀ ਐਕਟੀਵਿਟੀ, ਤੇ ਤੂੰ ਬਾਲ ਆਪਣੀ ਕਰ। ਨਹੀਂ, ਉਹਨੂੰ ਟਾਈਮ ਦੇ ਉੱਤੇ, ਉਹਨੂੰ ਵੇਲੇ ਦੇ ਉੱਤੇ ਕੀ ਦੇਣਾ ਹੈ, ਕਿਵੇਂ ਦੇਣਾ ਹੈ, ਕੀ ਸਿਖਾਉਣਾ ਹੈ, ਕਿਵੇਂ ਸਿਖਾਉਣਾ, ਇਹ ਸਾਡੇ ਤੱਕ ਪੈਂਦੀ ਹੈ। ਤੇ ਸਾਨੂੰ ਮਾਯੂਸ ਨਹੀਂ ਹੋਣਾ ਚਾਹੀਦਾ, ਬਸ ਥੋੜਾ ਸਾਨੂੰ ਆਪਣੇ ਅੰਦਰ ਝਾਕਣਾ ਪਏਗਾ ਜੀ। ਬਹੁਤ ਸ਼ੁਕਰੀਆ ਸਮੀਨਾ ਜੀ। ਹਾਂਜੀ ਹੋਰ ਮਨਜ਼ੂਰ ਸਰ ਤੁਸੀਂ ਹੁਣ ਕੁਝ ਬੋਲੋਗੇ ਪਲੀਜ਼। ਨਹੀਂ ਜੀ ਸਾਰੇ ਮੈਂ ਇੰਤਜ਼ਾਰ ਕਰਦੇ ਪਏ ਡਾਕਟਰ ਸਾਹਿਬ ਦੱਸੋ। ਨਹੀਂ ਮੈਂ ਸਿਰਫ ਮੇਰਾ ਇੰਨਾ ਸਵਾਲ ਹੈ ਕਿ ਤੁਸੀਂ ਸਾਰਿਆਂ ਨੇ ਗੱਲ ਕੀਤੀ ਹੈ, ਜੋ ਇਸ ਮਜ਼ਮੂਨ, ਜੋ ਇਸ ਦਾ ਮਜ਼ਮੂਨ ਦਾ ਜੋ ਕੰਟੈਂਟ ਸੀ, ਜਿਸ ਮਸਲੇ ਦੇ ਬਾਰੇ ਗੱਲ ਕੀਤੀ ਗਈ ਹੈ, ਔਰ ਉਹ ਜ਼ਾਹਰ ਗੱਲ ਹੈ ਕਿ ਬੜੀ ਅੱਛੀ ਤਰੀਕੇ ਨਾਲ ਅੱਛੀ ਗੱਲ ਕੀਤੀ ਹੈ, ਲੇਕਿਨ ਇੱਕ ਹੋਰ ਪੱਖ ਵੀ ਹੁੰਦਾ ਹੈ, ਉਹ ਹੈ ਕਿ ਕਿਆ ਇਹ ਕਵਿਤਾ ਹੈ, ਕਿਆ ਇਹ ਸ਼ਾਇਰੀ ਸੀ ਜਾਂ ਇਹ ਪ੍ਰੋਜ਼ ਸੀ। ਇਸ ਪੱਖ ਨਾਲ ਵੀ ਮੈਂ ਚਾਹੁੰਦਾ ਕਿ ਤੁਸੀਂ ਇਸ ਤੇ ਗੱਲ ਕਰੋ ਕਿ ਸ਼ਾਇਰੀ ਜਿਹੜੀ ਹੈ ਉਹ ਆਪਣੀ ਸਿਫਤ ਵਿੱਚ ਉਹਦੀ ਕੁਝ ਰਿਕੁਆਇਰਮੈਂਟਸ ਨੇ, ਜਦੋਂ ਉਹ ਸ਼ਾਇਰੀ ਹੁੰਦੀ ਹੈ ਉਹ ਪ੍ਰੋਜ਼ ਤੋਂ ਵੱਖਰੀ ਹੁੰਦੀ ਹੈ। ਤੇ ਕਿਆ ਇਹ ਜਿਹੜੀ
बहुत अच्छियां गल्लां ते कंप्राइज्ड जो पढ़िया गया है, क्या एक कविता सी या एक कोई मजमून सी? शुक्रिया मंजूर सर। हाँ जी, ਇਹਦੇ ਬਾਰੇ ਕੋਈ ਕਹਿਣਗੇ ਕੋਈ ਗੱਲ? ਇਹਦੇ ਬਾਅਦ ਜ਼ੁਬੈਰ ਸਾਹਿਬ ਹੁੰਦੇ ਤੇ ਉਹ ਕਰਦੇ, ਜਾਂ ਜਿਹੜੇ ਮਨਜ਼ੂਰ ਸਾਹਿਬ ਲਿਖਦੇ ਨੇ ਕਵਿਤਾ, ਇਹ ਵੀ ਕਰ ਸਕਦੇ ਨੇ। ਸਮੀਨਾ ਜੀ ਵੀ ਕਰ ਸਕਦੇ ਨੇ, ਹਾਂ ਤੁਸੀਂ ਵੀ ਜੀ, ਕਰ ਸਕਦੇ ਹੋ ਜਿਹੜੇ- ਜਾਵੇਦ ਸਾਹਿਬ, ਤੁਸੀਂ ਸਾਡੇ ਲਿਖਾਰੀ ਹੋ। ਮੈਨੂੰ ਇਹਨਾਂ ਸ਼ਾਇਰੀ ਦੇ ਬਾਰੇ ਚ ਕੋਈ ਜ਼ਿਆਦਾ, ਮੈਂ ਕੱਲ ਵੀ ਕੋਈ ਗੱਲ ਕੀਤੀ ਸੀ। मैं इस सिलसिले ਵਿੱਚ सिर्फ इन्नी ਹਾਂਜੀ मैं एक जनरल गल करना चाहुंदा है ਜੀ ਉਹ ਇਹ ਹੈਗੀ ਹੈ ਕਿ ਜਿਹੜੀ ਬਲੈਂਕ ਵਰਸ ਹੈ ਨਾ, ਜਿਹੜੀ ਜਿਸ ਸਿਨਫ ਦੇ ਵਿੱਚ ਇਹ ਲਿਖੀ ਗਈ ਹੈ ਬਲੈਂਕ ਵਰਸ ਦੇ ਵਿੱਚ, ਉਹਦੇ ਵਿੱਚ ਆਮ ਤੌਰ ਦੇ ਉੱਤੇ ਜਿਹੜਾ ਬਹੁਤ ਸਾਰੇ ਲੋਕੀ ਲਿਖਦੇ ਨੇ ਤੇ ਉਹਨਾਂ ਦਾ ਖਿਆਲ ਉਹ ਉਹਦੇ ਵਿੱਚ ਨਾ ਕੋਈ ਬਹਿਰ ਹੁੰਦੀ ਹੈ ਤੇ ਉਹ ਰਿਦਮ ਵਿੱਚ ਨਹੀਂ ਹੁੰਦੀ। ਮੇਰੇ ਆਪਣੇ ਖਿਆਲ 'ਚ ਜਿਹੜੀ ਬਲੈਂਕ ਵਰਸ ਹੈ ਉਹ ਲਿਖਣੀ ਬਹੁਤ ਮੁਸ਼ਕਲ ਹੁੰਦੀ ਹੈ ਪਾਬੰਦ ਸ਼ਾਇਰੀ ਨਾਲੋਂ। ਜਿਵੇਂ ਗਜ਼ਲ ਹੈ, ਗਜ਼ਲ ਦੇ ਵਿੱਚ ਕਾਫੀਆ ਲਤੀਫ ਤੁਹਾਡੀ ਮਦਦ ਕਰਦਾ ਹੈ ਤੇ ਤੁਸੀਂ ਉਹ ਆਸਾਨੀ ਨਾਲ ਲਿਖ ਲੈਂਦੇ ਹੋ। ਲੇਕਿਨ ਜਿਹੜੀ ਬਲੈਂਕ ਵਰਸ ਹੁੰਦੀ ਹੈ ਉਹਦੇ ਵਿੱਚ ਰਿਦਮ ਨੂੰ, ਜਿਹਨੂੰ ਅਸੀਂ ਉਰਦੂ 'ਚ ਪੰਜਾਬੀ 'ਚ ਬਹਿਰ ਕਹਿੰਦੇ ਹਾਂ, ਬਹਿਰ ਦੇ ਵਿੱਚ ਰਹਿਣਾ ਹੁੰਦਾ ਹੈ। ਔਰ ਇਹ ਬੜੀ ਜਿਹੜੀ ਹੈ ਉਹ ਆਮ ਤੌਰ ਤੇ ਲੋਕੀ ਗਜ਼ਲਾਂ ਲਿਖ ਕੇ ਜਾ ਸਿੱਖਦੇ ਨੇ ਤੇ ਜਦੋਂ ਉਹਨਾਂ ਨੂੰ ਕਮਾਂਡ ਆ ਜਾਂਦੀ ਹੈ ਬਹਿਰ ਦੇ ਉੱਤੇ, ਫਿਰ ਉਹ ਕਾਮਯਾਬ ਬਲੈਂਕ ਵਰਸ ਲਿਖਦੇ ਨੇ। ਤੇ ਮੈਂ ਇਹ ਗੱਲ ਕਰਨੀ ਸੀ, ਮੈਂ ਕੋਈ ਜੀ ਹਾਂਜੀ ਮੈਨੂੰ ਹਾਂਜੀ ਇਜਾਜ਼ਤ ਸਜਾ ਹੈ ਸਾਹਿਬ, ਦੁਬਾਰਾ ਹਾਂਜੀ ਬੋਲਣ? ਜ਼ਰੂਰ ਜ਼ਰੂਰ ਹਾਂਜੀ, please। ਮਨਜ਼ੂਰ ਇਜਾਜ਼ ਸਾਹਿਬ ਨੇ ਆਪਣੇ ਬੜੀ ਵਧੀਆ ਗੱਲ ਕੀਤੀ। ਮੈਂ ਵੀ ਕਰਨਾ ਚਾਹ ਰਿਹਾ ਸੀ ਉਸ ਦੇ ਉੱਤੇ, ਲੇਕਿਨ ਜ਼ਾਹਿਰ ਹੈ ਕਿ ਮੈਂ ਪਹਿਲੀ ਮੇਰੀ ਹੈ ਸੀ ਇੰਟਰਨ ਸੇ, ਮੈਂ ਕੋਈ ਮਤਲਬ ਇੱਕ ਸਿਰਫ ਐਪਰੀਸੀਏਸ਼ਨ ਵਾਲਾ ਹੀ ਕਰਨਾ ਚਾਹ ਰਿਹਾ ਸੀ। ਨਹੀਂ ਨਹੀਂ ਨਹੀਂ, ਤੁਸੀਂ ਮਨਜ਼ੂਰ- ਖੁੱਲ ਕੇ ਗੱਲ ਜੀ, ਕਰੋ। ਜੀ ਜੀ। ਅੱਛਾ, ਇਹ ਮਨਜ਼ੂਰ ਇਜਾਜ਼ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਹੈ ਕਿ ਇਹ ਸਭ ਤੋਂ ਮੁਸ਼ਕਲ ਕੰਮ ਜਿਹੜਾ ਹੈ, ਇਹ ਸ਼ਾਇਰੀ ਜਿਹੜੀ ਹੈ ਸਾਨੂੰ ਉਰਦੂ ਦੇ ਵਿੱਚ ਜਿਸ ਤਰ੍ਹਾਂ ਅਸੀਂ ਨਸਰੀ ਨਜ਼ਮ ਕਹਿੰਦੇ ਹਾਂ, ਕਿ ਇਹ ਬੜਾ ਇੱਕ ਮੁਸ਼ਕਲ ਕੰਮ ਹੈ ਕਿ ਜਿਸ ਵੇਲੇ ਤੁਹਾਡੇ ਕੋਲ ਬਹਿਰ ਵੀ ਹੈ ਨਹੀਂ ਦੀ, ਤੁਹਾਡੇ ਕੋਲ ਰਦੀਫ ਔਰ ਕਾਫੀਆ ਵੀ ਹੈ ਨਹੀਂ ਦਾ, ਫਿਰ ਤੁਸੀਂ ਲਫ਼ਜ਼ਾਂ ਨੂੰ ਕਿਸ ਤਰ੍ਹਾਂ ਸ਼ਾਇਰੀ ਬਣਾਉਣਾ। ਤੇ ਮੇਰਾ ਆਪਣਾ ਜਿਹੜਾ ਤਸੱਵਰ ਔਰ ਖਿਆਲ ਹੈ ਇਸ ਦੇ ਬਾਰੇ ਦੇ ਵਿੱਚ ਕਿ ਪ੍ਰੋਜ਼ ਪੋਇਟਰੀ ਇਹਨੂੰ ਕਹਿ ਲਓ ਜਾਂ ਬਲੈਂਕ ਵਰਸਸ ਜਿਸ ਤਰ੍ਹਾਂ ਕਿਹਾ ਗਿਆ ਹੈ, ਜਾਂ ਉਰਦੂ ਦੇ ਵਿੱਚ ਨਸਰੀ ਨਜ਼ਮ ਹੈ, ਕਿਉਂਕਿ ਮੈਂ ਖੁਦ ਵੀ ਲਿਖਦਾ ਹਾਂ ਇਹਦੇ ਵਿੱਚ ਪ੍ਰੋਜ਼ ਪੋਇਟਰੀ ਜਿਹੜੀ ਹੈ, ਨਸਰੀ ਨਜ਼ਮ ਜਿਹੜੀ। ਤੇ ਮੇਰਾ ਤਾਂ ਇੱਕੋ ਹੀ ਉਹਦਾ ਪੈਰਾਮੀਟਰ ਹੁੰਦਾ ਲਿਖਣ ਦਾ ਕਿ ਮੈਂ ਜਿਹੜਾ ਸੁਣਾਉਣ, ਜਿਹਨੂੰ ਮੈਂ ਸੁਣਾ ਰਿਹਾ ਹੋਵਾਂ, ਮੈਂ ਉਹਨੂੰ ਇਹ ਕਹਿਣਾ ਕਿ ਯਾਰ ਤੂੰ ਅੱਖਾਂ ਬੰਦ ਕਰ ਲੈ ਆਪਣੀਆਂ, ਮੈਂ ਤੈਨੂੰ ਆਪਣੀ ਇਹ ਨਜ਼ਮ ਸੁਣਾ ਰਿਹਾ। ਕਿਆ ਇਹ ਨਜ਼ਮ ਸੁਣਾਉਣ ਦੇ ਨਾਲ ਤੇਰੀਆਂ ਅੱਖਾਂ ਦੇ ਅੱਗੇ ਉਹ ਇੱਕ ਤਸਵੀਰ ਬਣਦੀ ਹੈ, ਇਮੇਜ ਬਣਦਾ ਜਾਂ ਨਹੀਂ ਬਣਦਾ? ਔਰ ਦੂਸਰਾ ਇਹ ਹੈ ਕਿ ਤੈਨੂੰ ਸ਼ਾਇਰੀ ਜਿੰਨਾ ਸਵਾਦ ਆਉਂਦਾ ਜਾਂ ਨਹੀਂ ਆਉਂਦਾ। ਅਗਰ ਉਹਨਾਂ ਚੋਂ ਦੋਵਾਂ ਚੀਜ਼ਾਂ ਚੋਂ ਇੱਕ ਚੀਜ਼ ਹੈ ਨਹੀਂ ਤੇ ਫਿਰ ਮੈਂ ਦੁਬਾਰਾ ਉਹਨੂੰ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਜੀ, ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਜੀ ਵੈਸੇ ਤੇ ਸਾਜਿਦ ਸਾਹਿਬ ਨੇ ਵੀ ਤੇ ਮਨਜ਼ੂਰ ਸਾਹਿਬ ਨੇ ਵੀ ਬੜੀਆਂ ਅੱਛੀਆਂ ਗੱਲਾਂ ਕੀਤੀਆਂ। ਲਿਖਣਾ ਤੇ ਇੱਕ ਪਾਸੇ, ਇਹ ਜਿਹੜੀ ਹੈਗੀ ਹੈ ਆਜ਼ਾਦ ਨਜ਼ਮ, ਇਹਨੂੰ ਪੜ੍ਹਨਾ ਵੀ ਬੜਾ ਔਖਾ ਹੈ। ਇਹ ਹਰ ਬੰਦਾ ਪੜ੍ਹ ਵੀ ਨਹੀਂ ਸਕਦਾ। ਇਹ ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਇਹਦੇ ਵਿੱਚ ਰਿਦਮ ਕਿੱਥੇ ਕਿੱਥੇ ਹੈਗਾ। ਉਹ ਵੀ ਇੱਕ ਬੜਾ ਤਜਰਬਾਕਾਰ ਜਾਂ ਜਿਹੜਾ ਲਿਖਣ ਵਾਲਾ ਉਹ ਸੁਣਾਏਗਾ ਤੇ ਫਿਰ ਤੁਹਾਨੂੰ ਰਿਦਮ ਦਾ ਪਤਾ ਲੱਗੇਗਾ, ਜਿਹਨੂੰ ਰਿਦਮ ਦਾ ਜਾਣਦਾ ਲਿਖਣ ਵਾਲਾ। ਔਰ ਬਾਕੀ ਤੇ ਪੜ੍ਹਨ ਵਾਲੇ ਬੜੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ, ਉਹ ਕਹਿੰਦੇ ਨੇ ਇਹ ਕੀ ਲਿਖਿਆ ਹੈ, ਕਿਉਂਕਿ ਉਹਨਾਂ ਨੂੰ ਉਹਦੇ ਰਿਦਮ ਦਾ ਪਤਾ ਹੀ ਨਹੀਂ ਲੱਗਦਾ। ਜੀ ਜੀ ਬਹਰਹਾਲ ਸਿਰਫ ਇੱਕੋ ਜੁਮਲੇ ਦੇ ਵਿੱਚ ਮੈਂ ਕਹਾਂਗਾ ਕਿ ਇਹ ਜਿਹੜੀ ਪੋਇਟਰੀ ਹੈ ਅੱਜ ਦੀ ਜ਼ਰੂਰਤ ਹੈ। ਨਵੇਂ ਇਨਸਾਨ ਦੇ ਨਵੇਂ ਮਸਾਇਲ, ਨਵੀਆਂ ਚੀਜ਼ਾਂ, ਉਹਨੂੰ ਪਾਬੰਦ ਪੋਇਟਰੀ ਜਿਹੜੀ ਹੈ, ਬਹਿਰ ਵਾਲੀ ਪੋਇਟਰੀ ਜਿਹੜੀ ਹੈ ਉਹ ਨਹੀਂ ਪੇਸ਼ ਕਰ ਸਕਦੀ। ਇਸੇ ਹੀ ਪੋਇਟਰੀ ਦੀ ਸਾਨੂੰ ਜ਼ਰੂਰਤ ਹੈ, ਲੇਕਿਨ ਉਹਦੇ ਵਿੱਚ ਪੋਇਟਿਕ ਇੱਕ ਜਿਹੜਾ ਟੇਸਟ ਹੈ ਬਹਰਹਾਲ ਉਹ ਵੀ ਜ਼ਰੂਰੀ ਹੈ। ਮੈਂ ਸਿਰਫ ਇਸ ਬਾਰੇ ਚ ਇਹ ਕਹਿ ਦਿਆਂ ਕਿ
प्रोज पोएम जिहड़ी है नसरी नज़म और आज़ाद नज़म एक चीज़ नहीं है। जिहड़ी आज़ाद नज़म है ਉਹਦੇ ਵਿੱਚ ਬਹਿਰ ਹੁੰਦੀ ਹੈ, ਜਿਵੇਂ ਜਾਵੇਦ ਬੂਟਾ ਸਾਹਿਬ ਨੇ ਕਿਹਾ, ਉਹਨੂੰ ਬਹਿਰ ਦੇ ਵਿੱਚ ਪੜ੍ਹਿਆ ਜਾਂਦਾ ਹੈ। ਜਿਵੇਂ ਆਪਣਾ ਨੂਨ ਮਿਮ ਰਾਸ਼ਿਦ ਦੀਆਂ ਨਜ਼ਮਾਂ ਨੇ, ਨਜਮ ਹੁਸੈਨ ਸੀਰ ਦੀਆਂ ਨਜ਼ਮਾਂ ਨੇ। ਨਜਮ ਹੁਸੈਨ ਸੀਰ ਦੀਆਂ ਨਜ਼ਮਾਂ ਸਾਰੀਆਂ ਬਹਿਰ 'ਚ ਹੁੰਦੀਆਂ ਨੇ, ਲੇਕਿਨ ਉਹ ਆਜ਼ਾਦ ਨਜ਼ਮਾਂ ਹੁੰਦੀਆਂ ਨੇ। ਜਿਹੜੀ ਪ੍ਰੋਜ਼ ਪੋਇਮ ਹੈ ਨਾ, ਉਹਦੇ ਵਿੱਚ ਬਹਿਰ ਦੀ ਲੋੜ ਨਹੀਂ ਹੈਗੀ। ਹੁਣ ਇਹ ਆਪਣੀ ਜਗ੍ਹਾ ਤੇ ਬਹਿਸ ਹੈ ਕਿ ਕਿਆ ਨਸਰੀ ਨਜ਼ਮ ਜਿਹੜੀ ਹੈ ਉਹ ਨਜ਼ਮ ਹੁੰਦੀ ਹੈ ਕਿ ਨਹੀਂ ਹੁੰਦੀ। ਇਹ ਇੱਕ ਆਪਣੀ ਜਗ੍ਹਾ ਤੇ ਬਹਿਸ ਹੈ। ਬਹਰਹਾਲ ਠੀਕ। आई थिंक बहुत सोहनी भरवीं गल हो गई है इस नज़म दे बारे। ते मेरे ख्याल च हुण आपां अगे वधीए। किसी ने होर ने कुछ ऐड करना है जी? मेरा ख्याल है हुण तुसीं अगे चलो। हाँ जी, हाँ जी। डॉक्टर विंदर कौर जी सन बहुत आई मीन सुखवीर कौर जी बहुत 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 शुक्रिया तुहाडा। बड़ी भरवीं इहदे उत्ते गलबात होई है, तुहानूं बड़ी बड़ी मुबारक है इस बारे। सो वी विल लुक फॉरवर्ड टू मोर फ्रॉम यू इन द फ्यूचर। बहुत शुक्रिया जी। हाँ जी, बहुत बहुत शुक्रिया मैम, थैंक यू सो मच। ਹੁਣ ਅਸੀਂ ਕਹਾਣੀ ਵੱਲ ਤੁਰੀਏ। ਜਿਨ੍ਹਾਂ ਨੂੰ ਮੈਂ ਹੁਣ ਸੱਦਾ ਦੇਣ ਜਾ ਰਹੀ ਹਾਂ ਉਹ ਕਿਸੇ ਵੀ ਤਾਰੂਫ ਦੇ ਮੁਹਤਾਜ ਨਹੀਂ ਹਨ। ਇੱਕ ਬੜੀ ਹੀ ਸੋਹਣੀ ਸੁਚੱਜੀ ਤੇ ਨਿੱਘੀ ਰੂਹ ਵਾਲੀ ਮੇਰੀ ਸਹੇਲੀ ਭੈਣ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਸਾਡੀ ਪੰਜਾਬੀ ਅਦਬੀ ਸੰਗਤ ਦੀ ਜਨਰਲ ਸੈਕਟਰੀ ਸਮੀਨਾ ਅਸਮਾ ਜੀ ਦੀ, ਜਿਹੜੇ MA ਉਰਦੂ ਚ ਨੇ, B.Ed। ਉਹ ਬਾਈ ਪ੍ਰੋਫੈਸ਼ਨ ਐਜੂਕੇਸ਼ਨਿਸਟ ਨੇ। ਤੁਸੀਂ ਸਮਝ ਹੀ ਗਏ ਹੋਣੇ ਜਿਹੜੀ ਉਹਨਾਂ ਨੇ ਹੁਣ ਸਾਰੀ ਗੱਲਬਾਤ ਕੀਤੀ ਹੈ ਕਿ ਉਹਨਾਂ ਦੇ ਕਿੰਨਾ ਇਹ ਦਿਲ ਦੇ ਕਰੀਬ ਹੈਗਾ ਆ ਐਜੂਕੇਸ਼ਨ। ਉਹਨਾਂ ਦੀਆਂ 3 ਪੰਜਾਬੀ ਕਵਿਤਾਵਾਂ ਦੀਆਂ ਕਿਤਾਬਾਂ ਛਪ ਚੁੱਕੀਆਂ ਹਨ। ਪਹਿਲੀ ਵੇਲਾ ਸਿਮਰਨ ਦਾ 2009 ਦੇ ਵਿੱਚ, ਦੂਜੀ 2016 ਦੇ ਵਿੱਚ ਕੋਈ ਲਾਟ ਨਿਮਾਣੀ, ਤੇ ਤੀਜੀ ਹੈ ਐਤਣ ਫੇਰਾ ਪਾ ਇਨ 2020। ਅੱਜ ਕੱਲ ਉਹ ਕਹਾਣੀਆਂ ਲਿਖ ਰਹੇ ਹਨ ਜੋ ਰਵੇਲ ਤੇ 12ਵਾਂ ਰਸਾਲੇ ਵਿੱਚ ਪਬਲਿਸ਼ ਹੋਈਆਂ ਹਨ। ਪਰ ਮੈਨੂੰ ਇੰਨਾ ਪਤਾ ਕਿ ਉਹਨਾਂ ਦੀ ਪਹਿਲੀ ਮੁਹੱਬਤ ਜਿਹੜੀ ਹੈ ਉਹ ਪੋਇਟਰੀ ਹੀ ਹੈ, ਇਫ ਆਈ ਐਮ ਰਾਈਟ। ਸੋ ਆਓ ਸਮੀਨਾ ਜੀ, ਤੁਹਾਡੀ ਹੁਣ ਕਹਾਣੀ ਜਿਸ ਦਾ ਸਿਰਲੇਖ ਵਾਰਿਸ ਹੈ, ਵਾਰੀ ਜਿਸ ਦਾ ਸਿਰਲੇਖ ਵਾਰੀ ਹੈ, ਸੁਣੀਏ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਸ਼ੁਰੂ ਪਲੀਜ਼। ਬਹੁਤ ਸ਼ੁਕਰੀਆ ਬੀਬਾ ਜੀ। ਤੇ ਹੁਣ ਮੈਂ ਆਪਣੀ ਕਹਾਣੀ ਵਾਲਾ ਨਹੀਂ ਹੈ। ਕਹਾਣੀ ਦਾ ਨਾਂ ਹੈ ਵਾਰੀ। ਅੱਜ ਸਵੇਰੇ ਸਵੇਰੇ ਦਫ਼ਤਰ ਤੋਂ ਬਾਹਰ ਅਜੇ ਰੋਲੇ ਦੀ ਆਵਾਜ਼ ਕਰਨੀ ਪਈ। ਸਵਾਣੀਆਂ ਆਪਸੀ ਝਗੜਾ ਕਰ ਰਹੀਆਂ ਹੋਣ। ਇੰਝ ਜਾਪਿਆ ਜਿਵੇਂ ਸਵਾਣੀਆਂ ਆਪਸੀ ਝਗੜਾ ਕਰ ਰਹੀਆਂ ਹੋਣ। ਮੈਂ ਘੰਟੀ ਤੇ ਹੱਥ ਰੱਖਿਆ ਤੇ ਬਸ਼ੀਰਾ ਅੰਦਰ ਹੀ ਵੜਿਆ। ਕੀ ਹੋਇਆ ਏ? ਇਹ ਆਵਾਜ਼ਾਂ ਕਹੀਆਂ ਨੇ, ਰੌਲਾ ਕਿਉਂ ਪਾਇਆ ਹੋਇਆ ਹੈ? ਮੈਂ ਗੁੱਸੇ ਵਿੱਚ ਆਖਿਆ। ਸਾਹਿਬ ਜੀ, ਜੀਦੇ ਦੀ ਮਾਂ ਸਵੇਰ ਦਾ ਰੌਲਾ ਪਾ ਰਹੀ ਹੈ ਕਿ ਤੁਹਾਨੂੰ ਮਿਲਣਾ ਹੈ। ਮੈਂ ਉਹਨੂੰ ਅੰਦਰ ਆਉਣ ਨਹੀਂ ਦੇ ਰਿਹਾ। ਬਸ਼ੀਰੇ ਨੇ ਛੇਤੀ ਛੇਤੀ ਕਿਹਾ। ਇਹ ਤੂੰ ਮੈਨੂੰ ਸਾਹਿਬ ਜੀ ਕਿਉਂ ਕਹਿਣਾ ਹੈ? ਮੈਂ ਹੱਸ ਕੇ ਪੁੱਛਿਆ। ਉਹ ਜੀ, ਤੁਹਾਡੇ ਆਉਣ ਤੋਂ ਪਹਿਲਾਂ ਮੈਂ ਇੱਕ ਸਾਹਿਬ ਜੀ ਨਾਲ ਕੰਮ ਕੀਤਾ ਹੋਇਆ ਹੈ। ਉਹੀ ਉਹ ਆਦਤ ਪੱਕੀ ਹੋ ਗਈ ਹੈ। ਮੈਂ ਹੱਸ ਪਈ। ਅੱਛਾ, ਉਹਨੂੰ ਅੰਦਰ ਲੈ ਆ, ਮੈਂ ਆਖਿਆ। ਸਾਹਿਬ ਜੀ, ਇਹ ਸਵਾਣੀਆਂ ਤੁਹਾਡਾ ਬੜਾ ਟਾਈਮ ਲੈਂਦੀਆਂ ਨੇ। ਗੱਲ ਕੁਝ ਹੁੰਦੀ ਨਹੀਂ, ਐਵੇਂ ਹੀ ਲਮਕਾ ਦਿੰਦੀਆਂ ਨੇ। ਬਸ਼ੀਰੇ ਨੇ ਆਪਣੇ ਵੱਲੋਂ ਮੈਨੂੰ ਸੁਰਤ ਦੀ ਗੱਲ ਦੱਸੀ। ਅੱਛਾ, ਬਹੁਤੀਆਂ ਗੱਲਾਂ ਨਾ ਕਰ, ਛੇਤੀ ਬੀਬੀ ਨੂੰ ਅੰਦਰ ਭੇਜ ਦੇ, ਮੈਂ ਕਾਲੀ ਨਾਲ ਕਿਹਾ। ਉਹਨੂੰ ਵੇਖ ਕੇ ਮੈਂ ਇੱਕਦਮ ਹੈਰਾਨ ਹੋ ਗਈ। ਉਹ ਜਦੋਂ ਵੀ ਸਕੂਲੇ ਆਉਂਦੀ ਆਪਣੇ ਬੱਚਿਆਂ ਪਾਰੋਂ ਜਾਂ ਕਿਸੇ ਕੰਮ ਪਾਰੋਂ ਤੇ ਜ਼ਰੂਰ ਮੈਨੂੰ ਮਿਲ ਕੇ ਜਾਂਦੀ। ਅੱਖੀਆਂ ਸੁਰਮੇ ਨਾਲ ਕਾਲੀ ਸ਼ਾਹ ਕੀਤੀਆਂ ਹੁੰਦੀਆਂ ਸਨ। ਦੰਦਾਂ ਤੇ ਰੱਜ ਕੇ ਦੰਦਾਸਾ ਮਲਿਆ ਹੁੰਦਾ। ਹੱਸਦੀ ਤੇ ਦੰਦ ਚਿੱਟੇ ਤੇ ਬੀੜ ਕਲੇਜੀ ਵਰਗਾ ਨਜ਼ਰ ਆਉਂਦਾ। ਵਾਲਾਂ ਵਿੱਚ ਤੇਲ ਚੋਪੜਿਆ ਹੁੰਦਾ ਤੇ ਗੁੱਤ ਕੱਸ ਕੇ ਕਰਕੇ ਲਾਲ ਲੰਬਾ ਜਿਹਾ ਪਰਾਂਦਾ ਪਾਇਆ ਹੁੰਦਾ। ਲੀੜੇ ਵੀ ਰੇਸ਼ਮੀ ਗੂੜੇ ਰੰਗਾਂ ਦੇ ਪਾਏ ਹੁੰਦੇ। ਹਰ ਵੇਲੇ 32 ਦੇ 32 ਦੰਦ ਬਾਹਰ ਹੁੰਦੇ। ਪਰ ਅੱਜ ਸੁੱਕੇ ਬੁੱਲ
ਖਿਲਰੇ ਵਾਲ ਤੇ ਹੰਝੂਆਂ ਭਰੀਆਂ ਬਗੈਰ ਸੁਰਮੇ ਦੀਆਂ ਅੱਖਾਂ ਵੇਖ ਕੇ ਮੈਂ ਪੁੱਛਿਆ, ਰਜ਼ੀਆ ਕੀ ਹੋਇਆ ਈ? ਇਹ ਬੂਥਾ ਕਿਉਂ ਖੁੱਲਾ ਸੁਜਿਆ ਹੋਇਆ ਹੈ? ਕੀ ਅੱਜ ਫੇਰ ਜੀਦੇ ਦੇ ਪਿਓ ਨੇ ਫੜਕਾਇਆ ਹੀ? ਨਾ ਲੜਿਆ ਕਰ, ਜੇ ਰਹਿਣਾ ਉਹਦੇ ਨਾਲ ਹੀ ਏ ਤੇ ਕਿਉਂ ਲੜਨੀ ਹੈ? ਹੰਝੂ ਭਰੀਆਂ ਅੱਖਾਂ ਨਾਲ ਕਹਿਣ ਲੱਗੀ, ਬਾਜੀ ਮੈਂ ਉਹਦੀਆਂ ਸਾਰੀਆਂ ਗੱਲਾਂ ਸਹਿ ਲਈਆਂ ਸੀ। ਉਹ ਜਦੋਂ ਵੀ ਪੈਸਿਆਂ ਦੀ ਲੋੜ ਹੁੰਦੀ ਸੀ, ਨਸ਼ਾ ਟੁੱਟਦਾ ਹੁੰਦਾ ਸੀ ਤੇ ਮੈਨੂੰ ਮਾਰ ਕੇ ਕੁੱਟ ਕੇ ਪੈਸੇ ਜਿਹੜੇ ਮੈਂ ਆਪਣੇ ਬਾਲਾਂ ਦੀਆਂ ਫੀਸਾਂ ਲਈ ਰੱਖੇ ਹੁੰਦੇ ਸੀ ਲੈ ਜਾਂਦਾ ਸੀ। ਮੈਂ ਸਾਰੀ ਰਾਤ ਥੋਮ ਛਿਲਦੀ ਸਾਂ ਤੇ ਸਵੇਰ ਹੁੰਦਿਆਂ ਮਾਲਕ ਨੂੰ ਦੇ ਆਂਦੀ ਸਾਂ। ਥੋੜੇ ਜਿਹੇ ਪੈਸੇ ਲੱਭਦੇ ਸੀ, ਉਹ ਵੀ ਟੁੱਟ ਪੈਣਾ ਖੋ ਕੇ ਲੈ ਜਾਂਦਾ ਸੀ। ਮੈਂ ਤੇ ਆਪਣੇ ਬਾਲਾਂ ਨੂੰ ਕਦੀ ਦੁੱਧ ਵੀ ਨਹੀਂ ਸੀ ਪਿਲਾਇਆ, ਸੁੱਕੀ ਚਾਹ ਤੇ ਰੋਟੀ ਦੇਨੀ ਆ, ਨਾ ਕਦੀ ਇੱਕ ਡੰਗ ਦੀ ਕਦੀ ਦੂਜੇ ਦੀ। ਅੱਧੀ ਰਾਤੀ ਨਸ਼ਾ ਕਰਕੇ ਆਂਦਾ ਏ ਤੇ ਅੰਗ ਤਰੋੜ ਕੇ ਰੱਖ ਦਿੰਦਾ ਏ। ਸਾਰੇ ਦੀ ਮਿਹਨਤ ਮਜ਼ਦੂਰੀ ਕੀਤੇ ਹੋਏ ਜੁੱਸੇ ਨੂੰ ਮਦੋਲ ਦਿੰਦਾ ਏ। ਮੈਂ ਸਾਰੀਆਂ ਮਾਰਾਂ ਸਹਿ ਲੈਂਦੀ ਸੀ। ਉਹ ਮੇਰੀ ਖਲੜੀ ਵੀ ਲਾ ਦਿੰਦਾ ਤੇ ਮੈਂ ਉਹ ਵੀ ਚਰ ਲੈਂਦੀ। ਪਰ ਇਹ ਫੱਟ ਜਿਹੜਾ ਉਹਨੇ ਮੇਰੇ ਸੀਨੇ ਤੇ ਲਾਇਆ ਏ, ਉਹਦਾ ਭਾਰ ਮੈਂ ਚੁੱਕ ਨਹੀਂ ਸਕਾਂਗੀ। ਬਾਜੀ ਮੈਂ ਮਰ ਜਾਵਾਂਗੀ। ਮੇਰਾ ਸਾਹ ਸੰਗੀ ਫਸ ਰਿਹਾ ਏ, ਬਾਹਰ ਨਹੀਂ ਆਉਂਦਾ। ਜੇ ਮੈਨੂੰ ਕੁਝ ਹੋ ਗਿਆ ਤੇ ਮੇਰੇ ਬਾਲਾਂ ਦਾ ਕੀ ਬਣੇਗਾ? ਮੇਰੇ ਬਗੈਰ ਉਹ ਤਾਂ ਮਰ ਜਾਣਗੇ। ਇਹ ਤਾਂ ਖਸਮਾਂ ਨੂੰ ਖਾਣਾ ਉਸ ਗਸ਼ਤੀ ਦੇ ਚੱਕਰ ਵਿੱਚ ਆ ਗਿਆ ਏ। ਮੇਰੇ ਬਾਲ ਤਾਂ ਰੁੱਲ ਜਾਣਗੇ। ਇਹ ਕਹਿੰਦਿਆਂ ਉਹ ਪੱਬਾਂ ਮਾਰ ਕੇ ਰੋਣ ਲੱਗ ਪਈ। ਹੋਇਆ ਕੀ ਏ? ਕੁਝ ਦੱਸੇਂਗੀ ਤੇ ਮੈਨੂੰ ਪਤਾ ਚੱਲੇਗਾ। ਐਵੇਂ ਸ਼ੁਦੈਣ ਹੋਈ ਜਾ ਰਹੀ ਹੈ। ਬਾਜੀ ਉਹ ਹੋਰ ਸਵਾਣੀ ਲੈ ਆਇਆ ਏ। ਇੰਝ ਲੱਗਦਾ ਏ ਉਹਦੀ ਆਵਾਜ਼ ਬੜੀ ਦੂਰੋਂ ਆ ਰਹੀ ਹੈ। ਇੰਝ ਲੱਗਦਾ ਸੀ ਉਹਦੀ ਆਵਾਜ਼ ਬੜੀ ਦੂਰੋਂ ਆ ਰਹੀ ਏ। ਉਹ ਕਹਿੰਦਾ ਏ, ਤੂੰ ਪੁਰਾਣੀ ਹੋ ਗਈ ਹੈ। ਮੈਂ ਸਾਰੀ ਉਮਰ ਇੱਕ ਸਮਾਣੀ ਨਾਲ ਨਹੀਂ ਰਹਿ ਸਕਦਾ। ਮੈਨੂੰ ਨਵੀਆਂ ਸ਼ੈਵਾਂ ਦੀ ਲੋੜ ਏ। ਬਾਜੀ ਕੀ ਸਮਾਣੀ ਵੀ ਸ਼ੈ ਹੁੰਦੀ ਏ? ਪੁਰਾਣੀ ਹੋ ਗਈ ਤਾਂ ਦੂਸਰੀ ਲੈ ਆਏ। ਕੀ ਸਾਰੇ ਮਰਦ ਇਹੋ ਜਿਹੇ ਹੁੰਦੇ ਨੇ? ਸਮਾਣੀ ਨੂੰ ਉਤਰੇ ਲੀੜੇ ਸਮਝਦੇ ਨੇ। ਲੀੜੇ ਪੁਰਾਣੇ ਹੋ ਗਏ ਤਾਂ ਦੂਜੇ ਪਾ ਲਏ। ਬਾਜੀ ਤੁਸੀਂ ਤਾਂ ਪੜ੍ਹੇ ਲਿਖੇ ਹੋ, ਸ਼ਕਲੋਂ ਵੀ ਫੱਬਦੇ ਹੋ, ਗੱਲਾਂ ਵੀ ਨਰੋਲ ਕਰਦੇ ਹੋ। ਤੁਹਾਡੇ ਵਰਗੀਆਂ ਸਵਾਣੀਆਂ ਲੇਖੋਂ ਸੁਖੀ ਹੁੰਦੀਆਂ ਨੇ। ਸਾਡੇ ਵਰਗੀਆਂ ਉਤਰੇ ਹੋਏ ਲੀੜੇ, ਜਿਨ੍ਹਾਂ ਦੇ ਲੇਖ ਹਨੇਰੇ ਹੀ ਹਨੇਰੇ। ਤੁਹਾਡੇ ਤੇ ਮਰਦ ਵੀ ਬੜੇ ਚੰਗੇ ਹੁੰਦੇ ਨੇ, ਪੜ੍ਹੇ ਲਿਖੇ, ਸੋਹਣੇ ਲੀੜੇ ਪਾਵਣ ਵਾਲੇ, ਸੋਹਣੀਆਂ ਗੱਲਾਂ ਕਰਨ ਵਾਲੇ। ਉਹਨੇ ਬੜੇ ਦੁੱਖ ਨਾਲ ਇੱਕ ਲੰਬਾ ਹੋਕਾ ਭਰਿਆ। ਰੱਜੋ ਤੈਨੂੰ ਇੱਕ ਗੱਲ ਦੱਸਾਂ, ਸਮਾਣੀ ਭਾਵੇਂ ਪੜ੍ਹੀ ਲਿਖੀ ਹੋਵੇ ਜਾਂ ਅਨਪੜ੍ਹ, ਮਰਦ ਲਈ ਵੀ ਸਮਾਣੀ ਹੁੰਦੀ ਹੈ, ਬਾਸੀ ਜਾਂ ਨਵੀਂ ਨਕੋਰ। ਤੇ ਮਰਦ ਹੁੰਦਾ ਹੈ ਸਦਾ ਦਾ ਨਵਾਂ ਨਕੋਰ। ਸਿਰਫ ਇੱਕੋ ਰੰਗ ਉਹਦੀਆਂ ਅੱਖੀਂ ਲਹਿਰਦਾ ਹੈ, ਨਵੀਆਂ ਸ਼ੈਵਾਂ ਦਾ ਰੰਗ, ਨਵੇਂ ਰੰਗਾਂ ਨਾਲ ਹਯਾਤੀ ਨੂੰ ਰੰਗਦਾ ਹੈ। ਕਈ ਵਾਰੀ ਪੁਰਾਣੀਆਂ ਸ਼ੈਵਾਂ ਦੇ ਲੜ ਨਾਲ ਬੰਨਿਆ ਉਹ ਦੁਖੀ ਹੋ ਜਾਂਦਾ ਹੈ। ਉਹਦੀ ਖੁਸ਼ੀ ਨਵੇਂ ਰੰਗਾਂ ਵਿੱਚ ਰੰਗ ਕੇ ਪੂਰੀ ਹੁੰਦੀ ਨਜ਼ਰ ਆਉਂਦੀ ਹੈ। ਤੂੰ ਵੀ ਰੱਜੋ ਨਵੀਆਂ ਸ਼ੈਵਾਂ ਤੇ ਨਵੇਂ ਰੰਗਾਂ ਦੀ ਤਾਂਘ ਕਰ। ਜੇ ਮਿਲ ਜਾਣ ਤੇ ਉਹਨਾਂ ਨਾਲ ਸਾਂਝ ਕਰ ਲੈ। ਹਯਾਤੀ ਨੂੰ ਜੀਵਨ ਦੀ ਕੋਸ਼ਿਸ਼ ਕਰ, ਟਪਾਉਣ ਦੀ ਨਹੀਂ। ਰੋਵਣ ਨਾਲ ਕੁਝ ਨਹੀਂ ਬਣਨਾ। ਅਥਰੂ ਕਮਜ਼ੋਰੀ ਦੀ ਨਿਸ਼ਾਨੀ ਨੇ। ਵੇਖ ਮਰਦ ਕਦੀ ਰੋਇਆ ਏ? ਹਯਾਤੀ ਦੇ ਹਜ਼ਾਰਾਂ ਦੁੱਖ ਲੈ ਕੇ ਤੇ ਲੱਖਾਂ ਦੁੱਖ ਦੇ ਕੇ ਵੀ ਇੱਕ ਅਥਰੂ ਨਹੀਂ ਕੱਢਦਾ। ਬੜਾ ਜ਼ਾਲਮ ਤੇ ਕਠੋਰ ਹੈ। ਮੇਰੀਆਂ ਗੱਲਾਂ ਸੁਣ ਕੇ ਕੁਝ ਆਸਰਾ ਹੋਇਆ, ਪਰ ਬੜੀ ਉਦਾਸੀ ਤੇ ਨਿਰਾਸ਼ਾ ਨਾਲ ਕਹਿਣ ਲੱਗੀ, ਬਾਜੀ ਮੈਂ ਸਮਾਣੀ ਹੈ। ਮੈਂ ਪੁਰਾਣੀਆਂ ਸ਼ੈਵਾਂ ਦੇ ਨਾਲ ਟੁਰਨੀ ਹੈ। ਜੇ ਪੱਲਾ ਛੱਡ ਲੈਣ, ਜੇ ਪੱਲਾ ਛੁਡਾ ਲੈਣ ਤੇ ਉਹਨਾਂ ਦੇ ਦੁੱਖ ਨਾਲ ਟੁਰਦੀ ਮੁੜ ਵੀ ਪੂਰੀ ਹਯਾਤੀ ਗੁਜ਼ਾਰ ਲੈਣੀ ਹੈ। ਇਹ ਕਹਿੰਦੀ ਉਹ ਉੱਠ ਖਲੋਤੀ ਤੇ ਜਾਂਦੇ ਜਾਂਦੇ ਆਖਣ ਲੱਗੀ, ਮੇਰੇ ਜੀਦੇ ਦਾ ਜ਼ਰੂਰ ਖਿਆਲ ਰੱਖਿਆ ਕਰੋ। 4 ਲਫ਼ਜ਼ ਪੜ੍ਹ ਕੇ ਹਵਰੇ ਚੰਗਾ ਬਣ ਜਾਵੇਗਾ, ਪਿਓ ਵਾਂਗੂ ਤੇ ਨਾ ਬਣੇਗਾ। ਨਫ਼ਰਤ ਨਾਲ ਉਹਨੇ ਨੱਕ ਫੁਲਾ ਕੇ ਆਖਿਆ। ਹਵਰੇ ਉਹਦੇ ਦਿਮਾਗ ਵਿੱਚ ਇਹ ਗੱਲ ਕਿਉਂ ਵੜ ਗਈ ਸੀ ਕਿ ਪੜ੍ਹ ਲਿਖ ਕੇ ਮਰਦ ਨਹੀਂ ਰਹਿੰਦਾ। ਉਹਦੇ ਜਾਣ ਮਗਰੋਂ ਮੈਂ ਕੰਮ ਵਿੱਚ ਰੁੱਝ ਗਈ ਤੇ ਕਈ ਦਿਨ ਤੇ ਮਹੀਨੇ ਲੰਘ ਗਏ। ਉਹ ਮੈਨੂੰ ਭੁੱਲ ਗਈ। ਫਿਰ ਇੱਕ ਦਿਨ ਛੁੱਟੀ ਦੇ ਟਾਈਮ ਆਪਣੇ ਕਮਰੇ ਵਿੱਚੋਂ
ਬਾਹਰ ਨਿਕਲੀ ਤਾਂ ਉਹ ਬਾਹਰ ਖਲੋਤੀ ਕਿਸੇ ਸਮਾਣੇ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਪਈ ਸੀ। ਇੱਕਦਮ ਮੈਨੂੰ ਵੇਖ ਕੇ ਖੁਸ਼ ਹੋ ਗਈ ਤੇ ਕਹਿਣ ਲੱਗੀ, ਤੁਸੀਂ ਚੱਲ ਪਏ ਹੋ? ਮੈਂ ਉਹਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ ਵਾਪਸ ਆਪਣੇ ਕਮਰੇ ਵੱਲ ਮੁੜ ਪਈ। ਉਹ ਵੀ ਮੇਰੇ ਪਿੱਛੇ ਆ ਗਈ। ਉਹਦੀ ਬਦਲੀ ਹਾਲਤ ਤੇ ਮੈਨੂੰ ਉਹਦੇ ਨਾਲ ਗੱਲ ਕਰਨ ਤੇ ਮਜਬੂਰ ਕਰ ਦਿੱਤਾ ਸੀ। ਮੈਂ ਨਚਿੰਤ ਹੋ ਕੇ ਆਖਿਆ, ਰੱਜੋ ਅੱਜ ਬੜੀ ਖੁਸ਼ ਹੈ। ਅੱਖ ਵਿੱਚ ਸੁਰਮਾ ਵੀ ਪਾਇਆ ਏ, ਦੰਦਾਸਾ ਵੀ ਲਿਸ਼ਕਾ ਮਾਰਦਾ ਪਿਆ ਏ, ਰੇਸ਼ਮੀ ਸਾਟਨ ਦਾ ਲਾਲ ਸੂਟ, ਕੀ ਗੱਲ ਏ? ਰੱਜੋ ਨੇ ਲਾਲ ਪਰਾਂਦਾ ਅੱਗੇ ਲਿਆ ਕੇ ਹੱਥ ਵਿੱਚ ਹਿਲਾਉਂਦਿਆਂ ਹੋਇਆਂ ਮੁਸਕਾ ਕੇ ਆਖਿਆ, ਬਾਜੀ ਅੱਜ ਮੇਰੀ ਵਾਰੀ ਹੈ। ਜੀ ਸ਼ੁਕਰੀਆ। बहुत 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 सोहनी कहानी समीना जी, बहुत बहुत शुक्रिया, बहुत वधिया। हाँ जी, हुण साडे दोस्त मित्र सारे इहदे बारे गलबात करन। हाँ जी, आखिरी फिकरा की सीगा? जी आखिरी फिकरा की सी? पढ़ दियो फिर तो। ਅੱਜ ਮੇਰੀ ਵਾਰੀ ਹੈ। अच्छा, बहुत अच्छी कहानी। हाँ जी, मैं गल शुरू करा? जरूर गुरदास जी प्लीज। ठीक है। ਇਹ ਇੱਕ ਤਾਂ ਮਰਦ ਪ੍ਰਧਾਨਗੀ ਦੀ ਕਹਾਣੀ ਆ ਤੇ ਇੱਕ ਇਹ ਜੋ ਮੈਂ ਜਦ ਕਹਾਣੀ ਸੁਣਦਾ ਸੀ ਤੇ ਮੇਰੇ ਲਫ਼ਜ਼ ਇੱਕ ਮਨ ਚ ਆਇਆ, ਸੌਂਕਣ। ਜਿਸ ਤਰੀਕੇ ਨਾਲ ਇਹ ਤੈਅ ਕੀਤੀ ਗਈ ਆ ਆਪਣੇ ਸਮਾਜ ਚ ਇੱਕ ਲਫ਼ਜ਼ ਜਾਂ ਮਿਸਟਰਸ ਦਾ ਸੌਂਕਣ, ਜਦ ਆਦਮੀ ਦੀ ਤਿਆਰੀ ਹੋ ਜਾਂਦੀ ਚਲ ਹੋਰ ਵਿਆਹ ਕਰਾ ਲੈਂਦੇ ਆ, ਉਹਦੇ ਨਾਂ ਹੀ ਆਪਾਂ ਦੇ ਤੇ ਸੌਂਕਣ ਆ ਗਈ ਘਰ ਵਿੱਚ। ਤੇ ਉਸ ਤਰੀਕੇ ਦੇ ਨਾਲ ਜਦੋਂ ਤੁਸੀਂ ਕਿਹਾ ਸਮਾਣੀ ਜਾਂ ਸਵਾਣੀ, ਮੈਂ ਹੁਣ ਪੁਰਾਣੀ ਹੋ ਗਈ, ਪਹਿਲਾਂ ਉਹਨੂੰ ਕੁੱਟਿਆ, ਬੁਰੀ ਹਾਲਤ ਨਾਲ ਰੱਖਿਆ, ਫਿਰ ਉਹਨੇ ਸੋਚਿਆ ਚੱਲ ਦੁਬਾਰਾ ਵਿਆਹ ਕਰਾ ਲੈਂਦੇ ਆ। ਤੇ ਜਦ ਇੰਗਲਿਸ਼ ਵਿੱਚ ਅੱਗੇ ਮਿਸਟਰੀਜ਼ ਕਹਿੰਦੇ ਹੁੰਦੇ ਸੀ ਕਿ ਹੁਣ ਕੋਈ ਲਫ਼ਜ਼ ਹੈ ਨਹੀਂ, ਪਰ ਪੰਜਾਬੀ ਚ ਹਜੇ ਵੀ ਇਹ ਚੱਲਦਾ ਹੈ ਕਿ ਸੌਂਕਣ ਲੈ ਆਉਂਦੀ। ਤੇ ਉਸ ਅਦਾਰੇ ਨਾਲ ਮੈਂ ਦੇਖਿਆ ਤੇ ਕਾਫੀ ਇਹ ਹਜੇ ਵੀ ਮਾਡਰਨ ਦੌਰ ਵਿੱਚ ਵੀ ਆਪਣੇ ਇਹ ਖਿਆਲਾਤ ਬਦਲੇ ਨਹੀਂ ਹੈਗੇ। ਭਾਵੇਂ ਆਪਾਂ ਸ਼ਹਿਰੀਕਰਨ ਵੀ ਅਪਣਾ ਲਿਆ, ਮਾਡਰਨਾਈਜੇਸ਼ਨ ਵੀ ਕਰ ਲਈ, ਪੱਛੋ ਦੀ ਵਾਹ ਵੀ ਲੈ ਲਈ, ਪਰ ਇਹ ਆਪਣੇ ਜਿਹੜੇ ਖਿਆਲ ਹੈਗੇ ਹਜੇ ਵੀ ਥੋੜੇ ਜਿਹੇ ਪਛੜੇ ਆ ਇਸ ਮੁਤਾਬਿਕ। ਮੈਂ ਇਹ ਕਹਾਣੀ ਤੋਂ ਲਿਆ। बहुत अच्छा, ਬਸ ਇੰਨਾ ਹੀ ਸੀ। शुक्रिया गुरदास जी। हाँ जी, हाँ जी, होर दोस्त साडे? जी मैनू इजाजत है? जरूर जरूर प्लीज। बड़ी देर बाद एक बड़ी सोहनी कहानी सुनने ਨੂੰ मिली और ਤਿੰਨ ਚਾਰ ਚੀਜ਼ਾਂ ਇਹਦੀਆਂ। ਇੱਕ ਤਾਂ ਇਹਦਾ ਮੌਜੂ ਟੌਪਿਕ ਜਿਹੜਾ ਹੈ ਉਸ ਤੇ ਮੈਂ ਗੱਲ ਕਰਾਂਗਾ, ਦੂਸਰਾ ਇਸ ਦੀ ਟੈਕਨੀਕ ਤੇ ਗੱਲ ਕਰਾਂਗਾ, ਤੀਸਰਾ ਇਹ ਹੈ ਕਿ ਉਸ ਤੋਂ ਵੀ ਜ਼ਿਆਦਾ ਜਿਹੜਾ ਹੈ ਮਰਦ ਔਰ ਔਰਤ ਦਾ ਜਿਹੜਾ ਆਪਸੀ ਤਾਲੁਕ ਹੈ ਉਸ ਦੇ ਉੱਤੇ। ਇਹ ਤਿੰਨ ਹਿੱਸੇ ਨੇ ਇਸ ਕਹਾਣੀ ਦੇ। ਸਭ ਤੋਂ ਪਹਿਲੇ ਤਾਂ ਇਸ ਦਾ ਮੌਜੂ ਜਿਹੜਾ ਹੈ ਟੌਪਿਕ ਹੈ ਜਿਹੜਾ ਮਤਲਬ ਕੋਈ ਮੁਸ਼ਕਲ ਪੇਸ਼ ਨਹੀਂ ਆਈ ਇਹਦਾ ਮੌਜੂ ਸਮਝਣ ਵਾਸਤੇ। ਬੜੀ ਔਰ ਸਭ ਤੋਂ ਜਿਹੜੀ ਬਿਹਤਰੀਨ ਸੀ ਉਹ ਇਹ ਸੀ ਕਿ ਇੱਕ ਜਿਹੜਾ ਆਰਟ ਜਿਹੜਾ ਵਰਤਿਆ ਗਿਆ ਹੈ ਗੱਲ ਕਹਿਣ ਵਾਸਤੇ ਔਰ ਉਹਦੇ ਵਾਸਤੇ ਜਿਹੜਾ ਲਹਿਜਾ ਔਰ ਅਸਲੂਬ ਵਰਤਿਆ ਗਿਆ ਹੈ ਉਹ ਕਮਾਲ ਸੀ। ਸ਼ਾਇਦ ਉਸ ਆਰਟ ਨੇ ਇਹਨੂੰ ਖੂਬਸੂਰਤ ਬਣਾਇਆ। ਮੌਜੂ ਕੋਈ ਸਮਝ ਲਓ ਕਿ ਨਵਾਂ ਨਹੀਂ ਦਾ ਆਮ ਸਾਡੀ ਹਯਾਤੀ ਦਾ ਹਿੱਸਾ ਹੈ ਸਾਰੀਆਂ ਚੀਜ਼ਾਂ, ਲੇਕਿਨ ਉਸ ਆਰਟ ਨੇ, ਉਹ ਫਿਕਸ਼ਨ ਦਾ ਜਿਹੜਾ ਆਰਟ ਹੈ ਉਹਨੇ ਇਹਨੂੰ ਇੱਕ ਐਸੀ ਥਾਂ ਤੇ ਖੜਾ ਕਰ ਦਿੱਤਾ ਕਹਾਣੀ ਨੂੰ ਜਿੱਥੇ ਬਹੁਤ ਸੁੱਚੀ ਔਰ ਸੋਹਣੀ ਲੱਗੀ ਹੈ ਕਹਾਣੀ। ਔਰ ਦੂਸਰਾ ਹੈ ਕਿ ਆਖਰੀ ਜਿਹੜੀ ਲਾਈਨ ਸੀ ਇਹਦੀ ਅਸਲ ਉਹਨੂੰ ਸਮਝਣ ਦੀ ਜ਼ਰੂਰਤ ਹੈ। ਬਸ ਉਹੀ ਕਹਾਣੀ ਹੈ ਕਿ ਅੱਜ ਮੇਰੀ ਵਾਰੀ ਹੈ। ਔਰ ਸ਼ਾਇਦ ਮਰਦ ਔਰ ਔਰਤ ਦੀਆਂ ਇਹ ਬਤੌਰ ਫਰਦ ਜਦੋਂ ਅਸੀਂ ਦੇਖਦੇ ਹਾਂ ਫੈਮਿਨਿਸਟ ਹੋਣ ਜਾਂ ਫੈਮਿਨਿਜ਼ਮ ਦੇ ਹਵਾਲੇ ਦੇ ਨਾਲ ਕਿ ਉਹ ਅਲੱਗ-ਅਲੱਗ ਵੱਖੋ-ਵੱਖ ਨਹੀਂ ਚੀਜ਼ਾਂ ਕੋਈ ਕਿ ਅਸੀਂ ਕਹੀਏ ਕਿ ਇਹ ਮਰਦ ਜਿਹੜਾ ਹੈ ਇਹਦੇ ਵਾਸਤੇ ਇਹ ਚੀਜ਼ਾਂ ਦੀ ਜ਼ਰੂਰਤ ਹੈ ਔਰ ਔਰਤ ਵਾਸਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਮਰਦ ਜਿਹੜਾ ਇਹਨਾਂ ਸ਼ੈਵਾਂ ਦੇ ਨਾਲ ਖੁਸ਼ ਰਹਿੰਦਾ ਹੈ, ਔਰਤ ਜਿਹੜੀ ਹੈ ਇਹ ਤਾਂ ਸਾਡਾ ਸਮਾਜ ਹੈ ਜਿਹਨੇ ਉਹਨੂੰ ਇੱਕ ਲਵੇਟੇ ਦੇ ਵਿੱਚ ਲਿਆ ਹੋਇਆ ਔਰ ਉਹਦਾ ਇੱਕ ਮੁਕਾਮ ਜਿਹੜਾ ਉਹਦਾ ਤਾਇਨ ਕਰ ਦਿੱਤਾ, ਬਣਾ ਦਿੱਤਾ ਕਿ ਤੂੰ ਇੱਥੇ ਰਹਿਣਾ, ਤੈਨੂੰ ਇੱਥੇ ਰੱਖ ਦਿੱਤਾ, ਇਸ ਤੋਂ ਥੱਲੇ ਨਹੀਂ ਤੂੰ ਆ ਸਕਦੀ। ਔਰ ਮਰਦ ਜਿਹੜਾ ਹੈ ਉਹਦੇ ਵਾਸਤੇ ਇਹ ਸਹੂਲਤਾਂ ਨੇ। ਘਰ ਦੇ ਵਿੱਚ ਵੀ ਅਸੀਂ ਦੇਖੋ
ਕਿ ਛੋਟੇ ਹੁੰਦਿਆਂ ਲੈ ਕੇ, ਔਰ ਮੈਂ ਕਹਿੰਦਾ ਕਿ ਇਹਦਾ ਆਗਾਜ਼ ਜਿਹੜਾ ਹੈ ਉਹ ਔਰਤ ਹੀ ਕਰਦੀ ਹੈ ਘਰ ਦੇ ਵਿੱਚ, ਜਿੱਥੇ ਮਰਦ ਨੂੰ ਵੱਡਾ ਬਣਾਇਆ ਜਾਂਦਾ ਹੈ ਕਿ ਇਹ ਰੋਟੀ ਨਹੀਂ ਖਾਣੀ, ਇਹ ਚੋਪੜੀ ਹੋਈ ਹੈ ਤੇਰੇ ਭਰਾ ਵਾਸਤੇ ਹੈ, ਇਹ ਸੁੱਕੀ ਖਾ ਲਾ ਤੂੰ, ਇਹ ਬਚਿਆ ਹੋਇਆ ਸਾਲਣ ਜਿਹੜਾ ਜੀ ਇਹ ਤੇਰੇ ਵਾਸਤੇ ਹੈ, ਇਹਨੂੰ ਹੱਥ ਨਹੀਂ ਲਾਉਣਾ। ਚੰਗੀ ਵਧੀਆ ਸ਼ੈ ਜਿਹੜੀ ਘਰ ਦੇ ਵਿੱਚ ਉਹ ਮਰਦ ਵਾਸਤੇ ਹੀ ਹੁੰਦੀ ਹੈ, ਔਰਤ ਵਾਸਤੇ ਨਹੀਂ ਹੁੰਦੀ। ਔਰ ਵਜ੍ਹਾ ਕੀ ਹੈ ਕਿ ਉਹਨੂੰ ਬਤੌਰ ਔਰਤ ਜਿਹੜਾ ਉਹ ਟ੍ਰੀਟ ਨਹੀਂ ਕੀਤਾ ਜਾਂਦਾ, ਬਲਕਿ ਇੱਕ ਵੱਖਰੀ ਕੋਈ ਕਹਿ ਲਓ ਕਿ ਸ਼ੈ ਦੇ ਤੌਰ ਤੇ ਉਹਨੂੰ ਦੇਖਿਆ ਜਾਂਦਾ ਹੈ। ਔਰ ਦੂਸਰਾ ਇਹ ਜਿਹੜਾ ਹੈ ਕਿ ਘਰ ਦੇ ਵਿੱਚ ਸਾਡੇ ਇੱਕ ਉਸਤਾਦ ਸੀ, ਉਹ ਕਹਿੰਦੇ ਹੁੰਦੇ ਸੀ ਕਿ ਅਗਰ ਦੇਖਣਾ ਹੋ ਕਿ ਔਰਤ ਕਿੰਨੀ ਆਜ਼ਾਦ ਹੈ ਤੇ ਘਰ ਦੇ ਵਿੱਚ ਇਹ ਦੇਖੋ ਕਿ ਉਹਦੀ ਕਹੀ ਹੋਈ ਗੱਲ ਦੀ ਮੰਨਤਾ ਕਿੰਨੀ ਹੈ, ਕਿਆ ਉਹ ਕਿਸੇ ਫੈਸਲੇ ਦੇ ਵਿੱਚ ਸ਼ਾਮਿਲ ਹੈ। ਅਗਰ ਮੈਂ ਦਾਵਾ ਕਰਦਾ ਕਿ ਮੇਰੇ ਘਰ ਦੇ ਵਿੱਚ ਔਰਤਾਂ ਜਿਹੜੀਆਂ ਜੀ ਉਹਨੂੰ ਪੂਰੀ ਆਜ਼ਾਦੀ ਹੈ, ਤੇ ਫਿਰ ਮੇਰੇ ਤੇ ਇਹ ਸਵਾਲ ਹੈ ਕਿ ਜਿੰਨੇ ਮੈਂ ਫੈਸਲੇ ਕਰਦਾ ਉਹਨਾਂ 'ਚ ਕਿੰਨੀ ਸ਼ਰਾਕਤ ਹੈ, ਉਹਨਾਂ ਦੀ ਕਿੰਨੀਆਂ ਸ਼ਰੀਕ ਹੁੰਦੀਆਂ, ਕਿਆ ਉਹਨਾਂ ਦੇ ਕਿਸੇ ਗੱਲ ਨੂੰ ਮੈਂ ਵਜ਼ਨ ਦਿੰਦਾ ਜਾਂ ਨਹੀਂ ਦਿੰਦਾ। ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਦੇਖਦੇ ਹਾਂ ਸਾਡੇ ਸਮਾਜ ਦੇ ਅੰਦਰ, ਔਰ ਫਿਰ ਜਿੱਥੇ ਮਰਦ ਜਿਹੜਾ ਹੈ ਉਹਨੂੰ ਆਜ਼ਾਦੀ ਹੈ ਕੋਈ ਚੀਜ਼ਾਂ ਦੀ, ਤੇ ਉਹਦੇ ਨਾਲ ਔਰਤ ਜਿਹੜੀ ਹੈ ਉਹਦੀਆਂ ਵੀ ਖਾਹਿਸ਼ਾਂ ਨੇ, ਉਹ ਹੋ ਸਕਦਾ ਕੁਝ ਹੋਰ ਤਰੀਕੇ ਜਿਹੜੇ ਆ ਉਹਨੇ ਵੀ ਜ਼ਾਹਿਰ ਹੈ ਕਿ ਇੱਕ ਜਿਹੜੀ ਇੱਕ ਜਿਬਿਲੀ ਜ਼ਰੂਰਤ ਹੈ ਇਨਸਾਨ ਦੀ, ਉਹਦੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਮੇਰਾ ਖਾਣਾ ਪਹਿਨਣਾ ਬਾਕੀ ਚੀਜ਼ਾਂ ਦੀ ਜ਼ਰੂਰਤ ਹੈ, ਜਿੰਸ ਜਿਹੜੀ ਹੈ ਉਹ ਵੀ ਇੱਕ ਬੁਨਿਆਦੀ ਹਵਾਲਾ ਹੈ ਇਨਸਾਨ ਦਾ ਜਿਹੜਾ ਹੈ। ਔਰ ਉਹਨੂੰ ਬਹਰਹਾਲ ਇਸ ਕਹਾਣੀ ਦੇ ਵਿੱਚ ਉਹ ਸਾਰਾ ਮੰਜ਼ਰਨਾਮਾ ਦਿਖਾਇਆ ਗਿਆ ਹੈ, ਉਹ ਜਿਹੜਾ ਇੱਕ ਦੂਸਰੀ ਔਰਤ ਨੂੰ ਤਸਲੀਮ ਨਾ ਕਰਨ ਵਾਲਾ ਵੀ ਹੈ, ਔਰ ਉਹਦੇ ਵਿੱਚ ਇੱਕ ਮਰਦ ਦੇ ਹਵਾਲੇ ਦੇ ਨਾਲ ਕਿ ਉਹਦੀ ਸਾਰੇ ਜ਼ੁਲਮ ਜਿੰਨੇ ਮਰਜ਼ੀ ਕੀਤੀ ਜਾਵੇ, ਲੇਕਿਨ ਘਰੋਂ ਨਿਕਲਦੇ ਜਿਸ ਵੇਲੇ ਕੋਈ ਕੁੜੀ ਜਿਹੜੀ ਵਿਆਹੀ ਜਾਂਦੀ ਉਹਨੂੰ ਨਿਕਲਦਿਆਂ ਕਿਹਾ ਜਾਂਦਾ ਕਿ ਤੇਰਾ ਉਸ ਘਰ ਚੋਂ ਜਨਾਜ਼ਾ ਹੋਣਾ ਚਾਹੀਦਾ। ਯਾਨੀ ਦੇਖੋਗੇ ਕਿੱਡੀ ਵੱਡੀ ਇੱਕ ਹੈ ਚੀਜ਼ ਕਿ ਗੋਇਆ ਤੂੰ ਹਰ ਚੀਜ਼ ਨੂੰ ਕਬੂਲ ਕਰਨਾ, ਤੂੰ ਉੱਥੇ ਜੋ ਤੂੰ ਇੱਥੇ ਘਰ ਦੇ ਵਿੱਚ ਤੈਨੂੰ ਜਿਹੜੀ ਆਜ਼ਾਦੀ ਰਹੀ, ਚੀਜ਼ਾਂ ਰਹੀਆਂ, ਇਹ ਸ਼ਾਇਦ ਤੈਨੂੰ ਉੱਥੇ ਨਹੀਂ ਮਿਲਣੀਆਂ। ਨਾ ਤੂੰ ਕਿਸੇ ਚੀਜ਼ ਦਾ ਤਕਾਜ਼ਾ ਕਰਨਾ, ਨਾ ਡਿਮਾਂਡ ਕਰਨੀ ਹੈ ਤੂੰ। ਯਾਨੀ ਪਹਿਲਾ ਸਬਕ ਹੀ ਉਹਨੂੰ ਇਹ ਦਿੱਤਾ ਜਾਂਦਾ ਕਿ ਤੂੰ ਅੱਗੋਂ ਕੋਈ ਮਜ਼ਾਮਤ ਨਹੀਂ ਕਰਨੀ। ਔਰ ਜ਼ਾਹਿਰ ਹੈ ਕਿ ਸਮਾਂ ਜਿਹੜਾ ਹੈ ਬਦਲ ਰਿਹਾ, ਚੀਜ਼ਾਂ ਬਦਲ ਰਹੀਆਂ, ਔਰ ਉਹਦਾ ਅਹਿਸਾਸ ਜਿਹੜਾ ਉਹ ਵੀ ਪੈਦਾ ਹੋ ਰਿਹਾ। ਤੇ ਮੈਂ ਸਮਝਦਾ ਕਿ ਇਸ ਪੂਰੀ ਕਹਾਣੀ ਨੂੰ ਅਗਰ ਮੈਂ ਇੱਕ ਜੁਮਲੇ ਦੇ ਵਿੱਚ ਕਹਾਂ ਕਿ ਇਹ ਕਹਾਣੀ ਜਿਹੜੀ ਹੈ ਉਹਦੇ ਵਿੱਚ ਬਹੁਤ ਵੱਡਾ ਇੱਕ ਮੈਸੇਜ ਹੈ। ਔਰ ਸ਼ਾਇਦ ਮੈਂ ਇਹ ਕਹਿਣਾ ਕਿ ਇਹ ਮੈਂ ਕਿਉਂਕਿ ਮੈਂ ਜ਼ਿਆਦਾ ਉਰਦੂ ਫਿਕਸ਼ਨ ਵੀ ਪੜ੍ਹੀ ਹੈ, ਪੰਜਾਬੀ ਫਿਕਸ਼ਨ ਵੀ ਪੜ੍ਹੀ ਹੈ, ਮੇਰਾ ਨਹੀਂ ਖਿਆਲ ਕਿ ਇਹ ਗੱਲ ਜਿਹੜੀ ਹੈ ਇਹ ਵਾਰੀ ਵਾਲੀ ਅੱਜ ਮੇਰੀ ਵਾਰੀ ਹੈ ਜਾਂ ਜੋ ਇਸ ਤਰ੍ਹਾਂ ਵਾ, ਸ਼ਾਇਦ ਕਿਸੇ ਨੇ ਇਸ ਅੰਦਾਜ਼ ਦੇ ਨਾਲ ਨਾ ਕਹੀ ਹੋਵੇ। ਅਗਰ ਔਰ ਦੇਖੋ ਕਿ ਕੋਈ ਉਹਦੇ ਵਿੱਚ ਨਿਦਾਮਤ ਨਹੀਂ ਦੀ, ਸ਼ਰਮਿੰਦਗੀ ਨਹੀਂ ਦੀ, ਉਹਦੇ ਵਿੱਚ ਪੂਰਾ ਆਪਣਾ ਅਹਿਸਾਸ ਜਿਹੜਾ ਹੈ ਉਹ ਮੌਜੂਦ ਹੈ। ਬਾਕੀ ਕਹਾਣੀ ਦੀ ਜਿਹੜੀ ਟ੍ਰੀਟਮੈਂਟ ਹੈ ਉਹਦਾ ਆਪਣਾ ਹੀ ਵੱਖਰਾ ਹੀ ਸਵਾਦ ਸੀ, ਦਾ ਲਫ਼ਜ਼ਾਂ ਦਾ ਸਵਾਦ ਸੀ ਉਹਦਾ, ਔਰ ਜਿਸ ਅੰਦਾਜ਼ ਦੇ ਨਾਲ ਹਰ ਸਿਚੁਏਸ਼ਨ ਦੇ ਨਾਲ ਕੈਫੀਅਤਾਂ ਜਿਹੜੀਆਂ ਬਿਆਨ ਕੀਤੀਆਂ ਗਈਆਂ ਔਰ ਜਿਹੜੇ ਉਹਦੇ ਇਮੇजेस ਬਣਾਏ ਗਏ ਆ ਉਹ ਕਮਾਲ ਸੀ। ਔਰ ਮੈਂ ਮੁਬਾਰਕਬਾਦ ਦਿੰਦਾ ਸਮੀਨਾ ਜੀ ਨੂੰ ਕਿ ਬਹੁਤ ਅੱਛੀ ਕਹਾਣੀ ਸੁਣਨ ਨੂੰ ਮਿਲੀ ਹੈ, ਔਰ ਬੜੀ ਦੇਰ ਬਾਅਦ ਇੱਕ ਕੰਨਾਂ ਨੂੰ ਇੱਕ ਬੜੀ ਸੋਹਣੀ ਕਹਾਣੀ ਲੱਗੀ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਸਜਾਦ ਸਾਹਿਬ, ਥੈਂਕ ਯੂ। ਹਾਂਜੀ ਸੁਖਵੀਰ ਜੀ ਗੱਲ ਕਰਨਾ। ਹਾਂਜੀ ਸ਼ੁਕਰੀਆ ਮੈਮ। ਇਸ ਕਹਾਣੀ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਸਮੀਨਾ ਅਸ਼ਮੀ ਜੀ ਨੂੰ ਬਹੁਤ-ਬਹੁਤ ਮੁਬਾਰਕ ਦਿੰਦੀ ਹਾਂ ਕਿ ਬਹੁਤ ਅੱਛੀ ਜਿਹੜੀ ਹੈਗੀ ਆ ਉਹ ਕਹਾਣੀ ਸੀ ਉਹਨਾਂ ਦੀ। ਮੈਂ ਜਿਹੜਾ ਇਸ ਕਹਾਣੀ ਨੂੰ ਸਮਝਿਆ ਮੈਮ, ਇਸ ਕਹਾਣੀ ਦੇ ਵਿੱਚ ਦੋ ਤਰ੍ਹਾਂ ਦੀ ਮਾਨਸਿਕਤਾ ਪੇਸ਼ ਹੋਈ ਆ, ਇੱਕ ਮਰਦ ਮਾਨਸਿਕਤਾ, ਇੱਕ ਔਰਤ ਮਾਨਸਿਕਤਾ। ਜਿਵੇਂ ਕਿ ਪਹਿਲਾਂ ਸਰ ਨੇ ਗੱਲਾਂ ਕਰ ਲਈਆਂ, ਕਾਫੀ ਗੱਲਾਂ ਮੇਰੀਆਂ ਹੀ ਕਰ ਗਏ ਮੈਂ ਵੀ ਉਹੀ ਕਹਿਣੀਆਂ ਚਾਹ ਰਹੀ ਸੀ, ਕਿਉਂਕਿ ਸਾਡੇ ਅਵਚੇਤਨ ਨੂੰ ਘੜੇ ਹੀ ਇਸ ਤਰ੍ਹਾਂ ਜਾਂਦਾ ਹੈ। ਮਰਦ ਦੀ ਮਾਨਸਿਕਤਾ ਹੋਰ ਹੋਏਗੀ, ਔਰਤ ਦੀ ਮਾਨਸਿਕਤਾ ਹੋਰ ਹੋਏਗੀ। ਸਾਡੇ ਘਰ ਦੇ ਵਿੱਚੋਂ ਸ਼ੁਰੂਆਤ ਹੁੰਦੀ ਹੈ ਇਸ ਵੱਖਰਤਾ ਦੀ, ਹੈ ਨਾ, ਕਿ ਛੋਟੀਆਂ-ਛੋਟੀਆਂ ਰੋਕਾਂ ਜਿਹੜੀਆਂ ਨੇ ਉਹ ਲਾਈਆਂ ਜਾਂਦੀਆਂ ਨੇ, ਕੁੜੀ ਨੂੰ ਥੋੜਾ ਵੀਕ ਬਣਾ ਕੇ ਪੇਸ਼ ਕੀਤਾ ਜਾਂਦਾ, ਜ਼ਿਆਦਾ ਸੈਂਸਿਟਿਵ ਬਣਾ ਕੇ ਪੇਸ਼ ਕੀਤਾ ਜਾਂਦਾ, ਹਰ ਚੀਜ਼ ਉਹਨੂੰ ਸਹਿਣ ਦੀ ਮਤਲਬ ਉਹਦੇ ਅੰਦਰ ਜਿਹੜੀ ਆ ਪਾਈ ਜਾਂਦੀ ਹੈ ਕਿ ਕੁੜੀਆਂ ਨੂੰ ਚੁੱਪ ਹੀ ਰਹਿਣਾ ਚਾਹੀਦਾ, ਚੀਜ਼ਾਂ ਸਹਿਣੀਆਂ ਚਾਹੀਦੀਆਂ, ਘਰ ਨੂੰ ਮੈਨੇਜ ਕਰਨਾ ਚਾਹੀਦਾ, ਐਡਜਸਟ ਕਰਨਾ ਚਾਹੀਦਾ, ਦੂਜਿਆਂ ਦੇ ਹਿਸਾਬ ਨਾਲ ਬਦਲ ਜਾਣਾ ਚਾਹੀਦਾ। ਸੋ ਮੈਨੀ ਥਿੰਗਸ ਜਿਹੜੀਆਂ ਸਾਨੂੰ ਸਿਖਾਈਆਂ ਜਾਂਦੀਆਂ ਨੇ, ਹੈ ਨਾ। ਤੁਸੀਂ ਦੇਖੋਗੇ ਕਿ ਸਾਡੇ ਕਲਚਰ ਦਾ ਹਿੱਸਾ ਆ ਕਿ ਜਦੋਂ ਮਰਦ ਲਈ ਦੁਆਵਾਂ ਨੇ, ਜਦੋਂ ਕਦੇ
ਔਰਤਾਂ ਦੇ ਮੂੰਹੋਂ ਦੁਆਵਾਂ ਨਿਕਲਦੀਆਂ ਨੇ ਉਹ ਮਰਦ ਲਈ ਹੋਣਗੀਆਂ, ਪਰ ਮਰਦ ਦੇ ਮੂੰਹੋਂ ਜਦ ਵੀ ਨਿਕਲਣਗੀਆਂ ਗਾਲਾਂ ਉਹ ਔਰਤਾਂ ਲਈ ਹੋਣਗੀਆਂ। ਠੀਕ ਹੈ, ਸੋ ਇਹ ਜਿਹੜੀ ਸਾਡੀ ਮਾਨਸਿਕਤਾ ਆ ਨਾ, ਇਹ ਸਾਰੀਆਂ ਚੀਜ਼ਾਂ ਸਮੱਸਿਆਵਾਂ ਦਾ ਕਿਤੇ ਨਾ ਕਿਤੇ ਬੇਸ ਬਣ ਜਾਂਦਾ। ਮਸਲਾ ਇਹ ਨਹੀਂ ਹੈਗਾ ਕਿ ਪੜ੍ਹਿਆ ਲਿਖਿਆ ਮਰਦ ਦੀ ਮਾਨਸਿਕਤਾ ਔਰਤ ਦੇ ਪ੍ਰਤੀ ਚੇਂਜ ਹੋਏਗੀ। ਦੇਖੋ, ਜੇਕਰ ਮਾਨਸਿਕਤਾ ਵਿੱਚ ਦੋ ਫਾੜ ਹੈ, ਜੇਕਰ ਮਾਨਸਿਕਤਾ ਦੇ ਵਿੱਚ ਔਰਤ ਦੀ ਰਿਸਪੈਕਟ ਨਹੀਂ ਹੈ ਤਾਂ ਉਹ ਚਾਹੇ ਪੜ੍ਹਿਆ ਲਿਖਿਆ ਮਰਦ ਹੋਵੇ ਉਹਨੇ ਤਾਂ ਵੀ ਕਰਨੀ, ਤੇ ਜੇਕਰ ਹੈ ਤਾਂ ਉਹ ਅਨਪੜ੍ਹ ਬੰਦਾ ਵੀ ਤੁਹਾਡੀ ਰਿਸਪੈਕਟ ਕਰੇਗਾ, ਹੈ ਨਾ। ਦੂਸਰਾ ਹੈਗਾ ਕਿ ਇਹਦੇ ਵਿੱਚ ਇੱਕ ਨਿਮਨ ਵਰਗ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੀਆਂ ਦੁਚਿੱਤੀਆਂ ਵੀ ਪੇਸ਼ ਆ ਕੇ ਕਿਵੇਂ ਕਮਾਈ ਕਰਦੀਆਂ ਨੇ ਔਖੀਆਂ ਹੋ ਕੇ, ਬੱਚਿਆਂ ਨੂੰ ਰੋਟੀ ਖਿਲਾਉਣ ਦਾ ਵੱਡਾ ਮਸਲਾ ਆ, ਪੇਟ ਭਰਨਾ ਆ, ਸਾਰਾ ਘਰ ਚੱਕੀ ਫਿਰਦੀਆਂ ਨੇ ਮੋਢਿਆਂ ਤੇ, ਸਾਰਾ ਦਿਨ ਕੰਮ ਕਰਦੀਆਂ ਨੇ, ਪਰ ਜਿਹੜੇ ਘਰੇ ਜਿਨ੍ਹਾਂ ਦੇ ਨੂੰ ਬਰਾਬਰ ਮੋਢਾ ਲਾਉਣਾ ਚਾਹੀਦਾ ਹੈ ਨਾਲ, ਉਹ ਨਸ਼ਿਆਂ ਦੇ ਵਿੱਚ ਪੈ ਗਏ ਨੇ, ਨਸ਼ੇ ਕਰ ਰਹੇ ਨੇ। ਜਿਹੜਾ ਪੈਸਾ ਕਮਾਉਂਦੇ ਬੱਚਿਆਂ ਦੀ ਰੋਟੀ ਦਾ ਉਹ ਖੋ ਕੇ ਜਿਹੜਾ ਹੈ ਉਸੀ ਨਸ਼ਾ ਕਰਨ ਦੇ ਵਿੱਚ ਉਹਨੂੰ ਲਗਾ ਰਹੇ ਨੇ। ਸੋ ਇਹੋ ਜਿਹੀਆਂ ਹਾਲਤਾਂ ਵਿੱਚ ਜਿਹੜਾ ਆਲਰੇਡੀ ਪਹਿਲਾਂ ਹੀ ਵਿਚਾਰਾ ਬੜਾ ਸਟਰਗਲ ਕਰ ਰਿਹਾ ਆ ਔਰ ਇਸ ਤਰ੍ਹਾਂ ਦੇ ਨਾਲ ਚੀਜ਼ਾਂ ਵੀ ਫੇਸ ਕਰ ਰਿਹਾ ਆ, ਔਰ ਖਾਸ ਤੌਰ ਤੇ ਕਿਸੇ ਹੋਰ ਦੂਜੀ ਔਰਤ ਦੇ ਬਾਰੇ ਵੀ ਉਹਨੂੰ ਪਤਾ ਲੱਗ ਰਿਹਾ, ਬਹੁਤ ਇਹੋ ਜਿਹੀਆਂ ਚੀਜ਼ਾਂ ਮਤਲਬ ਸੌਖੀਆਂ ਨਹੀਂ ਹੁੰਦੀਆਂ ਹੰਡਾਉਣੀਆਂ। ਇਹ ਤਾਂ ਕਹਾਣੀ 'ਚ ਜ਼ਿਕਰ ਹੋ ਗਿਆ ਰੱਜੋ ਦਾ, ਮਤਲਬ ਜੇ ਅਸੀਂ ਵੀ ਔਰਤ ਆ, ਜੇਕਰ ਇਹਨੂੰ ਮੈਂ ਆਪਣੇ ਤੇ ਲਾ ਕੇ ਦੇਖਾਂ ਤੇ ਵਾਕਈ ਇਹ ਚੀਜ਼ ਸਹਿਣੀ ਬਰਦਾਸ਼ਤ ਕਰਨੀ ਬੇਹੱਦ ਹੀ ਮੁਸ਼ਕਿਲ ਆ ਇੱਕ ਔਰਤ ਦੇ ਵਾਸਤੇ। ਇੱਕ ਇਹ ਪੇਸ਼ ਹੋਇਆ। ਦੂਸਰਾ ਜਿਹੜਾ ਹੈਗਾ ਆ, ਇਹ ਕਹਾਣੀ ਔਰਤ ਨੂੰ ਸੁਚੇਤ ਵੀ ਕਰਦੀ ਆ। ਠੀਕ ਹੈ, ਜਦੋਂ ਬਾਜੀ ਇਹ ਕਹਿ ਰਹੇ ਨੇ ਕਿ ਮਸਲਾ ਇਹ ਨਹੀਂ ਹੈਗਾ ਕਿ ਔਰਤ ਪੜ੍ਹੀ ਲਿਖੀ ਆ ਕਿ ਅਨਪੜ੍ਹ ਆ, ਮਸਲਾ ਇਹ ਹੈ ਕਿ ਤੁਸੀਂ ਆਪਣੇ ਬਾਰੇ ਅਵੇਅਰ ਹੈਗੇ ਹੋ ਕਿ ਨਹੀਂ, ਜ਼ਿੰਦਗੀ ਕੱਟਣੀ ਆ ਕਿ ਜ਼ਿੰਦਗੀ ਜਿਉਣੀ ਆ, ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਠੀਕ ਹੈ, ਸੋ ਮੁਸ਼ਕਿਲਾਂ ਆਉਂਦੀਆਂ ਨੇ, ਉਸ ਚੀਜ਼ ਦੇ ਵਿੱਚੋਂ ਨਿਕਲਣਾ ਕਿਵੇਂ ਅਸੀਂ ਡਿਸਾਈਡ ਕਰਨਾ, ਕਿਉਂਕਿ ਜਿੰਨੀ ਦੇਰ ਅਸੀਂ ਆਪਣੇ ਲਈ ਸਟੈਂਡ ਨਹੀਂ ਲੈਣਾ ਸਿੱਖਾਂਗੇ, ਚਾਹੇ ਔਰਤ ਪੜ੍ਹੀ ਲਿਖੀ ਹੈ ਚਾਹੇ ਔਰਤ ਅਨਪੜ੍ਹ ਆ, ਜੇਕਰ ਤੁਸੀਂ ਆਪਣੇ ਲਈ ਬੋਲਣਾ ਨਹੀਂ ਸਿੱਖੋਗੇ, ਆਪਣੇ ਲਈ ਸਟੈਂਡ ਲੈਣਾ ਨਹੀਂ ਸਿੱਖੋਗੇ, ਬਿਲਕੁਲ ਉਮੀਦ ਨਾ ਰੱਖੋ ਕਿ ਕੋਈ ਦੂਸਰਾ ਤੁਹਾਡੇ ਲਈ ਬੋਲੇਗਾ ਜਾਂ ਤੁਹਾਡੇ ਲਈ ਲੜੇਗਾ। ਸੋ ਪਹਿਲੇ ਨੰਬਰ ਤੇ ਖੁਦ ਉੱਠਣਾ ਪਏਗਾ। ਇਹ ਕਹਾਣੀ ਸਾਨੂੰ ਇੱਕ ਮੋਟੀਵੇਟ ਵੀ ਕਰਦੀ ਹੈ, ਸੁਚੇਤ ਵੀ ਕਰਦੀ ਹੈ, ਅਵੇਅਰ ਕਰਦੀ ਹੈ ਇੱਕ ਔਰਤ ਨੂੰ ਕਿ ਆਪਣੇ ਲਈ ਸਟੈਂਡ ਲੈਣਾ ਸਿੱਖੋ। ਮਸਲਾ ਪੜ੍ਹਨ ਲਿਖਣ ਦਾ ਜਾਂ ਪੜ੍ਹੇ ਲਿਖੇ ਹੁੰਦਾ ਜਾਂ ਅਨਪੜ੍ਹ ਹੁੰਦਾ ਨਹੀਂ ਹੈ, ਗੱਲ ਹੈ ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਦੂਸਰਾ ਜਿਹੜਾ ਲਾਸਟ ਦੇ ਵਿੱਚ ਇਹਨਾਂ ਨੇ ਕਿਹਾ ਹੈਗਾ ਆ, ਨਾਲੇ ਮੈਂ ਕਹਿਣਾ ਚਾਹਾਂਗੀ ਇੱਥੇ ਇਹ ਗੱਲ ਵੀ ਐਡ ਕਰਨਾ ਚਾਹਾਂਗੀ ਕਿ ਕਿਹਾ ਜਾਂਦਾ ਹੈ ਕਿ ਜਿਹੜੇ ਜ਼ੁਲਮ ਕਰਨ ਵਾਲਾ ਜ਼ੁਲਮ ਕਰਨ ਨਾਲੋਂ ਜ਼ੁਲਮ ਸਹਿਣ ਵਾਲਾ ਜ਼ਿਆਦਾ ਜਿਹੜਾ ਹੈਗਾ ਉਹ ਕਾਇਰ ਮੰਨਿਆ ਜਾਂਦਾ, ਸਹਿ ਕਿਉਂ ਰਹੇ ਹੋ। ਸੋ ਸਟੈਂਡ ਲੈਣਾ ਜ਼ਰੂਰੀ ਹੈ। ਔਰ ਜਿਹੜੀ ਲਾਸਟ ਗੱਲ, ਜਿਹੜਾ ਲਾਸਟ ਫਿਕਰਾ ਹੈਗਾ ਕਿ ਬਾਜੀ ਜਦੋਂ ਬੋਲ ਰਹੀ ਆ ਕਿ ਅੱਜ ਮੇਰੀ ਵਾਰੀ ਆ ਔਰ ਖੁਸ਼ੀ ਲਹਿਜ਼ੇ ਦੇ ਵਿੱਚ ਬੋਲ ਰਹੀ ਆ, ਇਹ ਫਿਕਰਾ ਸਾਡੇ ਅੰਦਰ ਕੁਐਸਚਨ ਮਾਰਕ ਲਾ ਦਿੰਦਾ ਹੈ ਕਿ ਅਸੀਂ ਸੋਚਣਾ ਕਿ ਬਾਜੀ ਨੇ ਰੱਜੋ ਨੇ ਹੁਣ ਕੀ ਕੀਤਾ ਹੋਏਗਾ, ਕੀ ਉਹਨੇ ਆਪਣੇ ਜਿਹੜਾ ਉਹਦਾ ਹਸਬੈਂਡ ਆ ਉਹਦੇ ਪੈਰਲਰ ਹੁਣ ਉਹਨੇ ਵੀ ਕੋਈ ਏਦਾਂ ਦਾ ਬੰਦਾ ਚੂਜ਼ ਕਰ ਲਿਆ ਆ ਜਿਹੜੀ ਉਹ ਇੰਨੀ ਖੁਸ਼ ਆ, ਜਾਂ ਉਹਨੇ ਆਪਣੀ ਹੋਂਦ, ਆਪਣੀ ਪਛਾਣ, ਆਪਣੇ ਅਸਤਿਤਵ ਨੂੰ ਕਿਸੇ ਵੱਖਰੇ ਢੰਗ ਦੇ ਨਾਲ ਸਾਹਮਣੇ ਪੈਰਲਰ ਖੜਾ ਕਰਤਾ ਕਿ ਦੇਖ ਮੈਂ ਤੇਰੇ ਬਿਨਾਂ ਵੀ ਜ਼ਿੰਦਗੀ ਜਿਉ ਸਕਦੀ ਹਾਂ, ਮੈਂ ਖੁਸ਼ ਹਾਂ। ਇਹ ਕਈ ਤਰ੍ਹਾਂ ਦੇ ਸਵਾਲ ਛੱਡ ਜਾਂਦੀ ਸਾਡੀ ਕਹਾਣੀ। ਇਹ ਜਿਹੜਾ ਰੀਡਰ ਜਾਂ ਪਾਠਕ ਆ, ਸੁਚੇਤ ਜਿਹੜਾ ਹੈਗਾ ਆ, ਉਹਦੇ ਤੇ ਆ ਕੇ ਗੱਲ ਬਣਦੀ ਆ ਕਿ ਤੁਸੀਂ ਇਸ ਕਹਾਣੀ ਨੂੰ ਕਿਸ ਪੱਧਰ ਤੇ ਅੰਡਰਸਟੈਂਡ ਕਰਨਾ, ਔਰ ਉਹਦੇ ਬਾਰੇ ਜਦੋਂ ਐਨਾਲਿਸਿਸ ਕਰਦੇ ਹੋ ਤਾਂ ਕਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਇਹਦੇ ਚ ਪਾਉਣੀਆਂ ਨੇ। ਕੁੱਲ ਮਿਲਾ ਕੇ ਜਿਹੜਾ ਲਿੰਗ ਦੇ ਆਧਾਰ ਤੇ ਸਾਡੀ ਮਾਨਸਿਕਤਾ ਘੜੀ ਜਾਂਦੀ ਆ ਬਚਪਨ ਤੋਂ, ਉਹ ਵੀ ਇਹਦੇ ਵਿੱਚ ਪੇਸ਼ ਹੋਈ ਆ। ਨਿਮਨ ਵਰਗ ਦੀ ਔਰਤ ਦਾ ਕੀ ਦੁਖਾਂਤ ਹੈਗਾ ਆ, ਉਹ ਵੀ ਇਹਦੇ ਵਿੱਚ ਬਾਖੂਬੀ ਪੇਸ਼ ਹੋਇਆ। ਔਰ ਔਰਤ ਨੂੰ ਆਪਣੇ ਹੱਕਾਂ ਦੇ ਲਈ ਕਿਵੇਂ ਆਵਾਜ਼ ਉਠਾਉਣੀ ਚਾਹੀਦੀ ਹੈ, ਇਹ ਵੀ ਇਹਦੇ ਵਿੱਚ ਪੇਸ਼ ਹੋਇਆ। ਔਰ ਬਹੁਤ ਅੱਛਾ ਕੁਐਸਚਨ ਛੱਡ ਕੇ ਜਿਹੜੀ ਇਹ ਕਹਾਣੀ ਆਪਣੀ ਸਮਾਪਤੀ ਕਰਦੀ ਆ। ਸੋ ਕੁੱਲ ਮਿਲਾ ਕੇ ਮੈਨੂੰ ਬਹੁਤ ਅੱਛੀ ਲੱਗੀ ਕਹਾਣੀ। ਸੋ ਮੈਮ, ਮੈਂ ਇੱਕ ਵਾਰ ਫਿਰ ਜ਼ਮੀਨਾ ਆਜ਼ਮੀ ਜੀ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਮੁਬਾਰਕਬਾਦ ਦਿੰਦੀ ਹਾਂ ਦਿਲੋਂ ਕਿ ਬਹੁਤ ਅੱਛੀ ਕਹਾਣੀ ਸੀ ਮੈਮ। ਤੇ ਮੈਂ ਦੁਆ ਕਰਦੀ ਹਾਂ ਪਰਮਾਤਮਾ ਅੱਗੇ ਕਿ ਤੁਹਾਡੀ ਕਲਮ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੇ ਵਿਸ਼ੇ ਲੈ ਕੇ ਵਧੀਆ ਜਿਹੜਾ ਹੈਗਾ ਹੋਰ ਇਸ ਰਾਹ ਤੇ ਤੁਰੇ ਦੇ, ਸਾਨੂੰ ਵਧੀਆ ਕਹਾਣੀਆਂ ਹੋਰ ਜਿਹੜਾ ਹੈਗਾ ਉਹ ਸਾਨੂੰ ਤੁਹਾਡੇ ਕੋਲੋਂ ਮਿਲਣ। ਸ਼ੁਕਰੀਆ ਮੈਮ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਸੁਖਵੀਰ ਜੀ, ਸੋ ਨਾਈਸ, ਬਹੁਤ ਤੁਸੀਂ ਅੱਛੀ ਇਹਦੀ ਭਰਵੀਂ ਤੁਸੀਂ ਇਹਦੀ ਕੀਤੀ ਹੈਗੀ ਹੈ। ਹਾਂਜੀ ਜਾਵੇਦ ਸਾਹਿਬ ਜੀ ਪਲੀਜ਼। ਸਮੀਨਾ ਜੀ ਦੀ ਕਹਾਣੀ ਛੋਟੀ ਜਿਹੀ ਹੈ ਪਰ ਬਹੁਤ ਵੱਡੀ ਹੈ। ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਲਿਖੀ ਛੋਟੀ ਜਿਹੀ ਹੈ ਪਰ ਬਹੁਤ ਵੱਡੀ ਹੈ। ਜਿਹੜੀ ਸੁਖਵੀਰ ਜੀ ਨੇ ਗੱਲ ਕੀਤੀ ਹੈ ਆਖਰੀ ਫਿਕਰੇ ਦੇ ਬਾਰੇ ਚ, ਅੱਜ ਮੇਰੀ ਵਾਰੀ ਹੈ, ਉਹ ਬਿਲਕੁਲ ਇੱਕ ਕੁਐਸਚਨ ਮਾਰਕ ਔਰ ਸਵਾਲ ਛੱਡ ਜਾਂਦੀ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਹੈ, ਉਹ ਬਿਲਕੁਲ ਸਹੀ ਗੱਲ ਹੈ। ਉਹਦੇ ਵਿੱਚ ਮੈਂ ਕੁਝ ਐਡ ਨਹੀਂ ਕਰਾਂਗਾ। ਪਰ ਇੱਕ ਹੋਰ ਗੱਲ ਜਿਹੜੀ ਕਹਾਣੀ ਦੇ ਵਿੱਚ ਜਦੋਂ ਪਹਿਲੀ ਵਾਰੀ ਜ਼ਨਾਨੀ ਆਈ ਹੈ ਔਰ ਉਹਨੇ ਆਪਣਾ ਸਾਰਾ ਕੁਝ ਦੱਸਿਆ ਵੇ,
ਉਹਦਾ ਬੁਰਾ ਹਾਲ ਹੈ, ਵਾਲ ਖਿਲ ਰਹੇ ਨੇ, ਜੋ ਕੁਛ ਵੀ ਉਹਦੀ ਸੂਰਤ ਹਾਲ ਹੈ, ਔਰ ਉਹ ਆਪਣੇ ਆਪ ਨੂੰ ਉਹਦੇ ਨਾਲ ਕੰਟਰਾਸਟ ਪੇਸ਼ ਕਰਦੀ ਹੈ, ਜਿਹਦੇ ਨਾਲ ਗੱਲ ਕਰਦੀ ਪਈ ਹੈ ਕਿ ਦੇਖੋ ਤੁਸੀਂ ਪੜ੍ਹੀਆਂ ਲਿਖੀਆਂ ਹੋ, ਤੁਹਾਡੇ ਮਰਦ ਵੀ ਸੋਹਣੇ ਕੱਪੜੇ ਪਾਉਂਦੇ ਨੇ, ਇਹ ਵੀ ਕਰਦੇ ਨੇ, ਔਰ ਤੁਸੀਂ ਕਿੱਡੀਆਂ ਚੰਗੇ ਹੋ। ਤੇ ਉਹਦੇ ਵਿੱਚ ਇੱਕ ਗੱਲ ਉਹ ਉਹਨਾਂ ਦੇ ਮੂੰਹੋਂ ਨਿਕਲਦੀ ਏ, ਬਾਜੀ ਦੇ ਮੂੰਹੋਂ, ਕਿ ਹਾਂ ਸਾਡੇ ਮਰਦ ਵੀ, ਪਰ ਇਹ ਵੀ ਇੱਕ ਕੁਐਸਚਨ ਮਾਰਕ ਛੱਡ ਜਾਂਦਾ ਕਿ ਆਇਆ ਤੇਰੇ ਨਾਲ ਹੀ ਇਹ ਵਰਤੀ ਪਈ ਹੈ ਜਾਂ ਮੇਰੇ ਨਾਲ ਵੀ ਇਹੋ ਹੀ ਵਰਤੀ ਜਾ ਰਹੀ ਹੈ, ਜਾਂ ਸਾਡੇ ਵਰਗੇ ਲੋਕਾਂ ਨਾਲ ਵੀ ਇਸ ਤਰ੍ਹਾਂ ਵਰਤੀ ਜਾਂਦੀ ਹੈ, ਸਾਡੇ ਵਰਗੇ ਪੜ੍ਹਿਆ ਲਿਖਿਆ ਨਾਲ ਪੜ੍ਹੇ ਲਿਖੇ ਮਰਦ ਵੀ ਇਸੇ ਤਰ੍ਹਾਂ ਹੀ ਵਰਤਦੇ ਨੇ। ਇਹ ਵੀ ਇੱਕ ਉਹਦੇ ਵਿੱਚ ਗੱਲ ਹੈ ਵੇ, ਜਿਹੜੀ ਉਹ ਦੋਵਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਖੜਾ ਕਰ ਕਿ ਉਹ ਪੜ੍ਹੀ ਲਿਖੀ ਹੈ, ਉਹ ਅਨਪੜ੍ਹ ਹੈ, ਉਹ ਵੀ ਕੰਮ ਕਰਦੇ ਨੇ, ਉਹ ਵੀ ਕੰਮ ਕਰਦੀ, ਉਹਦਾ ਮਰਦ ਵੀ ਕੰਮ ਕਰਦਾ, ਉਹਦਾ ਮਰਦ ਕੰਮ ਨਹੀਂ ਕਰਦਾ। ਉਹ ਜਿਹੜੀ ਗੱਲ ਹੈ ਉਹ ਵੀ ਬੜੀ ਜ਼ਬਰਦਸਤ ਖੁਫੀਆ ਲੁਕੀ ਗੱਲ ਹੈ, ਉਹਦੇ ਬਾਰੇ ਵੀ ਧਿਆਨ ਦੇਣ ਦੀ ਲੋੜ ਹੈਗੀ ਹੈ। ਬਾਕੀ ਮੈਂ ਤੇ ਇੰਨੀ ਗੱਲ। ਬਹੁਤ ਸ਼ੁਕਰੀਆ ਜਾਵੇਦ ਸਾਹਿਬ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਹਾਂਜੀ, ਹੋਰ ਕੋਈ ਗੱਲ ਕਰਨਗੇ ਪਲੀਜ਼? ਮੈਂ ਥੋੜੀ ਜੀ ਗੱਲ ਕਰਨਾ ਹਾਂਜੀ ਹਾਂਜੀ ਮਨਜ਼ੂਰ ਸਰ ਜੀ ਪਲੀਜ਼। ਮੇਰੇ ਖਿਆਲ ਚ ਇਸ ਕਹਾਣੀ ਦੀ ਜਿਹੜੀ ਵੱਡੀ ਖੂਬੀ ਸੀ ਉਹ ਇਹ ਸੀ ਕਿ ਇੱਕ ਪੂਰਾ ਜਿਹੜਾ ਹਿਸਟੋਰੀਕਲ ਪ੍ਰੋਸੈਸ ਹੈ ਚੱਲ ਰਿਹਾ, ਉਹਨੂੰ ਇਹਨੇ ਆਪਣੇ ਅੰਦਰ ਸਮੇਟਿਆ। ਉਹ ਕਰੈਕਟਰ ਜਿਹੜਾ ਉਹਦਾ ਹੈ, ਇੱਕ ਮਧੋਲੀ ਹੋਈ ਔਰਤ, ਉਹ ਪਹਿਲੇ ਟ੍ਰੈਡੀਸ਼ਨ ਦੇ ਥਰੂ, ਟ੍ਰੈਡੀਸ਼ਨ ਦੇ ਵਿੱਚ ਰਹਿ ਰਹੀ ਹੈ, ਟ੍ਰੈਡੀਸ਼ਨ ਦੇ ਥਰੂ ਰਵਾਇਤੀ ਜ਼ਿੰਦਗੀ ਦੇ ਥਰੂ ਉਹ ਆਪਣੀ ਜ਼ਿੰਦਗੀ ਲੰਘਾਉਣਾ ਚਾਹੁੰਦੀ ਹੈ। ਲੇਕਿਨ ਜਿਹੜਾ ਉਹਦਾ ਆਖਰੀ ਫਿਕਰਾ ਹੈ ਨਾ, ਅੱਜ ਮੇਰੀ ਵਾਰੀ ਹੈ, ਇਹ ਫਿਕਰਾ ਜਿਹੜਾ ਹੈ ਇਹ ਉਹਨੂੰ ਇਹ ਸਾਡੇ ਲਈ ਇਹ ਜਵਾਬ ਦਿੰਦਾ ਹੈ ਕਿ ਉਸਨੂੰ ਪਤਾ ਲੱਗ ਗਿਆ ਕਿ ਟ੍ਰੈਡੀਸ਼ਨ ਦੇ ਵਿੱਚ ਜਿਹੜੀ ਮੈਂ ਜ਼ਿੰਦਗੀ ਗੁਜ਼ਾਰਨ ਦੀ ਕੋਸ਼ਿਸ਼ ਕਰ ਰਹੀ ਸਾਂ, ਇਹ ਹੱਲ ਨਹੀਂ ਸੀ ਹੈਗਾ। ਹੱਲ ਮੇਰਾ ਬਗਾਵਤ ਦੇ ਵਿੱਚ ਹੈ, ਅੱਜ ਮੇਰੀ ਵਾਰੀ ਹੈ। ਮਤਲਬ ਇਹ ਹੈ ਕਿ ਉਹ ਇੱਕ ਜਿਹੜਾ ਰਸਤਾ ਹੈ, ਨਵਾਂ ਰਸਤਾ ਜਿਹੜਾ ਹੈ ਔਰਤ ਲਈ, ਉਹ ਉਹਨੂੰ ਚੂਜ਼ ਕਰ ਰਹੀ ਹੈ। ਮੇਰੇ ਖਿਆਲ 'ਚ ਇਹ ਲੱਗਾ ਕਿ ਇਹ ਕਹਾਣੀ ਦੀ ਖੂਬੀ ਇਹ ਹੈ ਕਿ ਉਹ ਸਾਰੇ ਸਾਨੂੰ ਪ੍ਰੋਸੈਸ 'ਚ ਗੁਜ਼ਾਰਦੀ ਹੈ ਕਿ ਪਹਿਲੇ ਉਹ ਕਿਵੇਂ ਰਵਾਇਤੀ ਜ਼ਿੰਦਗੀ ਦੇ ਥਰੂ ਬਚਣ ਦੀ ਕੋਸ਼ਿਸ਼ ਕਰ ਰਹੀ ਹੈ। ਲੇਕਿਨ ਜਿਹੜਾ ਆਖਰੀ ਫਿਕਰਾ ਉਹ ਕਹਿੰਦਾ ਹੈ ਕਿ ਰਵਾਇਤ ਦੇ ਥਰੂ ਰਵਾਇਤ ਨੇ ਬਚਣਾ ਨਹੀਂ ਹੈਗਾ। ਉਸ ਔਰਤ ਦੀ ਆਖਰੀ ਫਿਕਰਾ ਕਹਿੰਦਾ ਹੈ ਕਿ ਰਵਾਇਤ ਨੇ ਬਚਣਾ ਨਹੀਂ ਹੈਗਾ, ਰਵਾਇਤ ਨੇ ਆਖਰ ਚੁੱਕਣਾ ਹੈ। ਤੇ ਇਹ ਜਿਹੜੀਆਂ ਅਸੀਂ ਗੱਲਾਂ ਕਰਨੀਆਂ ਨਾ ਕਿ ਜੀ ਮਾਜ਼ੀ ਚਾਹ ਹੁੰਦਾ ਸੀ ਤੇ ਮਾਜ਼ੀ ਚਾਹ ਹੁੰਦਾ ਸੀ ਤੇ ਉਹ ਦੁਬਾਰਾ ਲੈ ਕੇ ਆਈਏ, ਇੰਜ ਨਹੀਂ ਹੋਣਾ ਇੰਜ ਹੀ ਹੈ ਕਿ ਔਰਤ ਨੇ ਕਹਿਣਾ ਅੱਜ ਮੇਰੀ ਵੀ ਵਾਰੀ ਹੈ, ਫਿਰ ਜਿਸ ਕੱਲ ਤੇਰੀ ਵਾਰੀ ਸੀ ਅੱਜ ਮੇਰੀ। ਬਹੁਤ ਸ਼ੁਕਰੀਆ ਸਰ, ਬੜਾ ਇੱਕ ਨਵਾਂ ਪੱਖ ਖੋਲਿਆ ਤੁਸੀਂ। ਹਾਂਜੀ, ਹੋਰ ਜ਼ੁਬੈਰ ਸਾਹਿਬ ਆ ਗਏ ਨੇ, ਬਹੁਤ ਤੁਹਾਨੂੰ ਜੀ ਆਇਆਂ ਨੂੰ ਜੀ। ਹਾਂਜੀ, ਮੈਂ ਥੋੜੀ ਗੱਲ ਕਰਾਂ ਜੀ, ਸਾਈਦ ਸਾਹਿਬ ਪਹਿਲਾਂ ਗੱਲ ਕਰਨਗੇ। ਵੈਸੇ ਤੇ ਸਭ ਕੁਝ ਤਕਰੀਬਨ ਕਹਿ ਹੀ ਦਿੱਤਾ ਗਿਆ ਹੈ। ਸਾਡੇ ਛੋਟੇ ਸਟੂਡੈਂਟਸ ਵਾਸਤੇ ਕੁਝ ਨਹੀਂ ਰਹਿ ਗਿਆ ਕਹਿਣ ਵਾਸਤੇ, ਕਿ ਮੈਨੂੰ 2-3 ਗੱਲਾਂ ਮੈਨੂੰ ਬਹੁਤ ਅੱਛੀਆਂ ਲੱਗੀਆਂ, ਮੈਂ ਰਿਪੀਟ ਕਰਨਾ ਚਾਹ ਰਿਹਾ ਸੀ, ਹਾਲਾਂਕਿ ਹੋ ਗਈਆਂ ਨੇ। ਇੱਕ ਤੇ ਜਿਹੜੀ ਸਟੋਰੀ ਸੀ ਉਹ ਜਿਵੇਂ ਬੂਟਾ ਸਾਹਿਬ ਨੇ ਕਿਹਾ ਕਿ ਬੜੀ ਮੁਖਤਸਰ ਸੀ ਲੇਕਿਨ ਬਹੁਤ ਗ੍ਰੇਟ ਸੀ, ਬਿਗ ਸਟੋਰੀ ਸੀ। ਔਰ ਨੰਬਰ 2, ਐਜ਼ ਅ ਮੈਨ ਇਟ ਫੋਰਸਡ ਮੀ ਟੂ ਥਿੰਕ ਐਂਡ ਰਿਫਲੈਕਟ। ਕਾਫੀ ਕੁਝ ਸਵਾਲ ਜਿਹੜੇ ਇਹਨਾਂ ਨੇ ਚੁੱਕੇ ਨੇ, ਔਰ
ਇੱਕ ਹੋਰ ਜਿਹੜਾ ਇਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਭਾਵੇਂ ਉਹ ਮੇਡ ਹੈ ਤੇ ਭਾਵੇਂ ਉਹ ਐਜੂਕੇਟਡ ਵੂਮਨ ਹੈ, ਸਾਡੀ ਜਿਹੜੀ ਰਵਾਇਤੀ ਸਮਾਜ ਹੈ ਉਹਦੇ 'ਚ ਦੇ ਆਰ ਇਕੁਅਲੀ ਪਲੇਸਡ। Apparently they look to be placed in different situations, but internally or from conflicting point of view ਜਿਹੜੇ ਕਿ ਉਹਨਾਂ ਜ਼ਿੰਦਗੀ ਚੱਲਦੇ ਪਏ ਨੇ ਮੈਨ ਵੂਮਨ ਦੇ ਹਵਾਲੇ ਦੇ ਨਾਲ, ਉਹ they are placed on same level। ਤੇ ਉਹ ਵੀ ਔਰ ਆਖਰੀ ਜਿਹੜਾ ਉਹਨੇ ਕਿਹਾ ਵਿੱਚ ਸਮੀਨਾ ਜੀ ਨੇ ਕਿ ਕਿਆ ਸਵਾਣੀ ਵੀ ਸ਼ੈ ਹੁੰਦੀ ਹੈ, that gave me goosebumps ਕਿ ਇੱਕ ਹਿਊਮਨ ਬੀਇੰਗ ਜਿਹੜੀ ਹੈ ਉਹ ਆਪਣੇ ਆਪ ਨੂੰ ਇਸ ਲੈਵਲ ਤੇ ਚਲੀ ਗਈ ਹੈ ਕਿ ਉਹ ਮਜਬੂਰ ਹੋ ਗਈ ਹੈ ਸੋਚਣ ਤੇ ਕਿ ਉਹ ਸ਼ੀ ਇਜ਼ ਨੋਟ ਹਿਊਮਨ ਬੀਇੰਗ, ਉਹ ਇੱਕ ਇਨਸਾਨ ਨਹੀਂ ਹੈਗੀ, ਇੱਕ ਸ਼ੈ ਬਣ ਗਈ ਹੈ, ਇੱਕ ਕਮੋਡਿਟੀ ਬਣ ਗਈ ਹੈ। ਤੇ ਡਾਕਟਰ ਸਾਹਿਬ ਨੇ ਤੇ ਖੈਰ ਐਂਡ ਹੀ ਕਰ ਦਿੱਤਾ ਕਿ ਨਾਓ ਸ਼ੀ ਇਜ਼ ਬ੍ਰੇਕਿੰਗ ਅਵੇ ਫਰੋਮ ਦ ਚੇਂਜ ਆਫ ਟ੍ਰੈਡੀਸ਼ਨ, ਔਰ ਵਾਕਈ ਇਹ ਨਹੀਂ ਰਹਿਣੀਆਂ ਚੀਜ਼ਾਂ, ਚੱਲਣਗੀਆਂ ਅੱਗੇ। ਤੇ ਸ਼ਾਇਦ ਇਹ ਜਦੋਂ ਚੇਨ ਟੁੱਟੇ ਜਿਹੜੀ ਕਿ ਉਹਨੇ ਤੋੜੀ ਖੀਰਤਿਆ ਕਹਿ ਕੇ ਅੱਜ ਮੇਰੀ ਵਾੜੀ, ਸ਼ਾਇਦ ਉਹਦੀ ਟੁੱਟਣ ਦੇ ਨਾਲ ਕੋਈ ਬਿਹਤਰੀ ਆਵੇ ਹੈ ਜਿਹੜਾ ਕਨਫਲਿਕਟ ਹੈ ਸੋਕਨ ਦਾ ਤੇ ਡੁਅਲਿਟੀ ਦਾ ਤੇ ਇਲ ਟ੍ਰੀਟਮੈਂਟ ਦਾ ਟੁਵਰਡਸ ਵੂਮਨ, ਤੇ ਕੰਟੀਨਿਊਸ ਲਰਨਿੰਗ ਜਰਨੀ ਹੈ। ਬਹੁਤ ਅੱਛੀ ਲੱਗੀ ਮੈਨੂੰ, ਹਾਲਾਂਕਿ ਟੌਪਿਕ ਜਿਹੜਾ ਸੀ ਉਹ ਵੂਮਨ ਸੀ ਲੇਕਿਨ ਇਟ ਫੋਰਸਡ ਮੀ ਟੂ ਥਿੰਕ ਐਂਡ ਰਿਫਲੈਕਟ। ਬਹੁਤ ਅੱਛੀ ਨਵੀਨਾ ਜੀ, ਬਹੁਤ ਅੱਛੀ ਕੋਸ਼ਿਸ਼। ਬਹੁਤ ਸ਼ੁਕਰੀਆ ਸਈਦ ਸਾਹਿਬ। ਹਾਂਜੀ ਜ਼ੁਬੈਰ ਸਾਹਿਬ। ਥੈਂਕ ਯੂ ਸੋ ਮਚ ਸਾਈ ਜੀ, ਬਹੁਤ ਥੈਂਕ ਯੂ ਸੋ ਮਚ ਸਾਈ ਸਾਹਿਬ। ਹਾਂਜੀ ਅਮਰ ਤੁਸੀਂ ਗੱਲ ਕਰ ਰਹੇ ਸੀ। ਮੈਂ ਇਹ ਸੀਨ ਮੈਨੂੰ ਬੜਾ ਟਚਿੰਗ ਲੱਗਾ, ਔਰ ਕਿ ਔਰਤ ਦਾ ਦੂਸਰੀ ਔਰਤ ਨੂੰ ਦੇਖਣਾ, ਪਹਿਲਾਂ ਦੂਰੋਂ ਦੇਖਣਾ, ਔਰ ਜਿਉਂ-ਜਿਉਂ ਫਿਰ ਉਹਦੇ ਨਾਲ ਆਪਣਾ ਦਿਲ ਖੋਲ੍ਹਣਾ ਤੇ ਉਹਨੂੰ ਨੇੜਿਓਂ ਹੋ ਕੇ ਦੇਖਣ ਦੇ ਵਿੱਚ ਜੋ ਉਹ ਸੀਨ ਜਿਹਾ ਤੁਹਾਡੇ ਲੱਗਦਾ ਕਿ ਵਾਕਈ ਉਹ ਪ੍ਰੋਬਲਮ ਜਿਹੜੀ ਆ ਨੇੜਿਓਂ ਜਾ ਕੇ ਪਤਾ ਲੱਗਾ ਤੁਹਾਨੂੰ ਉਹਨੂੰ ਵੀ ਉਹੀ ਪ੍ਰੋਬਲਮ ਹੈ ਜਿਹੜੀ ਕਿ ਪਹਿਲਾਂ ਦੂਰੋਂ ਤੁਸੀਂ ਬੜੇ ਡਿਸਟੈਂਟ ਲੱਗਦੇ ਹੋ, ਹਰ ਚੀਜ਼ ਚੰਗੀ ਲੱਗਦੀ ਆ ਕਿ ਮੇਰਾ ਤਾਂ ਦੁੱਖ ਹੈ ਤੇ ਅਗਲੇ ਤਾਂ ਖੁਸ਼ ਤਾਂ ਸੈਲੀਬ੍ਰੇਟ ਕਰ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ। ਪਰ ਜਦੋਂ ਨੇੜਿਓਂ ਹੋਰ ਹੋ ਕੇ ਤੁਸੀਂ ਦੇਖਦੇ ਆ, ਵਿਚ ਇਜ਼ ਆਈ ਥਿੰਕ ਆਲਸੋ ਟਰੂ ਫॉर ਮੈਨ ਐਜ਼ ਵੈਲ, ਕਿਸੇ ਨੂੰ ਦੂਰੋਂ ਦੇਖਣਾ ਤੇ ਨੇੜਿਓਂ ਹੋ ਕੇ ਦੇਖਣਾ, ਇਹ ਸੀਨ ਬੜਾ ਵਧੀਆ ਇਹਨਾਂ ਨੇ ਐਕਸਪਲੇਨ ਕੀਤਾ। ਔਰ ਮੇਰਾ ਖਿਆਲ ਅਖੀਰ ਦੇ ਵਿੱਚ ਫਿਰ ਸਾਰਾ ਖੁੱਲ ਜਾਂਦਾ ਜਦੋਂ ਭੇਦ ਕਿ ਸੁਸਾਇਟੀ ਦੇ ਵਿੱਚ ਇਹੀ ਪ੍ਰੋਬਲਮਸ ਨੇ ਸਾਰਿਆਂ ਨੂੰ। ਮਿਹਰਬਾਨੀ। ਸ਼ੁਕਰੀਆ ਜੀ। ਹਾਂਜੀ ਹੋਰ ਦੋ ਸਾਡੇ। ਹਾਂਜੀ ਜ਼ੁਬੈਰ ਸਾਹਿਬ ਤੁਸੀਂ ਕੁਝ ਬੋਲੋ। ਜ਼ੁਬੈਰ ਸਾਹਿਬ ਆਈ ਲੇਟ ਨਹੀਂ ਆਏ ਹੋਏ ਨੇ। ਜ਼ੁਬੈਰ ਦਾ ਤੇ ਪਤਾ ਹੀ ਨਹੀਂ ਕਿੱਥੇ ਨੇ, ਰਸਤੇ 'ਚ ਨੇ ਕਿੱਥੇ ਨੇ। ਹਾਂ ਆਏ ਤੇ ਹੋਏ ਨੇ ਪਰ ਉਹਨਾਂ ਦਾ ਆਡੀਓ ਬੰਦ ਹੈਗਾ। ਹਾਂ ਆਡੀਓ ਬੰਦ। ਮੈਂ ਸਿਰਫ ਲੌਗਡ ਇਨ ਨੇ, ਉਹ ਡਰਾਈਵ ਕਰ ਰਹੇ ਮੈਂ ਨਹੀਂ ਬੀਬਾ ਜੀ ਮੈਂ ਡਰਾਈਵ ਕਰ ਰਿਹਾ। ਹਾਂਜੀ ਲੇਕਿਨ ਕਹਾਣੀ ਮੈਂ ਪੜ੍ਹੀ ਹੋਈ ਹੈ। ਹਾਂਜੀ ਅਤੇ ਬੜੀ ਸੋਹਣੀ ਕਹਾਣੀ ਹੈ। ਉਹਦੇ ਵਿੱਚ ਬੜੇ ਅੱਛੇ ਉਹਨਾਂ ਨੇ ਜਿਹੜਾ ਢੰਗ ਨਾਲ ਲਿਖੀ ਹੈ, ਔਰ ਜਿਹਨੂੰ ਅਸੀਂ ਕਹਿੰਦੇ ਹਾਂ ਸ਼ਾਰਟ ਸਟੋਰੀ, ਉਹ ਇੱਕ ਕੰਪਲੀਟ ਸ਼ਾਰਟ ਸਟੋਰੀ ਹੈ। ਉਹਨਾਂ ਨੇ ਓਨਾ ਹੀ ਲਿਖਿਆ ਜਿੰਨੇ ਦੀ ਲੋੜ ਸੀ, ਔਰ ਉਹਦੇ ਵਿੱਚ ਪੂਰਾ ਜਿਹੜਾ ਉਹਦਾ ਮਤਲਬ ਹੈ ਜਾਂ ਜੋ ਉਹ ਕਹਿਣਾ ਚਾਹੁੰਦੇ ਸੀ ਉਹ ਉਹਨਾਂ ਨੇ ਉਹਨੂੰ ਅਦਾ ਕਰ ਦਿੱਤਾ। ਔਰ ਮੈਂ ਜ਼ਾਤੀ ਤੌਰ ਤੇ ਉਹ ਜਾਣਨਾ ਕਿ ਕਿਉਂਕਿ ਉਹ ਪ੍ਰਿੰਸੀਪਲ ਸਨ ਤੇ ਉਹਨਾਂ ਦਾ ਵਾਹ ਪੈਂਦਾ ਸੀ ਇਹੋ ਜਿਹੀਆਂ ਔਰਤਾਂ ਨਾਲ ਰੋਜ਼। ਤੇ ਆਲਮੋਸਟ 90% ਜਿਹੜਾ ਹੈ ਇੱਕ ਸੱਚੀ ਕਹਾਣੀ ਹੈ। ਔਰ ਮੈਂ ਉਸ ਖਤੂਨ ਨੂੰ ਵੀ ਮੈਂ ਵੀ ਜਾਣਨਾ ਜਿਹਦੇ ਬਾਰੇ ਇਹਨਾਂ ਨੇ ਇਹ ਕਹਾਣੀ ਲਿਖੀ ਹੈ। ਔਰ ਇੱਕ ਜਿਹੜਾ ਸਾਡਾ ਹੈ, ਜਿਹੜੀ ਵਸੋਂ ਹੈ, ਜਿਹੜਾ ਸਮਾਜ ਹੈ, ਉਹਦੇ ਵਿੱਚ ਜਿਹੜੀ ਔਰਤ ਹੈ ਉਹਦੀ ਇੱਕ ਜਿਹੜੀ ਹੈ ਇੱਕ ਤਸਵੀਰ ਜਿਹੜੀ ਹੈ, ਜਿਹਨੇ ਇੱਕ ਬੰਦਾ ਜਿਹਨੇ 2 ਵਿਆਹ ਕੀਤੇ ਨੇ ਤੇ ਬਹੁਤ ਅੱਛੀ ਤਸਵੀਰ ਖਿੱਚੀ ਹੈ ਉਹਨਾਂ ਨੇ। ਮੈਂ ਬਸ ਉਹਨਾਂ ਨੂੰ ਇਹ ਕਹਾਂਗਾ ਕਿ ਉਹ 2-4 ਕਹਾਣੀਆਂ ਲਿਖ ਕੇ ਬੈਠ ਗਏ ਨੇ
ਉਹਨਾਂ ਨੂੰ ਹੋਰ ਵੀ ਕਹਾਣੀਆਂ ਲਿਖਣੀਆਂ ਚਾਹੀਦੀਆਂ ਨੇ, ਜ਼ਿਆਦਾ ਕਹਾਣੀਆਂ ਲਿਖਣੀਆਂ ਚਾਹੀਦੀਆਂ ਨੇ ਔਰ ਇੱਥੇ ਸੰਗਤ ਚ ਪੜ੍ਹਨੀਆਂ ਚਾਹੀਦੀਆਂ। ਥੈਂਕ ਯੂ ਸੋ ਮਚ ਜ਼ੁਬੈਰ ਸਾਹਿਬ। ਨਹੀਂ ਇਹ ਤੇ ਅਸੀਂ ਵੀ ਸੈਕਿੰਡ ਕਰਾਂਗੇ ਇਹਨਾਂ ਦੀ ਗੱਲ ਕਿ ਤੁਸੀਂ ਸਮੀਨਾ ਜੀ ਤੁਹਾਨੂੰ ਤੇ ਬਹੁਤ ਕਹਾਣੀਆਂ ਲਿਖਣੀਆਂ ਚਾਹੀਦੀਆਂ। ਨਹੀਂ ਮੈਂ ਤਕਰੀਬਨ 16-17 ਕਹਾਣੀਆਂ ਮੇਰੀਆਂ ਲਿਖੀਆਂ ਗਈਆਂ ਨੇ। ਹਾਂਜੀ ਤੇ ਹਾਂ ਹੁਣ ਮੈਂ ਇਹਨਾਂ ਨੂੰ ਦੁਬਾਰਾ ਜ਼ਰਾ ਰੀਰਾਈਟ ਵੀ ਅਜੇ ਕੁਛ ਨੂੰ ਕਰਨਾ ਹੈ। 3-4 ਤੇ ਮੇਰੀਆਂ ਹੋ ਗਈਆਂ ਸੀ, ਕੰਪਲੀਟ ਰੀਰਾਈਟ ਹੋ ਗਈਆਂ ਸੀ। ਹੁਣ ਬਾਕੀਆਂ ਨੂੰ ਕਰਕੇ ਤੇ ਫਿਰ ਕਹਾਣੀਆਂ ਤੇ ਕਾਫੀ ਨੇ, ਬਹੁਤ ਅੱਛੇ ਆ। ਤੁਹਾਨੂੰ ਵੀ ਵਿਲ ਬੀ ਵੇਟਿੰਗ। 2-3 ਕਹਾਣੀਆਂ ਤਕਰੀਬਨ ਚੱਲ ਰਹੀਆਂ ਨੇ, ਬੜਾ ਵਕਤ ਚੱਲ ਰਹੀਆਂ। ਅਸੀਂ ਉਡੀਕ ਕਰਾਂਗੇ ਤੁਹਾਡੀਆਂ ਕਹਾਣੀਆਂ ਦੀਆਂ। ਹਾਂਜੀ ਹਾਂਜੀ ਹਾਂਜੀ। ਕੋਈ ਹੋਰ ਸੱਜਣ? ਬਹਰਾਲ ਜ਼ੁਬੈਰ ਸਾਹਿਬ ਨੇ ਆਪਣੀ ਰੋਟੀ ਇੱਕ ਹਫਤੇ ਦੀ ਹਾਂ ਪਕਾਈ ਹੋਈ ਹੈ। ਮੈਂ ਕਹਿਣ ਹੀ ਲੱਗੀ ਸੀ। ਆਪਣਾ ਮਨਜ਼ੂਰ ਜੀ ਸਿਰਫ ਰੋਟੀ ਨਹੀਂ, ਬਿਰਿਆਨੀ ਵੀ। ਬਿਰਿਆਨੀ 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 ਹੈ ਜੀ, ਚਿਕਨ ਰੋਸਟ ਵੀ ਮਿਲੇਗਾ। ਭਾਂਡੇ ਵੀ ਨਹੀਂ ਮਾਂਜਣੇ ਪੈਣੇ ਜ਼ੁਬੈਰ ਸਾਹਿਬ ਨੂੰ ਬਰਾਬਰ ਹੀ ਕੰਮ ਲਈ। ਅੱਛਾ ਮੈਂ ਇੱਕ ਥੋੜੀ ਇੰਟਰਸਟਿੰਗ ਗੱਲ ਕਰਾਂ ਥੋੜੀ ਜੀ। ਜ਼ਰੂਰ ਜਦੋਂ ਇਹਨਾਂ ਨੇ ਟੌਪਿਕ ਦੱਸਿਆ ਨਾ ਕਿ ਇਸ ਦਾ ਟੌਪਿਕ ਹੈ ਵਾਰੀ ਟਰਨ, ਮਤਲਬ ਮੇਰੀ ਵਾਰੀ ਆ ਗਈ ਹੈ। ਅਸੀਂ ਲੋਕ ਜਿਹੜੇ ਸੇ ਦੁਆਬੇ ਦੇ ਆ ਪੰਜਾਬ ਚੋਂ, ਅਸੀਂ ਵਾਰੀ ਨਹੀਂ ਕਹਿੰਦੇ, ਅਸੀਂ ਬਾਰੀ ਕਹਿੰਦੇ, ਬਾਰੀ। ਮੈਂ ਕਿਹਾ ਵੀ ਇਹ ਬਾਰੀ ਹੋ ਗਈ ਆ। ਤੇ ਮੈਂ ਬਾਅਦ ਸੋਚਿਆ ਤੇ ਇਹ ਗੱਲ ਬਾਰੀ ਵੀ ਠੀਕ ਹੈ, ਤੁਸੀਂ ਬਾਰੀ ਦੇ ਵਿੱਚੋਂ ਬਾਹਰ ਦੁਨੀਆ ਨੂੰ ਦੇਖਦੇ ਹੋ, ਪ੍ਰੋਬਲਮਸ ਦੇਖਦੇ ਹੋ। ਬਾਹਰ ਦੇ ਲੋਕੀ ਫਿਰ ਬਾਰੀ ਦੇ ਅੰਦਰ ਵੀ ਤੁਹਾਡੀਆਂ ਪ੍ਰੋਬਲਮਸ ਨੂੰ ਵੀ ਦੇਖਦੇ ਨੇ। ਪਰ ਮੈਨੂੰ ਇਹ ਫੀਲਿੰਗ ਸ਼ੁਰੂ ਚ ਹੁੰਦੀ ਰਹੀ, ਮੈਂ ਕਿ ਬਈ ਬਾਰੀ ਹੈ ਕਿ ਵਾਰੀ ਹੈ। ਔਰ ਫਿਰ ਬੜੀ ਦੁਆਬੇ ਦੇ ਉਹਦਾ ਅਸੀਂ ਦੁਆਬੇ ਦੇ ਹਨ ਫੇ ਬੱਖੀ ਦੇ ਕਿ ਬੱਟਾ ਮਾਰਿਆ ਤੇ ਉਹ ਸਾਰਾ ਜਿਹੜਾ ਹੁੰਦਾ। ਹਾਂਜੀ ਹਾਂਜੀ ਨਹੀਂ ਜੀ ਬਹੁਤ ਅੱਛੇ। ਕਹਿੰਦੇ ਨੇ ਜੀ ਬੰਦੇ ਨੂੰ ਉਹਨੇ ਫੜ ਲਿਆ ਟਿਕਟ ਚੈਕਰ ਨੇ ਗੱਡੀ 'ਚ ਜੀ, ਟ੍ਰੇਨ 'ਚ, ਤੇ ਉਹ ਹੁਣ ਉਹਨੇ ਫੈਸਲਾ ਕਰਨਾ ਸੀ ਕਿ ਇਹਨੂੰ ਜੁਰਮਾਨਾ ਕਿੰਨਾ। ਉਹਦੇ ਕੋਲ ਟਿਕਟ ਨਹੀਂ ਸੀ ਹੈਗਾ ਤੇ ਹੁਣ ਕਿੰਨਾ ਇਹਨੂੰ ਜੁਰਮਾਨਾ ਕੀਤਾ ਜਾਏ ਕਿ ਕਿੱਥੋਂ ਚੜਿਆ ਸੀ। ਤੇ ਉਹਨੇ ਟਿਕਟ ਚੈਕਰ ਨੇ ਉਹਨੇ ਕਿਹਾ ਅੱਛਾ ਤੂੰ ਗਿਣਤੀ ਗਿਣ। ਤੇ ਉਹਨੇ ਗਿਣਤੀ ਗਿਣਨੀ ਸ਼ੁਰੂ ਕੀਤੀ ਤੇ ਜਦੋਂ ਉਹਨਾਂ ਨੇ ਕਿਹਾ ਨਾ 19 ਤੇ 20 ਤੇ ਉਹਨੇ ਕਿਹਾ ਅੱਛਾ ਬਸ ਠੀਕ ਹੈ ਵੀ ਬਸ ਠੀਕ ਹੈ ਹੁਣ ਅੱਗੇ ਕਹਿਣ ਦੀ ਲੋੜ ਨਹੀਂ। ਹਾਂਜੀ ਜੇ ਸਾਰਿਆਂ ਨੇ ਗੱਲ ਕਰ ਲਈ ਹੈ ਤੇ ਮੈਂ ਪਹਿਲਾਂ ਤੇ ਸਭ ਤੋਂ ਪਹਿਲਾਂ ਸਮੀਨਾ ਜੀ ਨੂੰ ਬਹੁਤ 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 ਮੁਬਾਰਕਬਾਦ। ਇੱਕ ਸਵਾਣੀ ਹੀ ਇੱਕ ਏਦਾਂ ਦੇ ਔਰਤ ਪੱਖ ਦੀ ਗੱਲ ਕਰ ਸਕਦੇ ਨੇ ਜਿਹੜੇ ਉਹਨਾਂ ਨੇ ਜਿਹੜੇ ਡੈਪਥ ਨਾਲ ਜਿਹੜੀ ਉਹਨਾਂ ਨੇ ਕਮ ਲਫ਼ਜ਼ਾਂ ਦੇ ਨਾਲ ਇਹ ਗੱਲ ਐਡੀ ਵੱਡੀ ਬਿਆਨ ਕਰ ਦਿੱਤੀ ਹੈ। ਬਹੁਤ ਬਹੁਤ ਮੁਬਾਰਕ। ਇੱਕ ਤੇ ਮੈਨੂੰ ਇੱਕ ਟੈਕਨੀਕਲੀ ਇਹ ਵੀ ਗੱਲ ਬੜੀ ਅੱਛੀ ਲੱਗੀ ਕਿ ਜਿਹੜੇ ਉਹਨਾਂ ਨੇ ਅਲਫਾਜ਼ ਯੂਜ਼ ਕੀਤੇ ਨੇ ਉਹ ਨਾ ਚੜ੍ਹਦੇ ਪੰਜਾਬ ਨਾ ਲਹਿੰਦੇ ਪੰਜਾਬ, ਕਿਸੇ ਨੂੰ ਪ੍ਰੋਬਲਮ ਨਹੀਂ ਹੁੰਦੀ। ਏਦਾਂ ਦੀਆਂ ਕਹਾਣੀਆਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਜਿਨ੍ਹਾਂ 'ਚ ਤੁਹਾਨੂੰ ਸਾਰੇ ਲਫ਼ਜ਼ ਸਮਝ ਆ ਰਹੇ। ਬੜੀ ਸਿੰਪਲਿਸਿਟੀ ਦੇ ਨਾਲ ਉਹਨਾਂ ਨੇ ਬਹੁਤ ਬਹੁਤ ਵੱਡੇ ਮਸਾਇਲ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਹੈ। ਬਹੁਤ ਪਿਆਰੀ ਕਹਾਣੀ ਹੈ। ਤੇ ਜਿਹੜੀ ਸਭ ਤੋਂ ਜਿਹੜਾ ਅਗੇਨ ਜਿਹੜਾ ਅਖੀਰਲਾ ਫਿਕਰਾ ਹੀ ਹੈ ਨਾ, ਆਈ ਥਿੰਕ ਸਾਰਿਆਂ ਨੇ ਸਾਰੀਆਂ ਗੱਲਾਂ ਕਰਦੀਆਂ ਜਿਹੜੀਆਂ ਮੈਂ ਕਹਿਣਾ ਚਾਹੁੰਦੀ ਸੀ, ਪਰ ਉਹ ਜਿਹੜਾ ਅਖੀਰਲਾ ਫਿਕਰਾ ਹੈ ਨਾ, ਜਾਂ ਤੇ ਉਹਦਾ ਰਿਬੈਲੀਅਨ, ਉਹਦੇ ਰਿਵੋਲਟ ਦਾ ਪਹਿਲਾ ਕਦਮ ਹੈ, ਤੇ ਜਾਂ ਫਿਰ ਉਹਨੇ ਆਪਣੇ ਆਪ ਨੂੰ ਇੰਨਾ ਖਤਮ ਕਰ ਦਿੱਤਾ ਹੈ ਕਿ ਵੀ ਉਹਦੀ ਹੈਸੀਅਤ is so dependent on the acceptance of a man ਕਿ ਇੱਕ ਔਰਤ ਦੀ ਇੱਕ ਆਦਮੀ ਦੀ ਐਕਸੈਪਟੈਂਸ ਨਾਲ ਹੀ ਉਹਦੀ ਕੋਈ ਔਕਾਤ ਹੁੰਦੀ ਹੈ। ਪਰ ਮੇਰੇ ਦਿਲ ਦੇ ਵਿੱਚ ਹਮੇਸ਼ਾ ਮੈਂ ਬੜੀ ਇਸ ਗੱਲ ਨੂੰ ਮੈਨੂੰ ਹਮੇਸ਼ਾ ਬੜੀ ਉਮੀਦ ਹੁੰਦੀ ਹੈ ਕਿ ਹੋਪਫੁਲੀ ਜਿਹੜੀ ਉਹ ਅਖੀਰਲੀ ਗੱਲ ਸੀ ਜਿੱਦਾਂ ਮਨਜ਼ੂਰ ਸਰ ਨੇ ਵੀ ਆਖਿਆ, ਉਹਦੀ ਰਿਵੋਲਟ ਦਾ ਪਹਿਲਾ ਕਦਮ ਸੀ। ਸ਼ਾਇਦ ਉਹ ਅੱਜ ਆਪਣੇ ਆਪ ਨੂੰ ਪਹਿਚਾਨ ਗਈ ਹੈ ਕਿ ਮੈਂ ਇੱਕ ਇਨਸਾਨ ਹੈ। ਐਂਡ ਸਾਡੇ ਹੋਰ ਸੱਜਣ ਨੇ ਗੱਲ ਕੀਤੀ ਹੈ ਕਿ ਇਟ ਸਟਾਰਟਸ ਐਟ ਹੋਮ। ਜਿਹੜੀਆਂ ਔਰਤਾਂ ਨੇ ਉਹੀ ਜਿੱਦਾਂ ਉਹਨਾਂ ਨੇ ਆਖਿਆ ਕਿ ਵੀ ਆਦਮੀ ਨੂੰ ਪਹਿਲਾਂ ਤੁਸੀਂ ਜ਼ਿਆਦਾ ਅੱਛਾ ਖਾਣਾ ਖਵਾਉਂਦੇ ਹੋ, ਕਿ ਤੁਸੀਂ ਕਿਸੇ ਇੱਕ ਬੱਚੀ ਦੇ ਦਿਮਾਗ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਕਿ ਤੁਸੀਂ ਯੂ ਆਰ ਅ ਸੈਕੰਡ ਗ੍ਰੇਡ ਸਿਟੀਜ਼ਨ। ਅੱਛਾ ਫਿਰ ਉਹਨੂੰ ਬੱਚੀ ਨੂੰ ਟ੍ਰਿਕ ਕਰਦੇ ਨੇ। ਜਦ ਥੋੜੀ ਜਿਹੀ ਹੋਰ ਵੱਡੀ ਹੁੰਦੀ ਉਹਨੂੰ ਸਮਝ ਆਉਂਦੀ, ਉਹਨੂੰ ਕਹਿੰਦੇ ਨਹੀਂ ਨਹੀਂ ਤੂੰ ਇਹ ਸਹਿ ਕਿਉਂਕਿ ਤੂੰ ਸਟਰੋਂਗਰ ਹੈਗੀ ਆ। ਆਦਮੀ ਇੱਕ ਵੀਕ ਹੈਗਾ ਇਨਸਾਨ ਤੇ ਤੂੰ ਇਸ ਕਰਕੇ ਸਹਿ। ਉਹਨੂੰ ਇਸ ਤਰ੍ਹਾਂ ਟ੍ਰਿਕ ਕਰਦੇ ਨੇ। ਉਹਨੂੰ ਹਰ ਕਦਮ ਤੇ ਇੱਕ ਔਰਤ ਨੂੰ ਕਾਮਯਾਬ ਇੱਕ ਮੁਕੰਮਲ ਇਨਸਾਨ ਬਣਨ ਤੋਂ ਉਹਦੇ ਰਸਤੇ ਦੇ ਵਿੱਚ ਇੰਨੀਆਂ ਅੜਚਣਾ ਔਰਤਾਂ, ਆਦਮੀ, ਮੁਆਸ਼ਰਾ, ਹਰ ਬੰਦਾ ਪਾਉਂਦਾ ਹੈ
ਕਿ ਵੀ ਇੱਕ ਔਰਤ ਨੂੰ ਮੁਕੰਮਲ ਹੋਣ 'ਚ ਬਹੁਤ ਹੀ ਜਦੋਜਹਿਦ ਕਰਨੀ ਪੈਂਦੀ ਹੈ। ਤੁਸੀਂ ਤੁਹਾਡਾ ਫਿਰ ਤੁਸੀਂ ਵੱਡੇ ਹੁੰਦੇ ਹੋ, ਤੁਹਾਡਾ ਪੁੱਤਰ ਹੁੰਦਾ ਹੈ, ਉਹ ਪਿਓ ਦੀ ਗੱਲ ਸੁਣਦਾ ਹੈ। ਮਾਂ ਭਾਵੇਂ ਕਿੰਨੀ ਵੀ ਜ਼ਹੀਨ ਹੋਵੇ, ਕਿੰਨੀ ਵੀ ਪੜ੍ਹੀ ਲਿਖੀ ਹੋਵੇ, ਮਾਂ ਤੈਨੂੰ ਨਹੀਂ ਪਤਾ। ਹਰ ਕਦਮ ਦੇ ਉੱਤੇ ਉਹਨੂੰ ਇੱਕ ਸੈਕੰਡ ਰੇਟ ਸਿਟੀਜ਼ਨ ਦੱਸਿਆ ਜਾਂਦਾ ਹੈ। ਸੋ ਸਮੀਨਾ ਜੀ ਨੂੰ ਪਤਾ, ਆਈ ਐਮ ਵੈਰੀ ਪੈਸ਼ਨੇਟ ਅਬਾਊਟ ਦਿਸ। ਤੇ ਮੇਰਾ ਦਿਲ ਘਬਰਾਉਣ ਲੱਗ ਪੈਂਦਾ ਸੁਣ ਕੇ ਕਿ ਵੀ ਸਾਡੇ ਇੱਧਰ ਚੜ੍ਹਦੇ ਪੰਜਾਬ ਦੇ ਵਿੱਚ 2 ਸ਼ਾਦੀਆਂ ਦਾ ਨਹੀਂ ਰਿਵਾਜ, ਪਰ 2 ਸ਼ਾਦੀਆਂ ਵੀ ਹੋਣੀ ਜ਼ਰੂਰੀ ਨਹੀਂ। ਤੁਸੀਂ ਇੱਕ ਬੰਦਾ ਇੱਕ ਹੀ ਸ਼ਾਦੀ ਦੇ ਵਿੱਚ ਵੀ ਤੁਸੀਂ ਬੀਬਾ ਜੀ ਇੱਕ ਛੋਟੀ ਜਿਹੀ ਗੱਲ ਕਰਾਂ, ਇਹਦੇ 'ਚ ਸ਼ਾਦੀ ਦਾ ਕੋਈ ਇਸ਼ੂ ਨਹੀਂ ਦੱਸਿਆ ਹੋਇਆ ਕਹਾਣੀ ਦੇ ਵਿੱਚ। ਜੀ ਜੀ ਹਾਂਜੀ, ਨਹੀਂ ਮੇਰਾ ਕਹਿਣ ਦਾ ਮਤਲਬ ਹੈਗਾ ਸਮੀਨਾ ਜੀ, ਕਿ ਸ਼ਾਦੀ ਉਹਨੇ ਕਰ ਲਈ। ਸਮੀਨਾ ਜੀ, ਤੁਸੀਂ ਰਹਿਣ ਦਿਓ ਸ਼ਾਦੀ ਦਾ ਇਸ਼ੂ। ਲੇਕਿਨ ਮੈਂ ਨਾ ਬੜਾ ਚੁੱਪ ਕੀਤੀ ਹੋਈ ਸੀ ਤੇ ਮੇਰੇ ਕੋਲ ਰਿਹਾ ਨਹੀਂ ਗਿਆ। ਮੈਂ ਇਸ ਲਈ ਕਿਹਾ ਕਿ ਸ਼ਾਦੀ ਜਿਹੜੀ ਕਹਿ ਰਹੇ ਨੇ ਨਾ ਕਿ 2 ਸ਼ਾਦੀਆਂ ਕੀਤੀਆਂ ਹੋਈਆਂ, ਸ਼ਾਦੀ ਦਾ ਇਹਦੇ 'ਚ ਕੋਈ ਚੱਕਰ ਨਹੀਂ। ਪਰ ਆਪਣੇ ਬੀਬਾ ਜੀ ਹੈਗਾ ਆਪਣੇ ਇਧਰ ਚੜ੍ਹਦੇ 'ਚ, ਮੈਂ ਐਗਜ਼ਾਮਪਲ ਦੇ ਸਕਦਾ। ਠੀਕ ਹੈ, ਲੇਕਿਨ ਇਹਨਾਂ ਨੇ ਪਰ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਤੁਸੀਂ ਇਟ ਡਸਨਟ ਮੈਟਰ ਕਿ ਤੁਹਾਡੀ ਕੋਈ ਸੌਤਨ, ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਕੋਈ ਹੋਰ ਔਰਤ ਹੋਵੇ ਉਸ ਲੈਟਸ ਸ਼ਾਦੀ ਨਹੀਂ, ਉਸ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਤੀਜਾ ਇਨਸਾਨ ਹੋਵੇ, ਤੁਸੀਂ 2 ਇਨਸਾਨ ਵੀ ਰਹਿ ਕੇ ਤੁਸੀਂ ਉਹ ਮਹਿਸੂਸ ਕਰ ਸਕਦੇ ਹੋ, ਜਿਹੜੀ ਕਿ ਵੀ ਨॉन ਐਕਸੈਪਟੈਂਸ ਆਫ ਅ ਮੈਨ, ਕਿ ਤੁਸੀਂ ਲਾਈਕ ਸਾਈ ਸਾਹਿਬ ਨੇ ਕਿਹਾ ਲਾਈਕ ਅ ਕਮੋਡਿਟੀ, ਲਾਈਕ ਸਮਥਿੰਗ ਟੂ ਬੀ ਯੂਜ਼ਡ। So or jad thoda, you know, and to be thrown away when needed. So sorry, can I just say because yeah, I know absolutely. that everyone was looking at the positive side, that she's taken a step towards freedom, and you know, but I can't get rid of the negative thing that's been cemented, that you know, when a man's fed up with you or you're old or whatever, he moves on to the next one. Yeah. That I can't jerk that feeling off. It's like, I hate it. It makes me feel sick. It makes me feel sick. That's why I'm hoping that what it meant was that that she was going to take a stand. We hope that the women will take a stand for themselves, because nobody's going to help them. They're going to, even the other women are not going to help them. Ek banda individually, ਤੁਸੀਂ ਕਿਸੇ ਤੇ ਡਿਪੈਂਡ ਨਾ ਹੋਵੋ, ਇੱਕ ਬੰਦਾ ਇੰਡੀਵਿਜੂਅਲੀ ਸਟੈਂਡ ਲੈ ਕੇ ਆਪਣੇ ਆਪ ਨੂੰ ਪਹਿਚਾਨੇ। ਸੋ ਨਹੀਂ, ਬਹੁਤ 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 ਵਧੀਆ ਸਮਝਿਆ ਜੀ। ਬੀਬਾ ਜੀ, ਮੈਂ ਇੱਕ ਛੋਟੀ ਜਿਹੀ ਗੱਲ ਕਰਾਂ? ਜ਼ਰੂਰ ਜ਼ਰੂਰ ਜ਼ਰੂਰ, ਵੱਡੀ ਗੱਲ ਕਰੋ। ਇੱਕ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਬੋਲੀ ਦੇ ਬਾਰੇ 'ਚ, ਉਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਮੈਂ ਤੁਹਾਡੇ ਟ੍ਰਿਕ ਵਾਲੀ ਜਿਹੜੀ ਹੈ ਨਾ, ਉਹਦੇ ਬਾਰੇ 'ਚ ਇੱਕ ਛੋਟੀ ਜਿਹੀ ਗੱਲ ਕਰਾਂਗਾ। ਜ਼ਰੂਰ। ਨੂੰ ਆਂਦੀ ਹੈ ਨਾ ਵਿਆਹੀ ਨਵੀਂ ਘਰ, ਤੇ ਸੱਸ ਉਹਨੂੰ ਕਹਿੰਦੀ ਹੈ, ਦੇਖ ਪੁੱਤਰ, ਇਹ ਬੰਦੇ ਨੂੰ ਜੇ ਤੇ ਤੂੰ ਆਪਣੇ ਕਾਬੂ 'ਚ ਰੱਖਣਾ ਨਾ, ਤੇ ਇਹਨੂੰ ਆਪਣੇ ਥੱਲੇ ਇਸ ਤਰ੍ਹਾਂ ਲਾ ਕਿ ਇਹਨੂੰ ਪਾਣੀ ਦਾ ਗਲਾਸ ਵੀ ਆਪ ਪਿਆ। ਇਹਦੀ ਛੋਟੀ ਛੋਟੀ ਗੱਲ ਇਹਨੂੰ ਆਪ ਨਾ ਕੰਮ ਨਾ ਕਰਨ ਦੇ, ਇਹਦੇ ਕੰਮ ਕਰ, ਇਹ ਤੇਰੇ ਬਗੈਰ ਪਾਣੀ ਦਾ ਗਲਾਸ ਵੀ ਨਾ ਚੁੱਕ ਸਕੇ। ਮਤਲਬ ਇਹ ਹੈਗਾ ਕਿ ਤੂੰ ਇਹਦੇ ਖਿਦਮਤ 'ਚ ਲੱਗੀ ਰਹੋ, ਤੂੰ ਇਹੋ ਹੀ ਕੰਮ ਕਰਨਾ ਹੈ, ਤੇਰੇ ਕੋਲ ਹੋਰ ਕੁਛ ਨਹੀਂ ਹੈਗਾ। ਲੇਕਿਨ ਕਿਹਾ ਕੀ ਜਾਂਦਾ ਹੈ ਕਿ ਬੰਦੇ ਨੂੰ ਥੱਲੇ ਲਾਣਾ, ਇਹਨੂੰ ਕਾਬੂ ਕਰਨ ਵਾਸਤੇ ਇਹਨੂੰ ਉੱਠਣਾ ਹੀ ਨਾ ਪਵੇ। ਇਹ ਬੈਠਾ ਹੋਵੇ, ਉਹਨੂੰ ਕੋ ਪਾਣੀ ਝਟ ਪਾਣੀ ਫੜਾ ਦੇ, ਮੈਂ ਰੋਟੀ ਇਹ ਫੜਾ ਦੇ, ਮੈਂ ਫਲਾਣੀ ਚੀਜ਼ ਇਹ ਲੈ, ਤੇ ਇਹ ਤੇਰੇ ਬਗੈਰ ਰਹਿ ਹੀ ਨਹੀਂ ਸਕੇਗਾ। ਏਦਾਂ ਹੀ ਟ੍ਰਿਕ ਕਰ, ਏਦਾਂ this is the trick. This is the trick. ਸੋ ਪਰ ਔਰਤ ਨੂੰ ਹੀ ਉੱਠਣਾ ਪੈਣਾ ਜੀ, ਅੱਖਾਂ ਖੋਲਣੀਆਂ ਪੈਣੀਆਂ। ਸੋ ਕਿਸੇ ਹੋਰ ਨੇ ਜੇ ਕੋਈ ਗੱਲ ਨਹੀਂ ਕਰਨੀ ਤੇ ਫਿਰ ਆਪਾਂ ਹੁਣ ਅੱਗੇ ਸਮਾਪਤ ਕਰੀਏ ਆਪਣੀ ਸੰਗਤ ਨੂੰ। ਤੇ ਅੱਜ ਦੀ ਸੰਗਤ ਵਿੱਚ ਬਹੁਤ ਸੋਹਣੀਆਂ ਤੇ ਭਰਵੀਆਂ ਗੱਲਾਂ ਹੋਈਆਂ, ਵਿਚਾਰ ਵਟਾਂਦਰੇ ਹੋਏ ਨੇ। ਤੇ ਜਿਹੜੀ ਸਾਡੀ ਅਗਲੀ ਸੰਗਤ ਹੋਏਗੀ, ਉਹ ਸਾਡੇ ਲਈ ਇੱਕ ਮੀਲ ਪੱਥਰ ਹੈ, ਕਿਉਂਕਿ ਉਹ ਸਾਡੀ 25th ਸੰਗਤ ਹੋਏਗੀ। ਸੋ ਇਹ ਸਾਡੇ ਸਾਰਿਆਂ ਸੰਗਤੀਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਅਗਲੀ ਸੰਗਤ ਦੇ ਵਿੱਚ। ਸੋ ਮੈਂ ਉਮੀਦ ਕਰਦੀ ਤੁਸੀਂ ਸਾਰੇ ਏਦਾਂ ਹੀ ਹੁਮ-ਹੁਮਾ ਕੇ ਪਹੁੰਚੋਗੇ ਤੇ ਸ਼ਿਰਕਤ ਕਰੋਗੇ। ਤੇ ਜਿਹੜੇ ਸਾਡੇ ਉਚੇਚੇ ਪ੍ਰਾਹੁਣੇ ਨੇ, ਡਾਕਟਰ ਸੁਖਵੀਰ ਜੀ ਤੇ ਸਮੀਨਾ ਜੀ ਤੇ ਸਾਡੇ ਸਾਰੇ ਬਾਕੀ ਦੇ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ ਆਉਣ ਦਾ ਔਰ ਸ਼ਿਰਕਤ ਕਰਨ ਦਾ। ਰੱਬ ਰਾਖਾ ਜੀ, ਅਗਲੀ ਵਾਰ ਤੱਕ। ਤੇ ਬੀਬਾ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ। ਨਾ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਜ਼ਿੰਮੇਵਾਰੀ ਨਿਭਾਈ ਹੈ।
ਤੁਸੀਂ Very ਦਿੱਤੀ ਸੀ professional. ਤੁਹਾਡਾ ਸ਼ੁਕਰੀਆ ਥੈਂਕ ਯੂ ਸੋ ਮਚ ਬਹੁਤ ਬਹੁਤ ਅੱਛਾ। ਸ਼ੁਕਰੀਆ ਜੀ। ਹਾਂਜੀ ਤੁਸੀਂ Thank ਪਲੀਜ਼ ਰਿਕਾਰਡਿੰਗ ਬੰਦ ਕਰ ਦਿਓ।